दे खून विचों गैरत चली जाए, वो कौम संसार उत्ते बहुता चिर जिउंदिया नहीं रह सकती। जिहड़ी गऊ शेर दे हथ आ जाए, ਉਹਦਾ मांस भी नहीं ते खल भी नहीं। ਜਿਹੜੇ बाग ਦਾ माली बेईमान हो जाए, ਉਹਦੇ पत्ते भी नहीं ते फल भी नहीं। ਜਿਹੜੇ मकान की नींह जवाब दे जाए, ਉਹ घड़ी भी नहीं ते पल भी नहीं। ਜਿਹੜੀਆਂ कौमां दे खून चों गई गैरत, ਉਹ अज भी नहीं ते कल भी नहीं। बड़े कौमी जज्बे विच आण के सरदार अजीत सिंह होरां ने कुछ लाइनां पेश कीतियां ने, मैं धन्नवाद करदा। आओ मेरे साथियों तो सुनो, ਸਿੰਘਾਂ ਦੀ बहादुरी भरिया एक लहरी अछंद। डोले धरती नसंग सूरमे नहीं डोलते। सानू तवारीख दसदी पुरानी है, असीं दस ते न खेड़ दुध पानी है। साडे सावे मौत हिजड़ी न माणी है, ओनू पता जिन्ने डिठे जोर साडे कोल दे। डोले धरती न संग सूर मेरी डोल दे। ਅਸੀਂ ਆਲੂ ਵਾਂਗ ਦੇ ਕੰਜੀ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈਂ ਟਾਲੇ ਗਏ। ਸਾਰੇ ਨੇ ਸਫਲ ਚੰਦੂ ਜਾਂਦੇ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨਹੀਂ ਗਪੌੜੇ ਮਾਰਦੇ। ਸੀਸ ਲੱਥ ਜਾਵੇ ਸਿੱਖ ਨਹੀਂ ਜ਼ਬਾਨੋਂ ਹਾਰਦੇ। तवारीख दसदी पुरानी है, असीं दस ते न खेड़ दुध पानी है। साडे सावे मौत हिजड़ी न माणी है, ओनू पता जिन्ने डिठे जोर साडे कोल दे। डोले धरती न संग सूर मेरी डोल दे। ਅਸੀਂ ਆਲੂ ਵਾਂਗ ਦੇ ਕੰਜੀ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈਂ ਟਾਲੇ ਗਏ। ਸਾਰੇ ਨੇ ਸਫਲ ਚੰਦੂ ਜਾਂਦੇ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨਹੀਂ ਗਪੌੜੇ ਮਾਰਦੇ। ਸੀਸ ਲੱਥ ਜਾਵੇ ਸਿੱਖ ਨਹੀਂ ਜ਼ਬਾਨੋਂ ਹਾਰਦੇ। ਅਸੀਂ ਆਰਿਆਂ ਦੇ ਨਾਲ ਭਾਵੇਂ ਚੀਰੇ ਗਏ, ਆਰਿਆਂ ਦੇ ਨਾਲ ਭਾਵੇਂ ਚੀਰੇ ਗਏ। ਅਸੀਂ ਹਿਰਖ ਨਾ ਕੀਤਾ ਸਾਡੇ ਹੀਰੇ ਗਏ, ਸਾਡੇ ਬਚਨ ਨਾ ਕਦੇ ਬੇਨਜ਼ੀਰੇ ਗਏ। ਗੂੰਗੇ ਬੋਲਿਆਂ ਨੂੰ ਬੋਲ ਸੁਣਦੇ ਨਹੀਂ ਕੋਲ ਦੇ। ਡੋਲੇ ਧਰਤੀ ਨੂੰ ਸੰਗ ਸੂਰ ਮੇਰੀ ਡੋਲ ਦੇ। ਬੱਚੜੇ ਸੂਲੀਆਂ ਨੇ ਤਾਂ ਵੀ ਹਾਏ ਬੋਲੇ ਨਾ, ਗੱਲ ਯਾਰ ਹੁੰਦੀ ਰਹਿਣ ਦਿੰਦੇ ਓਲੇ ਨਾ। ਕਦੇ ਕਾਗਾ ਨਾਲ ਰਲਦੇ ਮਮੋਲੇ ਨਾ, ਅਸੀਂ ਹੱਸ ਹੱਸ ਹੋਣੀ ਨੂੰ ਬਿਆਨੇ ਤਾਰਦੇ। ਸੀਸ ਲੱਥ ਜਾਵੇ ਸਿੱਖ ਨਹੀਂ ਜ਼ਬਾਨੋਂ ਹਾਰਦੇ। ਅਸੀਂ ਖੋਪਰ ਲਹਾਲੇ ਨਾਲ ਰੰਬੀਆਂ, ਪਰ ਉਡਾਉਂਦੇ ਰਹੇ ਕੂੜ ਦੀਆਂ ਫੰਬੀਆਂ। ਅਸੀਂ ਖੋਪਰ ਲਹਾਲੇ ਨਾਲ ਰੰਬੀਆਂ, ਪਰ ਉਡਾਉਂਦੇ ਰਹੇ ਕੂੜ ਦੀਆਂ ਫੰਬੀਆਂ। ਬਾਦਸ਼ਾਹੀਆਂ ਸਾਥੋਂ ਡਰ ਡਰ ਕੰਬੀਆਂ, ਯੋਰੀ ਪੁੱਤ ਰਹਿੰਦੇ ਪੱਥਰਾਂ ਤੋਂ ਹੀਰੇ ਟੋਲਦੇ। ਡੋਲੇ ਧਰਤੀ ਨੂੰ ਸੰਗ ਸੂਰ ਮੇਰੀ ਡੋਲਦੇ। ਅਸੀਂ ਸੂਲੀਆਂ ਦੇ ਐਨ ਹੱਕ ਗਾਉਂਦੇ ਰੇ, ਸੂਲੀਆਂ ਦੇ ਐਨ ਹੱਕ ਗਾਉਂਦੇ ਰੇ। ਸੀਸ ਹਿੰਦ ਦੀ ਇੱਜ਼ਤ ਪਿੱਛੇ ਲਾਉਂਦੇ ਰੇ, ਆਪ ਜਾਨਾਂ ਹੀਲ ਲੋਕਾਂ ਨੂੰ ਬਚਾਉਂਦੇ ਰੇ। ਕਦੇ ਮਰਦ ਵਕਾਰ ਤੇ ਨੀ ਸੱਟ ਮਾਰਦੇ, ਸੀਸ ਲੱਥ ਜਾਵੇ ਸਿੱਖ ਨਹੀਂ ਜ਼ਬਾਨੋਂ ਹਾਰਦੇ। ਸੋਮਨਾਥ ਦਾ ਮੰਦਿਰ ਜਦੋਂ ਟਹਿੰਦਾ ਸੀ, ਜੰਨੂ ਸਵਾ ਸਵਾ ਮਾਣ ਰੋਜ਼ ਲੈਂਦਾ ਸੀ। ਜੰਨੂ ਸਵਾ ਸਵਾ ਮਾਣ ਰੋਜ਼ ਲੈਂਦਾ ਸੀ। ਉਹ ਭਾਰਤ ਵਾਸੀਓ ਅਮਨ ਪੁਜਾਰੀਓ ਵੇ, ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ। ਮੋਏ ਹੋਏ ਇਤਿਹਾਸ ਦੇ ਪੰਨਿਆਂ ਨੂੰ ਜੂਣ ਜੋਗੇ ਬਣਾਇਆ ਤਾਂ ਖਾਲਸੇ ਨੇ। ਉਹ ਪੁੱਠੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾ ਰੰਗ ਚੜਾਇਆ ਤਾਂ ਖਾਲਸੇ ਨੇ।
ਸਵਾ ਸਵਾ ਮਣ ਜਦੋਂ ਲੈਂਦਾ ਸੀ, ਕੋਈ ਹਿੰਦ ਨੂੰ ਬਚਾ ਲੋ ਜਾ ਕੇ ਕਹਿੰਦਾ ਸੀ। ਨਾਵੇਂ ਪਾਤਸ਼ਾਹ ਜਾਣ ਹਿੰਦੀਆਂ ਤੋਂ ਘੋਲਦੇ, ਡੋਲੇ ਧਰਤੀ ਨੂੰ ਸੰਗ ਸੂਰ ਮੇਰੀ ਡੋਲਦੇ। ਅਸੀਂ ਰਾਹਾਂ ਤੋਂ ਹਟਾ ਦੇ ਪਿੱਛੇ ਰੋੜੇ ਸੀ, ਹਾਥੀ ਮਾਦਾ ਨਾਲ ਰੱਜੇ ਪਿੱਛੇ ਮੋੜੇ ਸੀ। ਲੱਖਾਂ ਨਾਲ ਲੜੇ ਭਾਵੇਂ ਅਸੀਂ ਥੋੜੇ ਸੀ, ਗੱਲ ਸੱਚੀ ਝੂਠੀ ਸਦਾ ਰਹਿੰਦੇ ਹਨ ਤਾਰਦੇ। ਸੀਸ ਲੱਥ ਜਾਵੇ ਸਿੱਖ ਨਹੀਂ ਜ਼ਬਾਨੋਂ ਹਾਰਦੇ। ਅਸੀਂ ਰੋਇਆ ਸਾਨੂੰ ਮਕਾਉਂਦੇ ਆਪ ਮੁੱਕ ਗਏ, ਉਹ ਮੁੱਕ ਗਏ ਵੀ ਮੁੱਕ ਗਏ। ਅਸੀਂ ਰੋਇਆ ਸਾਨੂੰ ਮਕਾਉਂਦੇ ਆਪ ਮੁੱਕ ਗਏ। ਮੈਲ ਖੂਨੀ ਦਰਿਆਵਾਂ ਵਾਲੇ ਸੁੱਕ ਗਏ, ਖੂਨੀ ਝੱਖੜ ਨਤਾਣਿਆਂ ਤੋਂ ਰੁਕ ਗਏ। ਰਾਂਝੇ ਨਹੀਂ ਜੋ ਜਿੰਦ ਹੀਰ ਨੂੰ ਕੁਰਾਹੇ ਰੋਲਦੇ, ਡੋਲੇ ਧਰਤੀ ਨੂੰ ਸੰਗ ਸੂਰ ਮੇਰੀ ਡੋਲਦੇ। ਅਸੀਂ ਵੈਰੀਆਂ ਨੂੰ ਪਾਈਆਂ ਮੌਤ ਰੋਣੀਆਂ, ਵੈਰੀਆਂ ਨੂੰ ਪਾਈਆਂ ਮੌਤ ਰੋਣੀਆਂ। ਟੱਕਾ ਵੈਰੀਆਂ ਦਾ ਦਸੀਆਂ ਛਡਾਉਣੀਆਂ, ਗੱਲਾਂ ਜੋਗੀ ਗਰਦਾਸਪੁਰੀ ਗਾਉਣੀਆਂ। ਸ਼ੌਕੀ ਮੱਖਣ ਰਿਆੜ ਰਹਿੰਦੇ ਲਲਕਾਰਦੇ। ਕੌਮ ਦੇ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੀਵਨ ਪੜ੍ਹਦਾ ਮੇਰੇ ਕੋਲ ਇੰਨਾ ਵਕਤ ਨਹੀਂ। ਮੈਨੂੰ ਉਹ ਸੱਤਵਾਦੀ ਨਜ਼ਰ ਆਉਂਦਾ, ਮੈਨੂੰ ਉਹ ਹੱਕਵਾਦੀ ਨਜ਼ਰ ਆਉਂਦਾ। ਮੈਨੂੰ ਕਿਤੇ ਵੀ ਸਾਰੀ ਤਕਰੀਰ ਵਿੱਚੋਂ ਜਾਂ ਉਹਨਾਂ ਦੀ ਲਿਖਤ ਵਿੱਚੋਂ ਕਿਤੇ ਵੀ ਬਾਬਾ ਜਰਨੈਲ ਸਿੰਘ ਦੀ ਅੱਤਵਾਦੀ ਨਜ਼ਰ ਨਹੀਂ ਆਉਂਦੇ। ਹੱਕਵਾਦੀ, ਸੱਚਵਾਦੀ ਤੇ ਦੇਸ਼ ਦੇ ਚੰਗੇ ਸੰਤ ਸਿਪਾਹੀ ਨਜ਼ਰ ਆਉਂਦੇ ਆ। ਜਦੋਂ ਮਿਲਟਰੀ ਪ੍ਰਕਰਮਾਂ ਵਿੱਚ ਉਤਰ ਆਈ, ਫਿਰ ਜੋ ਕੁਝ ਗੁਰੂ ਕੇ ਖਾਲਸੇ ਨੂੰ ਕਰਨਾ ਚਾਹੀਦਾ ਸੀ ਉਹਨਾਂ ਕੀਤਾ। ਆਓ ਚੱਕੀਏ 3 ਜੂਨ 1984 ਨੂੰ ਜਦੋਂ ਮਿਲਟਰੀ ਉਤਰੀ ਪ੍ਰਕਰਮਾਂ ਵਿੱਚ, ਫਿਰ ਜਨਰਲ ਸ਼ਬੇਗ ਸਿੰਘ ਨੇ, ਸੰਤ ਬਾਬਾ ਜਰਨੈਲ ਸਿੰਘ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖਾਂ ਨੇ, ਭਾਈ ਅਮਰੀਕ ਸਿੰਘ ਨੇ, ਜਨਰਲ ਸ਼ਬੇਗ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਨੇ ਮਿਲਟਰੀ ਦਾ ਸਵਾਗਤ ਐਉਂ ਕੀਤਾ। ਜਦੋਂ ਫੌਜੀਆਂ ਸਪੀਕਰ 'ਚ ਆਖਿਆ, ਗੱਲ ਸੁਣੋ ਅੱਤਵਾਦੀਓ। ਗੰਨਾ ਸੁੱਟ ਕੇ ਕਰੋ ਪੇਸ਼ ਆਪ ਨੂੰ, ਜਾਨ ਦਾ ਬਚਾ ਕਰ ਲਵੋ ਸਿੰਘਾਂ ਸੂਰਿਆਂ। ਉਹ ਸਿੰਘਾਂ ਸੂਰਿਆਂ ਸੋਹਣਿਆ ਅਰਦਾਸਾਂ, ਅੱਗਿਓਂ ਵਰਾਈਆਂ ਗੋਲੀਆਂ ਕਿਵੇਂ ਯੂਰਤ ਫੌਜ ਦੀ ਪੈ ਗਈ। ਬੂਟਾ ਸਣੇ ਅੰਦਰ ਆਉਣ ਦੀ ਜਦੋਂ ਤੱਕ ਹੈ। ਜਦੋਂ ਫੌਜੀਆਂ ਸਪੀਕਰ 'ਚ ਆਖਿਆ, ਗੱਲ ਸੁਣੋ ਅੱਤਵਾਦੀਓ। ਗੰਨਾ ਸੁੱਟ ਕੇ ਕਰੋ ਪੇਸ਼ ਆਪ ਨੂੰ, ਜਾਨ ਦਾ ਬਚਾ ਕਰ ਲਵੋ ਸਿੰਘਾਂ ਸੂਰਿਆਂ। ਉਹ ਸਿੰਘਾਂ ਸੂਰਿਆਂ ਸੋਹਣਿਆ ਅਰਦਾਸਾਂ, ਅੱਗਿਓਂ ਵਰਾਈਆਂ ਗੋਲੀਆਂ ਕਿਵੇਂ ਯੂਰਤ ਫੌਜ ਦੀ ਪੈ ਗਈ। ਬੂਟਾ ਸਣੇ ਅੰਦਰ ਆਉਣ ਦੀ ਜਦੋਂ ਤੱਕ ਹੈ। ਜਦੋਂ ਤੱਕ ਹੈ ਖਾਲਸਾ ਜਿਉਂਦਾ, ਤੱਕ ਹੈ ਖਾਲਸਾ ਜਿਉਂਦਾ। ਮੰਦਰ ਆਜ਼ਾਦ ਰਹੇਗਾ, ਜਿੱਦ ਕੇ ਮਸ਼ੀਨ ਗੱਲਾਂ ਚੱਲੀਆਂ। ਫੌਜੀਆਂ ਨੇ ਆਹੂ ਲੱਥ ਗਏ ਅੱਗੋਂ ਫੌਜੀਆਂ। ਉਹ ਅੱਗੋਂ ਫੌਜੀਆਂ ਹੁਕਮ ਸੁਣ ਸਾਵਰਾ, ਅੱਤਵਾਦੀ ਗੁੰਝਲਣ ਨੂੰ ਰੋਮ ਸਿੱਖਾਂ ਦਾ ਘਟਾਉਣਾ ਜੱਗ ਤੋਂ। ਗੋਲੀਆਂ ਦੀ ਛੜੀ ਲੱਗਦੀ 4 ਜੂਨ ਦੇ। 4 ਜੂਨ ਦੇ ਵੱਜੇ ਨਾ ਰਾਤ ਬਾਰ, ਕਾਲੀ ਹੋ ਗਈ ਲਹੂ ਮੇਜ ਦੀ। ਪਈਆਂ ਦੇਸਣ ਵਰਦੀਆਂ ਹਾਰੀਆਂ, ਵਿੱਚ ਪਰ ਕਰਮਾਂ ਦੇ ਲਹੂ ਮੇਜ ਦਾ। ਉਹ ਲਹੂ ਮੇਜ ਦਾ ਬਣ ਗਿਆ ਗਾਰਾ, ਖਲੋਣ ਜੋਗੀ ਥਾਂ ਨਾ ਰਹੀ। ਪੁੱਤ ਮਾਵਾਂ ਦੇ ਹਜ਼ਾਰਾਂ ਰੁੱਲ ਗਏ, ਆਏ ਸੀ ਜੋ ਦਰਸ਼ਨਾਂ ਨੂੰ ਵਾਂਗ ਦਾਣਿਆ। ਹਜ਼ਾਰਾਂ ਲੋਕ ਪੁੰਨ ਤੇ ਫੌਜ ਦੀਆਂ ਗੋਲੀਆਂ ਨੇ। ਹੈ ਸੀ ਬੱਬਰ ਖਾਲਸੇ ਲੜਦੇ, ਪਾਣੀ ਵਾਲਾ ਟੰਕੀ ਉੱਤੇ ਜਦੋਂ ਫੌਜ ਨੇ। ਉਹ ਜਦੋਂ ਫੌਜ ਨੇ ਉਧਰ ਫੈਰ ਕੀਤੇ, ਮਾਰ ਹੇਠ ਆ ਗਏ ਖਾਲਸੇ। ਬਾਹਾਂ ਲੱਥ ਗਏ ਸਰੀਰਾਂ ਨਾਲ ਉੱਡੀਆਂ, ਦੇਹਾਂ ਚੋਂ ਪ੍ਰਾਣ ਉੱਡ ਗਏ ਜਦੋਂ ਹੋ ਗਿਆ। ਜਦੋਂ ਹੋ ਗਿਆ ਦੁਪਹਿਰ ਦਾ ਵੇਲਾ, ਹੋ ਗਿਆ ਦੁਪਹਿਰ ਦਾ
ਜਦੋਂ ਕੁਲਦੀਪ ਬਰਾੜ ਨੇ, ਜਰਨਲ ਵੈਦਿਆ ਨੇ, ਸੁੰਦਰ ਜੀ ਨੇ ਸਾਰਿਆਂ ਸਲਾਹ ਕਰਕੇ 2200 ਬੰਦਾ ਪ੍ਰਕਰਮਾਂ 'ਚ ਉਤਾਰਿਆ ਫੌਜ ਦਾ, 1700 ਉਹਨਾਂ ਦੀ ਹਿਫਾਜ਼ਤ ਵਾਸਤੇ ਮਸ਼ੀਨ ਗੰਨਾਂ ਦੇ ਕੇ ਪਿੱਛੇ ਚਲਾਇਆ। ਜਦੋਂ ਐਨ ਪ੍ਰਕਰਮਾਂ ਖਚਾ ਖਚ ਭਰ ਗਈਆਂ, ਜਰਨਲ ਸ਼ਬੇਗ ਸਿੰਘ, ਸੰਤ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਨੂੰ ਧਰਤੀ ਤੇ ਵਿਛਾ ਦਿੱਤਾ। ਕੁਲਦੀਪ ਬਰਾੜ ਕਹਿੰਦਾ ਸੀ ਏਦਾਂ ਭੱਜੇ ਜਿੱਦਾਂ 1962 ਵਿੱਚ ਚੀਨ ਨਾਲ ਹੋਈ ਜੰਗ ਵਿੱਚ ਪਿਛੇ ਨੂੰ ਦੌੜੇ ਸਾਹ ਵੀ ਉਹਨੇ ਜੰਗ ਲੜੀ ਸੀ। ਕਹਿੰਦਾ ਫਿਰ ਅਸੀਂ ਭਿੰਡਰਾਂ ਵਾਲੇ ਨੂੰ, ਸੰਤ ਬਾਬਾ ਜਰਨੈਲ ਸਿੰਘ ਨੂੰ ਬੇਨਤੀ ਕੀਤੀ, ਸੰਤ ਜੀ ਸਾਨੂੰ ਲਾਸ਼ਾਂ ਚੁੱਕ ਲੈਣ ਦਿਓ, ਲਾਸ਼ਾਂ ਵਾਰੇ ਵਾਰੇ ਜਾਈਏ ਗੁਰੂ ਕੇ ਖਾਲਸੇ ਦੇ। ਇਹ ਮੈਦਾਨੇ ਜੰਗ ਵਿੱਚ ਵੀ ਜੰਗ ਦੇ ਕਾਨੂੰਨ ਨਹੀਂ ਭੁੱਲਦਾ। ਸੰਤ ਬਾਬੇ ਜਰਨੈਲ ਸਿੰਘ ਨੇ ਆਖਿਆ ਤੁਸੀਂ ਆਪਣੀਆਂ ਲਾਥਾਂ ਚੁੱਕ ਸਕਦੇ ਹੋ, ਆਪਣੀਆਂ ਲਾਸ਼ਾਂ ਚੁੱਕ ਸਕਦੇ ਹੋ। ਇਹਨਾਂ 3-4 ਘੰਟੇ ਦਾ ਸਮਾਂ ਮੰਗਿਆ ਤੇ ਸੰਤ ਬਾਬਾ ਜਰਨੈਲ ਸਿੰਘ ਨੇ ਦੇ ਦਿੱਤਾ। ਜਰਨਲ ਬਰਾੜ ਆਪਣੀ ਕਿਤਾਬ ਵੀ ਲਿਖਦਾ, ਉਹ ਕਹਿੰਦਾ 300 ਬੰਦਾ ਕਿਰਾਏ ਤੇ ਲਿਆ ਕੇ ਅਸੀਂ 1.5 ਘੰਟੇ ਵਿੱਚ ਉਹ ਲਾਸ਼ਾਂ ਚੁੱਕੀਆਂ। ਹੁਣ ਦਿਨ ਚੜ ਗਿਆ 5 ਜੂਨ ਦਾ। ਇਹ ਹੈਲੀਕਾਪਟਰ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਕੰਪਲੈਕਸ ਉੱਤੇ ਘੁੰਮਦਾ। ਉਹ ਸਾਰੀ ਰਿਪੋਰਟ ਦਿੱਲੀ ਦਿੰਦਾ ਹੈ। ਆਓ ਤੱਕੀਏ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ, ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੀਆਂ ਜ਼ਾਲਮ ਫੌਜਾਂ ਨੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੀਨੇ ਵਿੱਚ ਕਿਵੇਂ ਤੋਪਾਂ ਦੇ ਗੋਲੇ ਮਾਰੇ, ਦਰਸ਼ਨੀ ਡਿਓੜੀ ਨੂੰ ਕਿਵੇਂ ਢਾਇਆ, ਲਾਚੀ ਬੇਰੀ ਦਾ ਸਿਰ ਕਿਵੇਂ ਉਡਾਇਆ, ਕਿਵੇਂ ਕਮਾਂਡੋ ਪ੍ਰਕਰਮਾਂ 'ਚ ਉਤਰੇ, ਗੁਰੂ ਕੇ ਖਾਲਸੇ ਨੇ ਕਿਵੇਂ ਉਹਨਾਂ ਦਾ ਸਵਾਗਤ ਕੀਤਾ। 5 ਜੂਨ ਤੋਂ ਲੈ ਕੇ 6 ਜੂਨ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਜੋ ਤੁਹਾਡੀ ਕੌਮ ਨਾਲ ਕੀਤਾ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਤੇ ਟੈਂਕਾਂ ਨਾਲ ਢਾਇਆ। ਇਹ ਕਵਿਤਾ ਕਹਿ ਕੇ ਮੈਂ ਸਮਾਪਤੀ ਕਰਾਂਗਾ। ਆਓ ਸੁਣੀਏ। सूरा सो पहचानिया जो लड़ा दीन के पुरजा पुरजा कट मरे कब हूना छड़ खेत। 5 ਜੂਨ ਵਜੇ ਜਦ ਬਾਰ ਜਿਹੜੇ ਫੌਜੀ ਜਵਾਨ ਹਜ਼ਾਰਾਂ ਲੱਗੇ ਕੱਢਣ ਦਿਲਾਂ ਦੀ ਨਖਾਰ, ਗੋਲੀ ਦਾ ਮੀਂਹ ਬਰਸਾਉਣ ਲੱਗੇ, ਤੋਪਾਂ ਨਾਲ ਤਖਤ ਉਡਾਉਣ ਲੱਗੇ। ਜਿੱਥੇ ਜਣ ਕੋਬ ਦੇ ਕੋਲੇ ਲੱਗੇ ਬੁਰਜ ਹੋਣ ਟੱਠ ਕੋਲੇ, ਅੱਗਾ ਲੱਗੀਆਂ ਮੈਲ ਹੋਏ ਕੋਲੇ, ਖੇਡੀ ਹੋਲੀ ਯੋਧਿਆਂ ਚੰਡਿਆਂ ਨੇ ਹਿੱਜ ਦੋ ਜੰਗਾਂ ਵਿੱਚ ਹੰਡਿਆ।
सज बैठे सत्कार जो गुरु के खालसा जीओ, आओ फतेह बुलाइए, आखो वाहेगुरु जी का खालसा वाहेगुरु जी की फतेह। अपनी कौम नाल वरते हुए घल्लूकारे उत्ते विचार करन लई और जिन्हां योधियां ने गुरधामां दी पवित्रता नूं कायम रखण लई, सिੱਖੀ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਆਪਣੇ ਸਿਰ ਵਾਰੇ ਨੇ, ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਨੇ। ਉਹਨਾਂ ਬਹਾਦਰਾਂ ਨੂੰ, ਉਹਨਾਂ ਸੂਰਮਿਆਂ ਨੂੰ, ਉਹਨਾਂ ਦੀ ਵਡਿਆਈ ਨੂੰ ਆਪਣੀ ਕੌਮ ਦੇ ਸਾਹਮਣੇ ਰੱਖਣ ਵਾਸਤੇ ਉਸ ਸਾਰੇ ਸਾਕੇ ਉੱਤੇ ਵਿਚਾਰ ਕਰਨ ਲਈ ਬੈਠੇ ਹੋ। ਸਿੱਖ ਕੌਮ ਉਦੋਂ ਵੀ ਮਹਿਸੂਸ ਕਰਦੀ ਸੀ, ਸਿੱਖ ਕੌਮ ਅੱਜ ਵੀ ਮਹਿਸੂਸ ਕਰਦੀ ਹੈ ਕਿ ਸਿੱਖ ਹਿੰਦੁਸਤਾਨ ਵਿੱਚ ਗੁਲਾਮ ਸੀ ਔਰ ਅੱਜ ਵੀ ਗੁਲਾਮ ਹੈ। ਸਰਦਾਰ ਬਲਦੇਵ ਸਿੰਘ ਵਕਤ ਗਵਾ ਕੇ ਜਾਣ ਲੱਗਾ ਰੋ ਕੇ ਕਹਿ ਗਿਆ ਕਿ ਮੈਂ ਆਪਣੀ ਕੌਮ ਨੂੰ, ਸਿੱਖਾਂ ਦੀ ਕੌਮ ਨੂੰ ਹਿੰਦੂ ਕੌਮ ਦੇ ਗੁਲਾਮ ਕਰਕੇ ਚੱਲਿਆ। ਮੋਤੀ ਲੱਭਦੇ ਸਦਾ ਸਮੁੰਦਰਾਂ ਜੋ ਹੀਰੇ ਲੱਭਦੇ ਨੇ ਗਹਿਰੀ ਖਾਨ ਵਿੱਚੋਂ, ਰਸ ਲੱਭਦਾ ਜਿਸ ਤਰ੍ਹਾਂ ਪੋਰੀਆਂ ਜੋ ਮਿੱਠਤ ਲੱਭਦੀ ਸ਼ੀਰੀ ਜ਼ਬਾਨ ਵਿੱਚੋਂ, ਸ਼ਕਲ ਸ਼ੀਸ਼ੇ ਜੋ ਜਿਸ ਤਰ੍ਹਾਂ ਲੱਭਦੀ ਅਕਲ ਲੱਭਦੀ ਐਵੇਂ ਗਿਆਨ ਵਿੱਚੋਂ, ਤੈਰ ਪਰਤ ਕੇ ਫੇਰ ਨਾ ਆਉਂਦਾ ਏ ਛੁੱਟਾ ਤੀਰ ਤੇ ਬੋਲ ਜ਼ੁਬਾਨ ਵਿੱਚੋਂ। ਬਲਦੇਵ ਸਿੰਘ ਉਦੋਂ ਰੋਇਆ ਜਦੋਂ ਕੁਝ ਕੀਤਾ ਨਹੀਂ ਸੀ ਜਾ ਸਕਦਾ, ਜਦੋਂ ਸਮਾਂ ਬਹੁਤ ਦੂਰ ਚਲਿਆ ਗਿਆ ਸੀ ਉਦੋਂ ਰੋਣ ਦਾ ਕੋਈ ਫਾਇਦਾ ਨਹੀਂ ਸੀ। ਮੌਕਾ ਸੰਭਾਲਿਆ ਮੁਹੰਮਦ ਅਲੀ ਜਿਨਾਹ ਨੇ, ਉਹਨੇ ਲੱਤ ਡਾ ਕੇ ਆਖਿਆ ਨਹਿਰੂ ਮੈਂ ਆਪਣੀ ਕੌਮ ਦਾ ਲੀਡਰ ਹਾਂ ਤੇ ਇੱਕ ਸੱਚੇ ਲੀਡਰ ਦਾ ਫਰਜ਼ ਨਹੀਂ ਬਈ ਉਹ ਆਪਣੀ ਕੌਮ ਨਾਲ ਗਦਾਰੀ ਕਰੇ। ਮੈਂ ਪਾਕਿਸਤਾਨ ਲਵਾਂਗਾ, ਆਪਣਾ ਅਲੱਗ ਖਿੱਤਾ ਲਵਾਂਗਾ ਤੇ ਲੈ ਕੇ ਰਿਹਾ। ਸਾਡੇ ਬਲਦੇਵ ਸਿੰਘ ਵਰਗੇ ਲੀਡਰ ਇਸ ਲਾਲਚ ਵਿੱਚ ਫਸ ਗਏ ਕਿ ਉਹਨਾਂ ਦਾ ਬਿਜ਼ਨਸ, ਉਹਨਾਂ ਦਾ ਕਾਰੋਬਾਰ ਬੰਗਾਲ ਤੇ ਟਾਟਾ ਨਗਰ ਵਿੱਚ ਸੀ। ਬਲਦੇਵ ਸਿੰਘ ਦੀ ਗਲਤੀ ਨੇ ਕੌਮ ਨੂੰ ਕਈ ਘੱਲੂਕਾਰਿਆਂ ਵਿੱਚੋਂ ਲੰਘਾਇਆ ਔਰ ਜੋ ਕੁਝ ਮੈਂ ਮਹਿਸੂਸ ਕਰਦਾ ਇੱਕ ਹੋਰ ਘੱਲੂਕਾਰਾ ਤੁਹਾਡੀ ਕੌਮ ਦੇ ਸਾਹਮਣੇ ਆਣ ਕੇ ਖਲੋ ਗਿਆ। ਸਰਦਾਰ ਜਗਜੀਤ ਸਿੰਘ ਜੰਮੂ ਵਿੱਚ ਰਹਿਣ ਵਾਲਾ ਉਹ ਗੁਰਸਿੱਖ ਜਿਸ ਦੀ ਪਰਸੋਂ ਸ਼ਹਾਦਤ ਹੋਈ ਹੈ, ਉਹ ਸਾਨੂੰ ਸੁਨੇਹਾ ਦਿੰਦੀ ਹੈ, ਸਿੱਖੋ ਕੁਝ ਸੋਚੋ, ਕੁਝ ਵਿਚਾਰੋ। ਅੱਜ ਸਾਰੇ ਬੁੱਧੀਜੀਵੀ ਸਿੱਖ, ਅਮਰੀਕਾ ਦੇ ਬੁੱਧੀਜੀਵੀ ਸਿੱਖ ਕੁਝ ਵਿਚਾਰਨ ਵਾਸਤੇ, ਕੁਝ ਸੋਚਣ ਵਾਸਤੇ ਜੁੜੇ ਬੈਠੇ ਨੇ। ਮੈਨੂੰ ਹੁਕਮ ਹੈ ਕਿ ਮੈਂ ਕੇਵਲ 2 ਕਵਿਤਾਵਾਂ ਕਹਿਣੀਆਂ ਨੇ, ਜਿਹਦੇ ਵਿੱਚੋਂ ਇੱਕ ਕਹਿ ਦਿੱਤੀ ਹੈ, 1-2 ਕਵਿਤਾਵਾਂ ਹੋਰ ਕਹਿ ਕੇ ਫਿਰ ਮੈਂ ਖਿਮਾ ਦੇ ਜਾਚਕ ਹੋ ਜਾਣਾ। ਮੈਂ ਦੱਸਣਾ ਚਾਹੁੰਦਾ ਕਿ ਉਹ ਦੇਸ਼ ਜਿਹਦੇ ਵਾਸਤੇ ਤੁਹਾਡੇ ਵੱਡ ਵਡੇਰੇ ਅਮਰੀਕਾ ਤੇ ਕੈਨੇਡਾ ਵਿੱਚੋਂ ਗਦਰੀ ਬਾਬੇ ਗਏ, ਦੇਸ਼ ਆਜ਼ਾਦ ਕਰਾਉਣ ਵਾਸਤੇ ਕਾਮਾ ਗਾਟਾ ਮਾਰੂ ਜਹਾਜ਼ ਲੈ ਕੇ ਗਏ, ਕਲਕੱਤੇ ਦੀ ਬੰਦਰਗਾਹ ਬਾਜ-ਬਾਜ ਦੇ ਘਾਟ ਉੱਤੇ ਗੋਲੀਆਂ ਦੇ ਨਿਸ਼ਾਨੇ ਬਣੇ। ਜੋ ਕੁਝ ਮੈਂ ਇਤਿਹਾਸ ਵਿੱਚੋਂ ਪੜ੍ਹ ਸਕਿਆ ਹਾਂ, 251 ਗਦਰੀ ਬਾਬੇ ਫਾਂਸੀ ਲੱਗੇ। ਜਦੋਂ ਇੱਕ ਇਕੱਠ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਕਿ ਵੇਖੋ ਜੀ, ਚੀਚੀ ਨੂੰ ਲਹੂ ਨਹੀਂ ਲੱਗਾ ਤੇ ਦੇਸ਼ ਆਜ਼ਾਦ ਹੋ ਗਿਆ। ਉਸ ਵੇਲੇ ਗੁੱਟੋਂ ਫੜ ਕੇ ਬਾਬੇ ਸੋਹਣ ਸਿੰਘ ਭਕਨੇ ਨੇ ਆਖਿਆ ਸੀ, ਓਏ ਗਾਂਧੀ, ਸਾਡੇ ਭਗਤ ਸਿੰਘ ਹੋਰਾਂ ਵਿੱਚ ਖੂਨ ਨਹੀਂ ਸੀ ਕਿ ਊਧਮ ਸਿੰਘ ਵਿੱਚ ਖੂਨ ਨਹੀਂ ਸੀ, ਬੱਬਰ ਅਕਾਲੀਆਂ ਵਿੱਚ ਖੂਨ ਨਹੀਂ ਸੀ, ਤੇ ਜਿਹੜੇ 251 ਗਦਰੀ ਬਾਬੇ ਫਾਂਸੀ ਲੱਗੇ ਸਨ ਉਹਨਾਂ ਵਿੱਚ ਖੂਨ ਨਹੀਂ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ
ਤੁਸੀਂ 93% ਕੁਰਬਾਨੀਆਂ ਕੀਤੀਆਂ ਨੇ। ਆਬਾਦੀ ਤੁਹਾਡੀ ਕੇਵਲ 2% ਬਣਦੀ ਹੈ ਔਰ 93% ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕਰਕੇ ਤੁਸੀਂ ਵੱਡਾ ਮਾਰਕਾ ਮਾਰਿਆ। ਤੇ ਤੁਹਾਨੂੰ ਹਿੰਦੁਸਤਾਨ ਦੇ ਤਾਜਦਾਰਾਂ ਨੇ, ਦਿੱਲੀ ਤਖਤ ਦੇ ਮਾਲਕਾਂ ਨੇ ਤੁਹਾਡੇ ਵੱਡਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਇਹ ਪਾਇਆ, ਤੁਹਾਨੂੰ ਜਰੈਮ ਪੇਸ਼ਾ ਕਹਿ ਕੇ ਭੰਡਿਆ ਗਿਆ। ਮਾੜੀ ਗੱਲ ਉਦੋਂ ਹੋਈ ਜਦੋਂ 3 ਜੂਨ 1984 ਨੂੰ ਟੈਂਕ ਲਿਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਕੀਤੇ ਨੇ। ਮਸ਼ੀਨ ਗੰਨਾਂ ਤੇ ਤੋਪਾਂ ਦੇ ਮੂੰਹ ਉਧਰ ਨੂੰ ਕੀਤੇ ਨੇ। ਮਿਲਟਰੀ ਦੇ ਜਵਾਨ, ਭਾਰਤੀ ਫੌਜ ਦੇ ਬੰਦੇ ਸਣੇ ਬੂਟਾਂ ਦੇ ਪ੍ਰਕਰਮਾਂ ਵਿੱਚ ਉਤਰ ਆਏ। ਸਪੀਕਰ ਉੱਤੇ ਆਖਿਆ ਜਾ ਰਿਹਾ ਸੀ, ਭਿੰਡਰਾਂਵਾਲਾ ਤੇ ਭਿੰਡਰਾਂਵਾਲੇ ਦੇ ਸਾਥੀ ਜਿਨ੍ਹਾਂ ਨੂੰ ਸਰਕਾਰ ਨੇ ਅੱਤਵਾਦੀ ਦਾ ਖਿਤਾਬ ਦਿੱਤਾ ਹੈ, ਤੁਸੀਂ ਬਾਹਾਂ ਖੜੀਆਂ ਕਰਕੇ ਪੇਸ਼ ਹੋ ਜਾਓ। ਜਦੋਂ ਮੈਂ ਸਰਦਾਰ ਤੇਰੇ ਵਿੱਚੋਂ ਪ੍ਰੇਮ ਸੀ ਮੁੱਕ ਗਿਆ, ਕਿਤੇ ਧਰਮ ਰਾਜ ਵੀ ਲੁੱਕ ਗਿਆ, ਆ ਮੌਕੇ ਦੁੱਖਾਂ ਦਾ ਟੁੱਕ ਗਿਆ, ਉਹ ਚਰਬੀ ਦਾ ਬਣ ਗਿਆ ਗਾਰਾ ਸੀ, ਅਰੇ ਕੰਮ ਰਮਕਿਆ ਸਾਰਾ ਸੀ ਕਦਰ ਗੁਰੂ ਕਰ ਮੱਤਿਆ, ਸੀ ਕਦਰ ਗੁਰੂ ਕਰ ਮੱਤਿਆ, ਜੋ ਮਿਲ ਪਿਆ ਉਹ ਨਹੀਂ ਬਚਿਆ, ਕੀਤਾ ਫੌਜ ਜੋ ਮਨ ਨੂੰ ਜਚਿਆ। ਦਿਲ ਕਾਲਾ ਪੈ ਰਿਹਾ ਸਭ ਦਾ ਸੀ, ਜੋਗੀ ਸਿੰਘਾਂ ਸੰਗ ਉਹ ਗੱਜਦਾ ਸੀ। ਮੈਂ ਇਸ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੀ ਕੌਮ ਦੇ ਬੁੱਧੀਜੀਵੀ ਸੱਜਣ ਸਕਾਲਰ ਇੱਥੇ ਉਹ ਪਹੁੰਚੇ ਨੇ ਜਿਨ੍ਹਾਂ ਦੇ ਮੂੰਹੋਂ ਨਿਕਲੇ ਹੋਏ ਇੱਕ ਇੱਕ ਸ਼ਬਦ ਦੀ ਕੋਈ ਕੀਮਤ ਹੈ। ਉਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਪਿਆਰੀ ਸਾਧ ਸੰਗਤ ਜੀ, ਇਹ ਜਥੇ ਤੇ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ ਦੀ ਧਰਤੀ ਤੇ ਬੰਦੇ ਜਿੱਥੇ ਵੀ ਜਾਣਾ ਪਿਆ, ਜਿੱਥੇ ਵੀ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਇਹ ਜਥੇ ਨੇ ਉੱਥੇ ਜਾ ਕੇ ਇਸੇ ਤਰ੍ਹਾਂ ਗੱਜ ਕੇ ਸਰਕਾਰਾਂ ਦੇ ਸਾਹਮਣੇ ਕਮਿਸ਼ਨਵਾਰਾਂ ਦੇ ਨਾਲ ਸਰਕਾਰਾਂ ਦੇ ਢਿੱਡ ਪੀੜ ਲਾ ਦਿੱਤੀ। ਪਿਆਰੀ ਸਾਧ ਸੰਗਤ ਜੀ, ਇਹ ਜਿੱਥੇ ਪੰਜਾਬ ਦੀ ਧਰਤੀ ਤੇ, ਇੱਥੇ ਅਮਰੀਕਾ, ਕੈਨੇਡਾ, ਸਾਰੇ ਥਾਂ ਤੇ ਹੀ ਇੱਦਾਂ ਹੀ ਜਥਾ ਚੜ੍ਹਦੀਆਂ ਕਲਾਂ ਵਾਲਾ ਵਾਰਾ ਸੁਣਾਉਂਦਾ ਹੈ। ਅੱਜ ਆਪ ਜੀ ਨੂੰ ਪਤਾ ਹੀ ਹੈ ਕਿ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਦਾ ਸ਼ਹੀਦੀ ਦਿਹਾੜਾ ਅਤੇ ਘੱਲੂਘਾਰਾ ਦਿਵਸ ਬਾਬਾ ਸਿੱਖ ਐਸੋਸੀਏਸ਼ਨ ਦੇ ਸਮੂਹ ਸੰਗਤਾਂ ਵੱਲੋਂ, ਗੁਰਦੁਆਰਾ ਸਿੱਖ ਸੋਸਾਇਟੀ ਸਮੂਹ ਜਥੇਬੰਦੀਆਂ ਵੱਲੋਂ, ਸਮੂਹ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਕੱਲ੍ਹ ਐਤਵਾਰ ਨੂੰ ਸਮਾਗਮ ਦੀ ਸੇਵਾ ਹੋਣੀ ਹੈ। ਪਿਆਰੀ ਸਾਧ ਸੰਗਤ ਜੀ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਮੂਹ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਦਰਬਾਰ ਸਾਹਿਬ ਤੇ ਲੱਖਾਂ ਫੌਜਾਂ ਦਾ ਘੇਰਾ ਪਾ ਕੇ ਤੇ ਲੱਖਾਂ ਟੈਂਕਾਂ ਦੇ ਤੋਪਾਂ ਡਾਹ ਕੇ ਕਾਲ ਤਖਤ ਦਾ ਢਹਿ ਢੇਰੀ ਕਰ ਦਿੱਤਾ। ਪਿਆਰੀ ਸਾਧ ਸੰਗਤ ਜੀ, ਛੋਟੇ ਛੋਟੇ ਬੱਚੇ ਦੁੱਧ ਚੰਗਦੇ ਸ਼ਹੀਦ ਕਰਤੇ, ਬਜ਼ੁਰਗ ਸ਼ਹੀਦ ਕਰਤੇ, ਬੀਬੀਆਂ ਸ਼ਹੀਦ ਕਰ ਦਿੱਤੀਆਂ। ਪਿਆਰੀ ਸਾਧ ਸੰਗਤ ਦੀ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਸ ਘੱਲੂਘਾਰਾ ਦੇ ਵਿੱਚ ਹਿੱਸਾ ਪਾ ਰਹੇ ਹਨ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਦੀ ਸਮਾਗਮ ਦੀ ਸੇਵਾ ਆਪ ਦੇ ਸਾਹਮਣੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਕਿਰਪਾਲ ਸਿੰਘ ਜੀ ਉਹ ਅਗਲਾ ਸਮਾਗਮ ਦੀ ਸੇਵਾ ਆਪ ਦੇ ਸਾਹਮਣੇ ਰੱਖਣਗੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਮੀਨਾਰ ਵਿਸ਼ੇਸ਼ ਕਰਕੇ ਉਸ ਵਿਸ਼ੇ ਨੂੰ ਸਮਰਪਿਤ ਹੈ ਜਿਹਦਾ ਸਾਰ ਅੰਸ਼ ਕਿਸੇ ਕਵੀ ਨੇ, ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਸਾ। ਇਹ ਇਸ ਦਾ ਮੇਨ ਜੀਸਟ ਹੈ ਜਿਸ ਦੇ ਆਧਾਰ ਦੇ ਉੱਤੇ ਅਸੀਂ ਇਹ ਕੇਸ ਬਿਲਡਅਪ ਕਰਨਾ ਹੈ। ਸਾਡੇ ਨਾਲ ਕੀ ਹੋਇਆ, ਕਿਉਂ ਹੋਇਆ, ਕਿੰਨਾ ਕੁ ਹੋਇਆ, ਅਜੇ ਕੀ ਹੋਣਾ ਹੈ। ਬੇਸਿਕ ਇੱਥੋਂ ਦੇ ਇੰਨੇ ਸਬਜੈਕਟ ਨੂੰ ਐਕਸਪੈਂਡ ਕਰਨਾ ਇਹਨਾਂ ਸਕਾਲਰਾਂ ਨੇ। ਮੈਂ
ਇਸ ਸੈਮੀਨਾਰ ਦੀ ਸ਼ੁਰੂਆਤ ਸਾਡੇ ਮਾਨਯੋਗ ਪ੍ਰਧਾਨ ਜੀ ਸਰਦਾਰ ਗੁਰਦੇਵ ਸਿੰਘ ਜੀ ਕੰਗ ਉਹ ਆਉਣਗੇ, ਮੁੱਖ ਬੁਲਾਰਿਆਂ ਬਾਰੇ ਆਪਣੇ ਮੁਖਾਰਬੰਦ ਤੋਂ ਦੱਸਣਗੇ ਤੇ ਇਸ ਸੈਮੀਨਾਰ ਦੀ ਸ਼ੁਰੂਆਤ ਕਰਨ ਵਾਸਤੇ ਆਪਣੇ ਆਪ ਨੂੰ ਸਰਦਾਰ ਗੁਰਦੇਵ ਸਿੰਘ ਜੀ ਕੰਗ ਆ ਕੇ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਦਸਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਜੋ ਕਿ ਸਿੱਖ ਕੌਮ ਤੇ ਤੀਜਾ ਘੱਲੂਘਾਰਾ ਵਾਪਰਿਆ, ਸੰਤਾਂ ਨੇ ਸ਼ਹੀਦੀ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦੇ ਨਾਲ ਬਹੁਤ ਸਿੰਘ ਸਿੰਘਣੀਆਂ ਭਚੰਗੀਆਂ ਨੇ ਵੀ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਾਧ ਸੰਗਤ ਜੀ, ਇਹ ਇੱਕ ਸਿੱਖ ਕੌਮ ਦਾ ਮੈਂ ਸਮਝਦਾ ਕਿ ਉਸ ਤੀਜਾ ਘੱਲੂਘਾਰਾ ਜੋ ਵਾਪਰਿਆ, ਜੋ ਕਿ ਉਸ ਸਮੇਂ ਦੀ ਮੌਕੇ ਦੀ ਸਰਕਾਰ, ਹਿੰਦੁਸਤਾਨ ਦੀ ਸਰਕਾਰ, ਜਿਹਨਾਂ ਜ਼ਾਲਮਾਂ ਨੇ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਹਰਿਮੰਦਰ ਸਾਹਿਬ ਦੇ ਵਿੱਚ ਫੌਜਾਂ ਵਾੜੀਆਂ, ਉਹਨਾਂ ਹਕੂਮਤਾਂ ਦੇ ਦਿਲ ਦੇ ਵਿੱਚ ਕੀ ਸੀ? ਸਿੱਖ ਕੌਮ ਦੇ ਨਾਲ ਜਦੋਂ ਤੋਂ ਵੀ ਮੈਂ ਸਮਝਦਾ ਕਿ ਇਹ ਕੰਮ 1978 ਤੋਂ ਸ਼ੁਰੂ ਹੋਇਆ, ਜਦੋਂ 13 ਸਿੰਘਾਂ ਨੂੰ ਆਪਣੀਆਂ ਸ਼ਹਾਦਤਾਂ ਪ੍ਰਾਪਤ ਕਰਨੀਆਂ ਪਈਆਂ। ਅੱਜ ਦਾ ਇਹ ਮੈਂ 84 ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲਾਈਵ ਕੀਤਾ। ਦੂਸਰਾ, ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਬਹੁਤ ਜ਼ਿਆਦੀਆਂ ਜਿਹੜੀਆਂ ਸੰਗਤਾਂ ਵਾ ਉਹ ਥੱਲੇ ਇਸ ਵੇਲੇ ਲੰਗਰ ਹਾਲ 'ਚ ਮੌਜੂਦ ਨੇ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹ ਸੈਮੀਨਾਰ ਜਿਹੜਾ ਸ਼ੁਰੂ ਹੋਣ ਲੱਗਾ, ਸਮੂਹ ਸੰਗਤਾਂ ਜਿਹੜੀਆਂ ਵਾ ਜੋ ਉਹਨਾਂ ਨੂੰ ਪ੍ਰਸ਼ਾਦਾ ਛਕ ਲਿਆ ਤੇ ਉਹ ਆ ਕੇ ਦੀਵਾਨ ਹਾਲ ਵਿੱਚ ਹਾਜ਼ਰੀ ਭਰੋ, ਕਿਉਂਕਿ ਇਹ ਪਹਿਲਾਂ ਹੀ ਅਸੀਂ ਤਕਰੀਬਨ 1 ਘੰਟਾ ਲੇਟ ਹੋ ਗਏ ਹਾਂ, ਕਿਉਂਕਿ ਇੱਥੇ ਇੱਕ ਆਨੰਦ ਕਾਰਜ ਸੀ। ਸਾਧ ਸੰਗਤ ਜੀ, ਦੂਸਰਾ, ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਇਸ ਸਿੱਖ ਇਤਿਹਾਸ ਨੂੰ ਦਿਖਾਉਣ ਵਾਸਤੇ ਮੈਂ ਸਮਝਦਾ ਕਿ ਸਾਡੇ ਸਿੱਖ ਕੌਮ ਦੇ ਹਿਸਟੋਰੀਅਨ ਜਿਹੜੇ ਆਏ ਨੇ, ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਭਾਈ ਸੁਲੱਖਣ ਸਿੰਘ ਜੀ ਰਿਆੜ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਜਦੋਂ ਗੁਰੂ ਘਰ ਦੇ ਵਿੱਚ ਵੀ ਸਾਡੇ ਕੋਲ ਢਾਡੀ ਸਿੰਘਾਂ ਦੇ, ਕਵੀਸ਼ਰੀ ਜਥਿਆਂ ਦੇ, ਕੀਰਤਨੀਆਂ ਦੇ, ਕਥਾਵਾਚਕਾਂ ਦੇ ਜਦੋਂ ਅਸੀਂ ਮਹੀਨੇ ਬੁੱਕ ਕਰਦੇ ਹਾਂ ਤੇ ਉਸ ਟਾਈਮ ਅਸੀਂ ਇਹ ਜ਼ਰੂਰ ਧਿਆਨ 'ਚ ਰੱਖਦੇ ਹਾਂ ਕਿ ਕਿਹੜੇ ਮਹੀਨੇ ਕਿਹੜੇ ਜਥੇ ਗੁਰੂ ਘਰ ਦੇ ਵਿੱਚ ਬੁੱਕ ਕੀਤੇ ਜਾਣ। ਬੜੀ ਚੜ੍ਹਦੀ ਕਲਾ ਕਿ ਇਸ ਮਹੀਨਾ ਜੋ ਜੂਨ ਦਾ ਮਹੀਨਾ, ਉਹਦੇ ਵਿੱਚ ਸਾਰੇ ਸਾਡੇ ਕੋਲ ਲਾ ਕਥਾਵਾਚਕ, ਕੀਰਤਨੀਏ, ਭਾਈ ਰਿਆੜ ਸੁਲੱਖਣ ਸਿੰਘ ਜੀ ਰਿਆੜ, ਜਿਨ੍ਹਾਂ ਨੂੰ 1 ਮਹੀਨਾ ਹਾਜ਼ਰੀ ਭਰਨੀ ਆ, ਸਾਰੇ ਜਿਹੜੇ ਜਥੇ ਆ ਉਹ ਗੁਰੂ ਘਰ ਦੇ ਵਿੱਚ ਇਸ ਜੂਨ ਦੇ ਵਿੱਚ ਅਸੀਂ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਆ। ਮੈਂ ਆਪਣੀ ਗੁਰਦੁਆਰਾ ਸਿੱਖ ਸੋਸਾਇਟੀ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਕਰਦਾ ਹਾਂ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਉਹ ਗੁਰਦੁਆਰਾ ਸਿੱਖ ਸੋਸਾਇਟੀ ਤੇ ਦਬਾਬਾ ਐਸੋਸੀਏਸ਼ਨ ਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਲਿਖਿਆ ਗਿਆ। ਮੈਂ ਚੇਚੇ ਤੌਰ ਤੇ ਦਬਾਬਾ ਸਿੱਖ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਜਦੋਂ ਵੀ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਇਹ ਜਥੇਬੰਦੀ ਸਭ ਤੋਂ ਵੱਧ ਮੋਹਰੇ ਆ ਕੇ ਸਾਡੇ ਨਾਲ ਮੋਢਾ ਜੋੜ ਕੇ ਖੜੋਂਦੀ ਆ, ਕਿਉਂਕਿ ਤਾਂ ਹੀ ਸਿੱਖ ਇਤਿਹਾਸ ਨੂੰ ਅਸੀਂ ਆਪਣੇ ਨੂੰ ਦੁਹਰਾ ਸਕਦੇ ਹਾਂ ਜੇ ਅਸੀਂ ਸਾਰੇ ਭਰਾ, ਜਿੰਨੇ ਵੀਰਾਂ ਭੈਣਾਂ ਇੱਕ ਮੰਚ ਦੇ ਇਕੱਠੇ ਹੋ ਕੇ ਇੱਕ ਆਵਾਜ਼ ਦਈਏ। ਅੱਜ ਦੇ ਸਾਡੇ ਕੋਲ, ਮੈਂ ਬਹੁਤਾ ਟਾਈਮ ਨਹੀਂ ਲੈਣਾ, ਅੱਜ ਦੇ ਸਾਡੇ ਕੋਲ ਜਿਹੜੇ ਹਿਸਟੋਰੀਅਨ ਨੇ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ PhD ਚੰਡੀਗੜ੍ਹ, ਦੂਸਰੇ ਡਾਕਟਰ IK ਚੀਮਾ UK ਪੰਜਾਬ ਯੂਨੀਵਰਸਿਟੀ ਲਾਹੌਰ PhD, ਤੇ ਤੀਸਰੇ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਜੋ ਕਿ ਪੰਥਕ ਬੁਲਾਰੇ ਨੇ, ਜੋ ਸਿੱਖ ਸੋਸਾਇਟੀ ਦੇ ਵੀ ਬੁਲਾਰੇ ਨੇ। ਮੈਂ ਇਹਨਾਂ ਸਾਰਿਆਂ ਨੂੰ ਤੇ ਸਮੂਹ ਜਥੇਬੰਦੀਆਂ ਨੂੰ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਵਿੱਚ ਪਹੁੰਚਣ ਤੇ ਜੀ ਆਇਆਂ ਕਹਿੰਦਾ ਹਾਂ, ਧੰਨਵਾਦ ਕਹਿੰਦਾ ਹਾਂ। ਤੇ ਜਿਹੜੇ ਮੇਰੇ ਵੀਰ ਭੈਣਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਦੀਵਾਨ ਹਾਲ 'ਚ ਪਹੁੰਚੋ, ਅਸੀਂ ਉਹਨਾਂ ਸ਼ਹੀਦਾਂ ਨੂੰ ਆਪਣੀ ਅਸਲੀ ਸ਼ਰਧਾਂਜਲੀ ਭੇਟ ਕਰ ਸਕੀਏ ਜਿਨ੍ਹਾਂ ਨੇ ਕੌਮ ਦੇ ਖਾਤਰ, ਸਿੱਖ ਕੌਮ ਦੀ ਖਾਤਰ ਆਪਣੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ, ਕਿਉਂਕਿ ਗੁਰਦੁਆਰਾ ਸਿੱਖ ਸੋਸਾਇਟੀ ਇੱਕ ਟਰਾਈ ਸਟੇਟ ਦੇ ਕੇਂਦਰੀ ਸਥਾਨ ਤੇ ਇਹ ਇੱਕ ਪੰਥਕ ਸਟੇਜ ਹੈ ਜਿੱਥੋਂ ਕਿ ਖਾਲਸੇ ਦੀ ਜੋ ਆਵਾਜ਼ ਬੁਲੰਦ ਹੁੰਦੀ ਆ ਉਹ ਦੁਨੀਆ ਭਰ ਤੇ ਪਹੁੰਚਦੀ ਆ। ਇਸ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਰੇ ਮੇਰੇ ਵੀਰਾਂ ਭੈਣਾਂ ਚਰਨਾਂ 'ਚ ਬੇਨਤੀ ਆ ਵੀ ਭਾਈ ਟਰਾਈ ਸਟੇਟ ਕੀ ਥਰੂ ਯੂਨਾਈਟਿਡ ਸਟੇਟ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਜੋ ਵੀ ਸਭਾਵਾਂ ਸੰਗਤੀ ਰੂਪ ਦੇ ਵਿੱਚ ਸਾਨੂੰ ਇੱਕ ਮੰਚ ਤੇ ਹੋ ਕੇ ਇੱਕ ਪਹਿਰਾ ਦੇਣਾ ਚਾਹੀਦਾ, ਤਾਂ ਕਿ ਅਸੀਂ ਆਪਣੇ ਹੱਕਾਂ ਵਾਸਤੇ, ਆਪਣੀ ਆਜ਼ਾਦੀ ਵਾਸਤੇ ਆਪਣਾ ਸੰਘਰਸ਼ ਕਰ ਸਕੀਏ।
ਹੁਣ ਮੈਂ ਸਾਡੇ ਹੀ ਗੁਰੂ ਘਰ ਦੇ ਭਾਈ ਕਿਰਪਾਲ ਸਿੰਘ ਜੀ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਸਟੇਜ ਦੀ ਕਾਰਵਾਈ ਸ਼ੁਰੂ ਕਰਨ। ਇਹਦੇ ਨਾਲ ਹੀ ਜਿੰਨੇ ਮੇਰੇ ਵੀਰ ਭੈਣਾਂ ਉਹ ਇਸ ਮੁੱਦੇ ਦੇ ਉੱਤੇ ਆਪਣਾ ਫੋਕਸ ਰੱਖਣ ਕਿ ਜੋ ਅੱਜ ਸਾਡੀ ਕੌਮ ਦੇ ਉੱਤੇ ਵਾਪਰ ਰਿਹਾ ਹੈ ਜਾਂ ਸਾਡੀ ਕੌਮ ਦੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਕਿਉਂ ਕੀਤੀਆਂ, ਇਹਨਾਂ ਨੂੰ ਕਿੱਦਾਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਇਹਨਾਂ ਸ਼ਰਾਰਤੀ ਜਿਹੜੇ ਅਨਸਰ ਵੀ ਨੇ, ਕਈ ਵਾਰੀ ਕਿਸੇ ਰੂਪ ਦੇ ਵਿੱਚ ਵੀ ਕੋਈ ਬੰਦੇ ਹੁੰਦੇ ਨੇ, ਉਹਨਾਂ ਨੂੰ ਵੀ ਅੱਜ ਕੱਲ੍ਹ ਪਛਾਣਨ ਦੀ ਜ਼ਰੂਰਤ ਹੈ। ਸੋ ਮੈਂ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਫਿਰ ਮੈਂ ਚੈਨਲ 84 ਵਾਲਿਆਂ ਦਾ ਬਹੁਤ ਧੰਨਵਾਦੀ ਹਾਂ, ਜਿਹੜੇ ਕਿ ਹਮੇਸ਼ਾ ਹੀ 24 ਆਵਰ ਜੋ ਸਿੱਖ ਪੰਥ ਦੀ ਗੱਲ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ ਨੇ ਬੜੇ ਸੁਚੱਜੇ ਢੰਗ ਨਾਲ ਆਪ ਜੀ ਨੂੰ ਦੱਸ ਦਿੱਤਾ ਹੈ ਕਿ ਵੀ ਇਸ ਸੈਮੀਨਾਰ ਦਾ ਮਨੋਰਥ ਉਸ ਹਿਸਟਰੀ ਨੂੰ ਜਾਣਨਾ ਤੇ ਜੋ ਸਿੰਘਾਂ ਸੂਰਮਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਤੋਂ ਅਸੀਂ ਆਪਣੇ ਪਰਨ ਨੂੰ ਦ੍ਰਿੜ ਕਰਨਾ ਕਿ ਖਾਲਸਾ ਜਾਗਦਾ ਹੈ। ਖਾਲਸੇ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਖਾਲਸੇ ਨੂੰ ਬਹੁਤ ਵਾਰੀ ਇਹਨਾਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ। ਜਿਹੜੇ ਪੁਰਾਣੇ ਸਾਡੇ ਲੀਡਰਾਂ ਨੇ ਕੁਝ ਸਮੇਂ ਗਲਤੀਆਂ ਕੀਤੀਆਂ, ਇਹਨਾਂ ਤੇ ਵਸਾਹ ਕੀਤਾ ਤੇ ਉਹ ਵਸਾਹ ਕਰਕੇ ਅਸੀਂ ਉਸ ਦੀ ਕੀਮਤ ਅਜਾ ਤੱਕ ਭਰਦੇ ਆ ਰਹੇ ਹਾਂ ਤੇ ਅੱਗੇ ਪਤਾ ਨਹੀਂ ਕਦੋਂ ਤੱਕ ਭਰਨੀ ਹੈ। ਅਜੇ ਕੱਲ੍ਹ ਦਾ ਹੀ ਵਾਕਿਆਤ ਹੈ ਜੰਮੂ ਦੇ ਵਿੱਚ ਜੋ ਹੋਇਆ, ਉਹ ਇਸ ਸਮੇਂ ਦੀ ਸਰਕਾਰ ਨੇ ਸਾਨੂੰ ਦੱਸ ਦਿੱਤਾ ਕਿ ਸਾਡਾ ਮੁਖੜਾ ਕੀ ਹੈ। ਜੋ ਮੁਹੰਮਦ ਅਲੀ ਜਿਨਾਹ ਨੇ ਉਸ ਸਮੇਂ ਲਫ਼ਜ਼ ਕਹੇ ਸੀ ਕਿ ਵੀ ਅਜੇ ਤੱਕ ਤੁਸੀਂ ਇਹਨਾਂ ਨੂੰ ਗੁਲਾਮ ਹੀ ਦੇਖਿਆ, ਪਰ ਜਦੋਂ ਆਜ਼ਾਦ ਹੋਏ ਫਿਰ ਦੇਖਿਓ ਇਹ ਤੁਹਾਨੂੰ ਕੀ ਰੰਗ ਦਿਖਾਉਣਗੇ। ਇਹ ਰੰਗ ਹੁਣ ਤੱਕ ਦੂਜੀਆਂ ਸਰਕਾਰਾਂ ਰਹੀਆਂ, ਪਰ ਹੁਣ ਜੋ ਇਹ ਹਿੰਦੂ ਸਰਕਾਰ ਆਈ ਹੈ ਉਹਨੇ ਸਾਡੇ ਪੰਜਾਬ ਦੇ ਵਿੱਚ ਵੀ ਇੱਥੋਂ ਤੱਕ ਕਿ ਇਸ ਸਮੇਂ ਸਾਨੂੰ ਹਰਿਮੰਦਰ ਸਾਹਿਬ ਦੇ ਵਿੱਚ ਵੀ ਇਹ ਸ਼ਹੀਦੀ ਦਿਹਾੜਾ ਮਨਾਉਣ ਦੇ ਉੱਤੋਂ ਹਰ ਤਰੀਕੇ ਦਾ ਅੜਿੱਕਾ ਪੈਦਾ ਕੀਤਾ ਗਿਆ ਹੈ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਉਹਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ ਹੈ। ਮੈਂ ਜ਼ਿਆਦਾ ਨਾ ਜਾਂਦਾ ਹੋਇਆ ਇੱਥੇ ਦੱਸਣਾ ਚਾਹੁੰਦਾ ਕਿ ਇਸ ਸੈਮੀਨਾਰ ਦੇ ਵਿੱਚ ਡਾਕਟਰ IK ਚੀਮਾ ਜੋ ਕਿ ਇੰਸਟੀਟਿਊਸ਼ਨਲ ਤੇ ਮਿਨੋਰਿਟੀਜ਼ ਦੇ ਸਪੋਕਸਪਰਸਨ ਨੇ। ਸਿੱਖ ਇੰਡੀਆ ਦੇ ਵਿੱਚ ਇੱਕ ਮਿਨੋਰਿਟੀ ਹੈ ਜਿਹੜੀ ਇਸ ਸਮੇਂ 2% ਤੋਂ ਵੀ ਘੱਟ ਗਿਣਤੀ ਵਿੱਚ ਹੈ। ਸੋ ਸੋਚ ਕੇ ਦੇਖੀਏ ਕਿ ਵੀ ਇੱਕ ਪਾਸੇ 100 ਬੰਦਾ ਖੜਾ ਹੋਵੇ, ਉਹਦੇ ਵਿੱਚ ਸਿਰਫ 2 ਬੰਦੇ ਹੋਣ, ਉਹਨਾਂ ਦੀ ਕਿੰਨੀ ਕੁ ਬੁਕਤ ਹੋਏਗੀ। ਪਰ ਅਸੀਂ ਆਪਣੀ ਦਿੱਖ, ਆਪਣੀ ਦ੍ਰਿੜਤਾ, ਆਪਣੇ ਵਿਸ਼ਵਾਸ ਨਾਲ ਉਹਨਾਂ 100 ਦੇ ਵਿੱਚ ਵੀ ਪੂਰੇ ਚਾਨਣ ਮਨਾਰੇ ਤਰ੍ਹਾਂ ਖੜੇ ਹੁੰਦੇ ਹਾਂ। ਤੇ ਡਾਕਟਰ IK ਚੀਮਾ ਪਹਿਲੇ ਬੁਲਾਰੇ ਹਨ, ਉਹਨਾਂ ਤੋਂ ਬਾਅਦ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਤੇ ਫਿਰ ਡਾਕਟਰ ਅਮਰਜੀਤ ਸਿੰਘ ਜੀ। ਤੇ ਮੈਂ ਇੱਥੇ ਬੇਨਤੀ ਕਰਾਂਗਾ ਡਾਕਟਰ ਚੀਮਾ ਨੂੰ ਕਿ ਉਹ ਸਟੇਜ ਤੇ ਆਉਣ। 1-2 ਲਾਈਨਾਂ ਮੈਂ ਕਹਿ ਕੇ ਉਹਨਾਂ ਨੂੰ ਸਟੇਜ ਦੇਵਾਂਗਾ। ਸਿੱਖਾਂ ਦੀ ਆਪਣੇ ਅੰਮ੍ਰਿਤ ਦਾਤੇ ਵਾਂਗ ਇਹੋ ਅਰਦਾਸ ਸਦੀਵੀ ਕਾਲ ਹੁੰਦੀ ਰਹੀ। ਜੂਝ ਮਰੋਂ ਰਣ ਮੈਂ ਤਜ ਭੈ, ਪ੍ਰਭ ਤੁਮ ਤੇ ਸਿਆਮ ਇਹ ਵਰ ਦੀਜੈ। ਪਰ ਪ੍ਰਭ ਤੁਮ ਤੇ ਸਿਆਮ ਇਹ ਵਰ ਪਾਵੈ। ਜੋ ਮਨੁੱਖ ਆਪਣੇ ਬੀਤੇ ਸਮੇਂ ਦੇ ਝੋਰੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਫਿਕਰ ਤੇ ਅੰਦੇਸੇ ਵਿੱਚ ਸਮਾਂ ਗਵਾ ਲੈਂਦਾ ਹੈ, ਉਹ ਸਫਲ ਜੀਵਨ ਨਹੀਂ ਹੋ ਸਕਦਾ। ਸਫਲਤਾ ਦਾ ਮੂੰਹ ਕੇਵਲ ਉਹ ਹੀ ਵੇਖ ਸਕਦਾ ਹੈ ਜਿਸ ਨੇ ਵਰਤਮਾਨ ਸਮੇਂ ਦੀ ਸੰਭਾਲ ਕੀਤੀ ਹੈ। ਬੀਤੇ ਦਾ ਝੋਰਾ ਭਵਿੱਖ ਦਾ ਅੰਦੇਸਾ ਵਰਤਮਾਨ ਦੀ ਮੌਤ ਕਰ ਦਿਆ ਕਰਦਾ ਹੈ। ਹਾਂ, ਬੀਤੇ ਸਮੇਂ ਦੀ ਜਾਂਚ ਪੜਤਾਲ ਵਰਤਮਾਨ ਲਈ ਸੇਧ ਦੇ ਕੇ ਭਵਿੱਖ ਨੂੰ ਉਜਲਾ ਬਣਾ ਦੇਣ ਦੇ ਵਿੱਚ ਸਮਰੱਥ ਹੁੰਦੀ ਹੈ। ਹਾਂ, ਬੀਤੇ ਸਮੇਂ ਦੀ ਜਾਂਚ ਪੜਤਾਲ ਵਰਤਮਾਨ ਲਈ ਸੇਧ ਦੇ ਕੇ ਭਵਿੱਖ ਨੂੰ ਉਜਲਾ ਬਣਾ ਦੇਣ ਦੀ ਸਮਰੱਥਾ ਰੱਖਦੀ ਹੈ। ਇਹ ਮੈਂ ਲਾਈਨ ਜਾਣ ਕੇ ਦੁਹਰਾਈ ਹੈ ਕਿਉਂਕਿ ਇਹੀ ਹੀ ਮਨੋਰਥ ਹੈ ਇਸ ਸੈਮੀਨਾਰ ਦਾ। ਕਿਉਂ ਕੀਤੋ ਵਸਾ ਇਸ ਸੈਮੀਨਾਰ ਨੂੰ ਇੱਕ ਲੀਡ ਚਿੰਨ੍ਹ ਮਾਤਰ ਲੀਡ ਕਰੇਗਾ
ਤੇ ਡਾਕਟਰ ਚੀਮਾ ਆਉਣਗੇ, ਜਿਨ੍ਹਾਂ ਵਾਸਤੇ 45 ਮਿੰਟ ਦਾ ਸਮਾਂ ਹੈ। ਡਾਕਟਰ ਚੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜ਼ਰਾ ਜ਼ੋਰ ਨਾਲ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤਾਂ ਤੁਸੀਂ ਮੇਰੇ ਵਿਚਾਰ ਅੱਜ ਸੁਣਨੇ ਆ ਤੇ ਥੋੜੀ ਜਿਹੀ ਮੇਰੀ ਮਦਦ ਇਹ ਕਰੋ ਵੀ ਇਸ ਰੋਸਟਰਮ ਦੀ ਜ਼ਰਾ ਸਾਈਡ ਬਦਲੋ, ਕਿਉਂਕਿ ਮੈਂ ਐਡੇ ਵੱਡੇ ਸ਼ਹੀਦ ਦੇ ਵੱਲ ਪਿੱਠ ਕਰਕੇ ਗੱਲ ਨਹੀਂ ਕਰ ਸਕਦਾ। ਇਸ ਵਾਸਤੇ ਇਹਨੂੰ ਥੋੜਾ ਜਿਹਾ ਚੇਂਜ ਕਰੋ ਤੇ ਇੱਧਰ ਕਰ ਦਿਓ, ਜਾਂ ਥੋੜਾ ਜਿਹਾ ਇੱਧਰ ਕਰ ਦਿਓ। ਹੁਣ ਠੀਕ ਹੋ ਗਿਆ। ਮੈਂ ਅੱਜ ਗੁਰੂ ਦੀ ਹਜ਼ੂਰੀ 'ਚ ਹਾਜ਼ਰ ਹੋਇਆ ਤਾਂ ਦਿਲ ਨੂੰ ਬਹੁਤ ਚੰਗਾ ਲੱਗਾ ਹੈ, ਕਿਉਂਕਿ ਤੁਸੀਂ ਇੱਕ ਮੁਸਲਮਾਨ ਨੂੰ ਬੁਲਾ ਕੇ ਬਹੁਤ ਸਨਮਾਨਿਆ ਹੈ ਔਰ ਉਸ ਸਾਂਝ ਦੀ ਯਾਦ ਦਵਾਈ ਹੈ ਜਿਹੜੀ ਇੱਕ ਓਂਕਾਰ ਦੀ ਸਾਂਝ ਹੈ, ਜਿਹੜੀ ਸਾਡੇ ਦਰਮਿਆਨ ਸਭ ਤੋਂ ਵੱਡੀ ਸਾਂਝ ਹੈ। ਇਹ ਉਹ ਸਾਂਝ ਅੱਜ ਫਿਰ ਤਾਜ਼ਾ ਹੋ ਰਹੀ ਹੈ ਜਿਹੜੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਮੁਸਲਮਾਨਾਂ ਦੇ ਨਾਲ ਚੱਲੀ ਆ ਰਹੀ ਹੈ। ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਜੀ ਦੀ ਸਾਂਝ, ਗੁਰੂ ਅਮਰਦਾਸ ਜੀ ਤੇ ਉਹਨਾਂ ਦੇ ਮੁਸਲਮਾਨ ਮੰਜੀਦਾਰਾਂ ਦੀ ਸਾਂਝ, ਪੰਜਵੇਂ ਪਾਤਸ਼ਾਹ ਦੀ ਤੇ ਮੀਆਂ ਮੀਰ ਜੀ ਦੀ ਸਾਂਝ, ਪੀਰ ਬੁੱਧੂ ਸ਼ਾਹ ਜੀ ਦੀ ਤੇ ਛੇਵੇਂ ਪਾਤਸ਼ਾਹ ਦੀ ਸਾਂਝ, ਨਬੀ ਖਾਨ ਗਨੀ ਖਾਨ ਤੇ 10ਵੇਂ ਪਾਤਸ਼ਾਹ ਦੀ ਸਾਂਝ, ਫਕੀਰ ਖਾਨਦਾਨ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਾਂਝ। ਸੋ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹਾਂਗਾ, ਕਿਉਂਕਿ ਥੋੜੀ ਦੇਰ ਪਹਿਲੇ ਭਾਈ ਸਾਹਿਬ ਨੇ ਕਿਹਾ ਵੀ ਇਹ ਸਾਰਾ ਕੁਝ 1978 ਸ਼ੁਰੂ ਹੋਇਆ, ਪਰ ਕੱਲੂਕਾਰੇ 84 ਦਾ ਹਮਲਾ ਮੈਂ ਇਤਿਹਾਸਕਾਰ ਹੋਣ ਦੇ ਨਾਤੇ ਸਮਝਦਾ ਹਾਂ ਉਨੀ ਦੇਰ ਨੌਜਵਾਨ ਨਸਲ ਨੂੰ ਸਮਝ ਨਹੀਂ ਆ ਸਕਦਾ ਜਿੰਨੀ ਦੇਰ ਤੁਸੀਂ ਤਾਰੀਖ ਦੇ ਵਿੱਚ ਜਾ ਕੇ ਸਿੱਖਾਂ ਦੀ ਹੋਂਦ ਤੇ ਸਿੱਖਾਂ ਦੇ ਸੰਘਰਸ਼ ਨੂੰ ਸਮਝਦੇ ਨਹੀਂ। ਮੈਂ ਇਹ ਸਮਝਦਾ ਹਾਂ ਕਿ ਸਿੱਖੀ ਦਾ ਵਿਰੋਧ ਤੇ ਸਿੱਖਾਂ ਤੇ ਹਮਲਿਆਂ ਦਾ ਆਗਾਜ਼ ਉਸੇ ਸਮੇਂ ਹੋ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੂ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤੇ ਦੂਸਰੇ ਪਾਸੇ ਇਹ ਕਿਹਾ ਕਿ ਕਲ ਕਾਤੇ ਰਾਜੇ ਕਾ ਸਾਈ। ਉਹਦੇ ਨਾਲ ਦੋ ਤਰ੍ਹਾਂ ਦੀਆਂ ਕਮਿਊਨਿਟੀਆਂ ਇਨੋਏ ਹੋਈਆਂ। ਇੱਕ ਤਾਂ ਬ੍ਰਾਹਮਣ, ਕਿਉਂਕਿ ਉਹਦਾ ਜਾਤੀਵਾਦ 'ਚ ਵੰਡਿਆ ਹੋਇਆ ਸਮਾਜ, ਤੇ ਉਸ ਜਾਤੀਵਾਦ ਦੇ ਨਾਂ 'ਤੇ ਉਹਦਾ ਜਿਹੜਾ ਕਾਰੋਬਾਰ ਸੀ ਉਹ ਬਾਬਾ ਜੀ ਨੇ ਬੰਦ ਕਰ ਦਿੱਤਾ। ਤੇ ਦੂਸਰੇ ਪਾਸੇ ਉਹ ਮੁਸਲਮਾਨ ਹਮਲਾਵਰ ਤੇ ਮੁਗਲ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ, ਜਿਹੜੇ ਇੱਕ ਪਾਸੇ ਤੇ ਖੁਰਾਸਾਨ ਤੇ ਹੋਰ ਥਾਵਾਂ ਤੋਂ ਮਾਰ ਖਾਂਦੇ ਰਹੇ, ਤਾਂ ਬਾਬਰ ਬਾਦਸ਼ਾਹ ਜਿਹੜਾ ਬਾਨੀ ਹੈ ਮੁਗਲ ਰਾਜ ਦਾ, ਉਹਦੀ ਆਪਣੀ ਪਰੰਪਰਾ ਇਹ ਸੀ ਕਿ ਉਹਦੀ ਸੱਕੀ ਭੈਣ ਨੂੰ ਉਹਦੀ ਨਾਨੀ ਉਹਦੇ ਦੁਸ਼ਮਣ ਸ਼ਿਬਾਨੀ ਖਾਨ ਦੀ ਰਖੇਲ ਰਖਵਾ ਕੇ ਬਾਬਰ ਦੀ ਜਾਨ ਬਚਾ ਕੇ ਹਿੰਦੁਸਤਾਨ ਤੱਕ ਬਾਬਰ ਨੂੰ ਪਹੁੰਚਾਉਣ 'ਚ ਕਾਮਯਾਬ ਹੋਈ ਸੀ। ਪਰ ਜਦੋਂ ਇਹ ਕਾਰੋਬਾਰ ਬੰਦ ਹੋਏ ਤੇ ਉਹਦੇ ਬਾਅਦ ਸਿੱਖੀ ਇੱਕ ਵਾਹਿਦ ਧਰਮ ਸੀ ਜਿਹਨੇ ਉਸ ਸਮੇਂ ਦੇ ਧਰਮ ਦੇ ਨਾਂ 'ਤੇ ਕਾਰੋਬਾਰ ਕਰਨ ਵਾਲਿਆਂ ਨੂੰ ਤੇ ਸਿਆਸਤ ਦੇ ਨਾਂ 'ਤੇ ਕਲਾਸ 'ਚ ਵੰਡਣ ਵਾਲੇ ਹਿੰਦੁਸਤਾਨ ਦੇ ਤਬਕੇ ਨੂੰ ਚੈਲੰਜ ਕੀਤਾ। ਇਸ ਵਾਸਤੇ ਸਾਨੂੰ ਨਜ਼ਰ ਆਉਂਦਾ ਹੈ ਦਰਬਾਰ ਸਾਹਿਬ 'ਤੇ ਹਮਲਾ ਇੱਕ ਤਾਂ 1984 'ਚ ਹੋਇਆ, ਪਰ ਥੋੜ੍ਹਾ ਜਿਹਾ ਇਤਿਹਾਸ 'ਚ ਵੇਖੋ ਤਾਂ ਪਹਿਲਾ ਹਮਲਾ ਦਰਬਾਰ ਸਾਹਿਬ 'ਤੇ 1571 ਤਕਰੀਬਨ 4 ਸਦੀਆਂ ਪਹਿਲਾਂ ਪਲਾਨ ਕੀਤਾ ਗਿਆ। ਔਰ ਉਹ ਕਿਹਦੇ ਕਹਿਣ 'ਤੇ ਕੀਤਾ ਗਿਆ? ਮਹੇਸ਼ ਦਾਸ, ਜਿਹਨੂੰ ਬੀਰਬਲ ਕਿਹਾ ਜਾਂਦਾ ਹੈ। ਬੀਰਬਲ ਜਿਹਨੂੰ ਸਾਡੇ ਅੱਜ ਕੱਲ੍ਹ ਬਹੁਤ ਸਾਰੇ ਫਿਲਮਾਂ ਵੇਖਣ ਵਾਲੇ ਕਹਿੰਦੇ ਵੀ ਬੀਰਬਲ ਜਿਹੜਾ ਸੀ ਬਹੁਤ ਹੀ ਸਿਆਣਾ ਜਿਹੜਾ ਸੀ, ਉਹ ਅਕਬਰ ਦਾ ਦਰਬਾਰੀ ਸੀ। ਇਸੇ ਹੀ ਸਿਆਣੇ ਅਕਬਰ ਦੇ ਦਰਬਾਰੀ ਨੇ ਸੁਲੀ ਖਾਨ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਘੱਲਿਆ ਸੀ। ਇਹ ਹੋਰ ਗੱਲ ਹੈ ਕਿ ਸੁਲੀ ਖਾਨ ਆਪਣੇ ਇਸ ਪਲਾਨ 'ਚ ਕਾਮਯਾਬ ਨਹੀਂ ਹੋ ਸਕਿਆ ਔਰ ਸੜ ਕੇ ਮਰ ਗਿਆ, ਲੇਕਿਨ ਉਸੇ ਸਮੇਂ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ। ਹੋ ਜਾਣਾ ਸੀ, ਨਹੀਂ ਹੋਇਆ, ਗੁਰੂ ਨੇ ਰੱਖ ਲਿਆ, ਬਚਾ ਲਿਆ। ਪਰ ਤੁਸੀਂ ਇਹ ਦੇਖੋ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਚੰਦੂ ਦੀ ਸਾਜ਼ਿਸ਼ ਸਾਡੇ ਸਾਹਮਣੇ ਹੈ। ਔਰ ਸਿਰਫ ਮੈਂ ਚੰਦੂ ਨੂੰ ਜ਼ਿੰਮੇਦਾਰ ਨਹੀਂ ਸਮਝਦਾ, ਉਹ ਮੁਗਲ ਰਾਜ ਜਿਹੜਾ ਲੋਕਾਂ ਕੋਲੋਂ ਹੱਕ ਖੋ ਰਿਹਾ ਸੀ, ਜਿਹੜਾ ਲੋਕਾਂ ਕੋਲੋਂ ਜਿਜ਼ੀਆ ਮੰਗ ਰਿਹਾ ਸੀ, ਉਹਦੇ ਖਿਲਾਫ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਖਲੋਤੇ ਔਰ ਜਿਸ ਤਰ੍ਹਾਂ ਉਹਨਾਂ ਨੇ ਰੈਜ਼ਿਸਟੈਂਸ ਦੀ ਬੁਨਿਆਦ ਰੱਖੀ ਇੱਕ ਅਜਿਹੇ ਰਾਜ ਦੇ ਖਿਲਾਫ ਜਿਹੜਾ
ਲੋਕਾਂ ਤੇ ਟੈਕਸ ਲਾਵੇ, ਨਜਾਇਜ਼ ਟੈਕਸ ਲਾਵੇ, ਇਹ ਵਾ ਜੀ ਸਾਨੂੰ ਇਤਿਹਾਸ 'ਚ ਹੋਰ ਕਿਸੇ ਰੈਜ਼ਿਸਟੈਂਸ ਦੀ ਮਿਸਾਲ ਨਹੀਂ ਮਿਲਦੀ। ਪਰ ਉੱਥੇ ਵੀ ਤੁਸੀਂ ਦੇਖ ਲਓ ਕਿ ਇੱਕ ਪਾਸੇ ਬ੍ਰਾਹਮਣ ਤੇ ਦੂਸਰੇ ਪਾਸੇ ਉਸ ਵਕਤ ਦੇ ਰਾਜ ਕਰਨ ਵਾਲੇ ਮੁਗਲ ਰਲ ਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਦੇ ਹਨ। ਤੇ ਅੱਗੇ ਜੇ ਗੱਲ ਚੱਲੇ ਤਾਂ ਇੱਕ ਪਾਸੇ 6ਵੇਂ ਪਾਤਸ਼ਾਹ ਨੂੰ ਕੈਦ ਕੀਤਾ ਜਾਂਦਾ ਹੈ, ਫਿਰ ਬੰਦੀ ਛੋੜ ਅਸੀਂ ਮਨਾਉਂਦੇ ਹਾਂ। ਉਹ ਤਾਂ ਹਿੰਦੂਆਂ ਨੂੰ, ਰਾਜਿਆਂ ਨੂੰ, 52 ਰਾਜਿਆਂ ਨੂੰ ਉੱਥੋਂ ਮੁਕਤੀ ਦਿਵਾਉਂਦੇ ਨੇ, ਪਰ ਦੂਸਰੇ ਪਾਸੇ ਬ੍ਰਾਹਮਣ ਸ੍ਰੀ ਗੋਬਿੰਦਪੁਰ ਸਾਹਿਬ ਦੇ ਕਿਲੇ 'ਤੇ ਨਾ ਸਿਰਫ ਕਬਜ਼ਾ ਕਰ ਲੈਂਦੇ ਨੇ, ਬਲਕਿ ਉਹਨਾਂ ਦੀ ਪੂਰੀ ਜ਼ਿੰਦਗੀ 'ਚ ਬਾਰ-ਬਾਰ ਉਹਨਾਂ 'ਤੇ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਸ਼ਹੀਦੀ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਕਦੇ ਕਾਮਯਾਬ ਨਹੀਂ ਹੁੰਦੀ। ਤੇ 10ਵੇਂ ਪਾਤਸ਼ਾਹ ਤੱਕ ਆ ਜਾਓ। 10ਵੇਂ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਤੇ ਉਹਦੇ ਬਾਅਦ ਹੀ ਪਹਾੜੀ ਰਾਜੇ ਉਹਨਾਂ ਦੇ ਖਿਲਾਫ ਹੋਏ, ਕਿਉਂਕਿ 10ਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਬਿਮਾਰੀਆਂ ਦਾ, ਸਾਰੇ ਦੇ ਸਾਰੇ ਮਸਲਿਆਂ ਦਾ ਇੱਕ ਹੱਲ ਦਿੱਤਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਪਰ ਉਹ ਰਾਜ ਕਰੇਗਾ ਖਾਲਸਾ ਦਾ ਵਿਚਾਰ ਨਾ ਤਾਂ ਮੁਗਲਾਂ ਨੂੰ ਪਚਿਆ ਤੇ ਨਾ ਹੀ ਪਹਾੜੀ ਰਾਜਿਆਂ ਨੂੰ, ਕਿਉਂਕਿ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਇਸ ਵਾਸਤੇ ਕੀਤੀ ਸੀ ਕਿ ਤੁਸੀਂ ਰਾਜ ਦੀ ਮੰਗ ਕਰੋ, ਆਪਣੀ ਵੱਖਰੀ ਹੋਂਦ ਦੀ ਗੱਲ ਕਰੋ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਤੇ ਕਰੀ ਜਾਂਦੇ ਹਾਂ ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਪਰ ਇਹ ਕੋਈ ਅਰਦਾਸ ਨਹੀਂ ਹੈ, ਇਹ ਕੋਈ ਦੋੜਾ ਨਹੀਂ ਹੈ, ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਰਾਜ ਵਾਸਤੇ ਕੰਮ ਕਰੋ। ਔਰ ਉਹਦੇ ਬਾਅਦ ਜਿੰਨੀਆਂ ਸ਼ਹੀਦੀਆਂ ਹੋਈਆਂ ਉਹ ਸਾਰੀਆਂ ਦੀਆਂ ਸਾਰੀਆਂ ਇਸੇ ਕਾਰਨ ਹੋਈਆਂ। ਮੈਂ ਥੋੜੀ ਜਿਹੀ ਗੱਲ ਇਹ ਕਰਨਾ ਚਾਹਾਂਗਾ ਕਿ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਜੇ ਕੌਮਾਂ ਦੇ ਕੋਲ ਰਾਜ ਹੋਵੇ ਤੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਨਾ ਹੋਵੇ ਤੇ ਉਹਨਾਂ ਦੀ ਹਾਲਤ ਕੀ ਹੋ ਜਾਂਦੀ ਹੈ। ਗੁਰੂ ਸਾਹਿਬ ਦੇ ਇਸ ਆਦੇਸ਼ ਦੀ ਸਮਝ ਸਹੀ ਮਾਅਨਿਆਂ ਵਿੱਚ ਬੰਦਾ ਸਿੰਘ ਬਹਾਦਰਿਆਂ ਹੀ 1744 ਦੇ ਵਿੱਚ ਜਦ ਲਖਪਤ ਰਾਏ ਨੇ ਜਾ ਕੇ ਲਾਹੌਰ ਦੇ ਗਵਰਨਰ ਦੇ ਪੈਰਾਂ 'ਚ ਪੱਗ ਰੱਖੀ ਔਰ ਸਿੱਖਾਂ ਦਾ ਪਹਿਲਾ ਘੱਲੂਕਾਰਾ ਕਰਾਇਆ, ਤਾਂ ਉਸ ਤੋਂ ਪਤਾ ਚੱਲ ਜਾਣਾ ਚਾਹੀਦਾ ਹੈ ਕਿ ਰਾਜ ਨਾ ਹੋਵੇ ਤੇ ਕੌਮਾਂ ਦੀ ਹਾਲਤ ਕੀ ਹੋ ਜਾਂਦੀ ਹੈ। ਸਿਰਫ ਇੰਨਾ ਹੀ ਨਹੀਂ ਹੋਇਆ, ਰਾਜ ਮੁੱਕਣ ਦੇ ਫੌਰਨ ਬਾਅਦ 1762 ਦੇ ਵਿੱਚ ਅਬਦਾਲੀ ਨੂੰ ਸੱਦਾ ਦੇਣ ਵਾਲਾ ਕੌਣ ਸੀ? ਉਹ ਸੀ ਹਰਭਗਤ ਨਰੰਜੜੀਆਂ, ਜਿਹੜਾ ਜੰਡਿਆਲੇ ਦਾ ਇੱਕ ਬ੍ਰਾਹਮਣ ਸੀ, ਜਿਨੇ ਕਾਬਲੀ ਮਲ ਦੇ ਹੋਰ ਅਫਗਾਨਾਂ ਦੇ ਨਾਲ ਰਲ ਕੇ 15,000 ਸਿੱਖਾਂ ਦਾ ਘੱਲੂਕਾਰਾ 1762 ਦੇ ਵਿੱਚ ਕਰਾਇਆ। ਸੋ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਘੱਲੂਕਾਰੇ ਕਿਉਂ ਹੁੰਦੇ ਨੇ, ਘੱਲੂਕਾਰੇ ਪਲਾਨ ਕੌਣ ਕਰਦਾ ਹੈ, ਘੱਲੂਕਾਰੇ ਕਰਨ ਵਾਲਿਆਂ ਨੂੰ ਸੱਦਣ ਵਾਲੇ ਕੌਣ ਸਨ। ਪਰ ਤੁਸੀਂ ਅੱਗੇ ਦੇਖੋ, ਮੈਂ ਤਾਂ ਕਹਿੰਦਾ ਕਿ ਤਾਰੀਖ ਸਿੱਖਾਂ ਦੀ ਇਸ ਤਰ੍ਹਾਂ ਜੁੜੀ ਹੋਈ ਹੈ ਕਿ ਸਿੱਖਾਂ ਨੂੰ ਬਹੁਤ ਕਲੀਅਰ ਮੈਸੇਜ ਦੇ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਉਹ ਧਰਤੀ ਜਿਹੜੀ ਲਹੂ ਲਿਬੜੀ ਸੀ, ਜਦ ਰਾਜ ਕਾਇਮ ਕਰਦੇ ਨੇ ਖਾਲਸੇ ਦਾ, ਤੇ ਦੁਨੀਆ ਨੂੰ ਪਹਿਲੀ ਵਾਰੀ ਦੱਸਦੇ ਨੇ ਕਿ ਖਾਲਸੇ ਦੇ ਰਾਜ ਦਾ ਮਤਲਬ ਕੀ ਹੈ ਔਰ ਖਾਲਸਾ ਸਰਬੱਤ ਦਾ ਜਿਹੜਾ ਭਲਾ ਸਭ ਦਾ ਚਾਹੁੰਦਾ ਹੈ ਉਹਦਾ ਮਤਲਬ ਕੀ ਹੈ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਿੰਦੁਸਤਾਨ 'ਚ ਨਾ ਕਦੇ ਕਿਸੇ ਨੇ ਕੀਤਾ ਤੇ ਨਾ ਕਦੇ ਕਿਸੇ ਨੇ ਕਰਨਾ। ਇਹ ਉਹ ਰਾਜ ਜਿਸ 'ਚ 35,000 ਮੁਸਲਮਾਨ ਬੱਚੇ ਆਪਣੇ ਧਰਮ ਦੀ ਤਾਲੀਮ ਹਾਸਲ ਕਰਦੇ ਸਨ। ਇਹ ਉਹ ਰਾਜ ਜਿਹਦੇ ਵਿੱਚ 1 ਲੱਖ ਰੁਪਈਏ ਦੇ ਵਿੱਚ ਕੁਰਾਨ ਖਰੀਦਿਆ ਗਿਆ। ਇਹ ਉਹ ਰਾਜ ਜਿਹਦੇ ਵਿੱਚ ਨਾ ਕਿਸੇ ਨੇ ਕੋਈ ਮੰਦਰ ਢਾਇਆ, ਨਾ ਮਸਜਿਦ ਢਾਈ, ਤੇ ਨਾ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਕੀਤਾ ਤੇ ਨਾ ਹੀ ਸਿੱਖ ਕੀਤਾ, ਬਲਕਿ ਇਹ ਉਹ ਰਾਜ ਸੀ ਜਿਹਦੇ ਬਾਰੇ ਅੱਜ ਅੰਗਰੇਜ਼ ਵੀ ਲਿਖਦੇ ਆ ਕਿ ਉਹ ਸਹੀ ਮਾਅਨਿਆਂ ਦੇ ਵਿੱਚ ਅਜਿਹਾ ਰਾਜ ਸੀ ਜਿਹੜਾ ਜੇ ਰਾਜ ਦੁਬਾਰਾ ਕਾਇਮ ਨਹੀਂ ਹੋਣਾ। ਇਹ ਤਾਂ ਉਹਨਾਂ ਦੀ ਰਾਜ ਦੀ ਅਜ਼ਮਤ ਹੈ, ਪਰ ਜੇ ਰਾਜ ਖੁੱਸ ਜਾਵੇ ਤਾਂ ਫੇਰ ਕੀ ਹੁੰਦਾ, ਮੈਂ ਉੱਧਰ ਲੈ ਕੇ ਆਉਣਾ ਤੁਹਾਨੂੰ। ਰਾਜ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਹੁੰਦਾ ਹੈ ਤੇ ਉਹੋ ਹੀ ਮਹਾਰਾਣੀ ਜਿੰਦਾਂ, ਜਿਹਨੂੰ ਅੰਗਰੇਜ਼ ਦੀਆਂ ਫੌਜਾਂ ਸਲੂਟ ਕਰਨ, ਜਿਹਦੇ ਸਾਹਮਣੇ ਪਰੇਡ ਕਰਦੀਆਂ ਹੋਈਆਂ ਗੁਜ਼ਰਨ, ਜਦ ਰਾਜ ਮੁੱਕਾ ਤੇ ਉਸੇ ਮਹਾਰਾਣੀ ਜਿੰਦਾਂ ਨੂੰ ਉਹਦੇ ਵਾਲਾਂ ਤੋਂ ਫੜ ਕੇ ਧਰੂ ਕੇ ਲਾਹੌਰ ਤੋਂ ਸ਼ੇਖਪੁਰੇ ਦੇ ਕਿਲੇ 'ਚ ਲੈ ਕੇ ਜਾਂਦੀਆਂ ਨੇ। ਤੇ ਸਿਰਫ ਗੱਲ ਇੱਥੇ ਹੀ ਨਹੀਂ ਮੁੱਕਦੀ, ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਸਿੱਖੀ ਤੋਂ ਵੱਖ ਕਰਨ ਲਈ ਇੰਗਲਿਸਤਾਨ ਖੜਿਆ ਜਾਂਦਾ ਹੈ। ਉੱਥੇ ਉਹਨਾਂ ਦਾ ਧਰਮ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਕੋਈ ਏਡੀ ਸਿੰਪਲ ਨਹੀਂ ਹੈ ਕਿ ਅੰਗਰੇਜ਼ ਇੰਨੀ ਦੂਰੋਂ ਮਹਾਰਾਜਾ ਦਲੀਪ ਸਿੰਘ ਨੂੰ ਚੁੱਕ ਕੇ ਉੱਥੇ ਲੈ ਗਏ। ਕਿਉਂ ਲੈ ਕੇ ਗਏ? ਤਾਂ ਕਿ ਸਿੱਖੀ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ ਜਾਏ, ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖੀ ਇੱਕ ਅਜਿਹਾ ਧਰਮ ਹੈ ਜਿਸ 'ਚ ਪੋਲੀਟੀਕਲ ਪੋਟੈਂਸ਼ੀਅਲ ਹੈ, ਔਰ ਅਗਰ ਇਹ ਲੋਕ ਆਪਣੇ ਧਰਮ ਨਾਲ ਜੁੜੇ ਰਹੇ ਤਾਂ ਰਾਜ ਦੀ ਮੰਗ ਵੀ ਕਰਨਗੇ, ਕਿਉਂਕਿ ਰਾਜ ਬਿਨਾਂ ਨਾ ਧਰਮ ਚਲੇ ਹੈ
ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਉਹੀ ਦਲੀਪ ਸਿੰਘ ਜਦ ਫਿਰ ਆਪਣੇ ਸਿੱਖੀ ਧਰਮ ਨਾਲ ਜੁੜਦਾ ਹੈ ਤਾਂ ਫਿਰ ਰਾਜ ਦੀ ਮੰਗ ਕਰਦਾ ਹੈ। ਸੋ ਅੱਗੇ ਡਾਕਟਰ ਸਾਹਿਬ ਤੇ ਇਸ ਗੱਲ ਦੇ ਮਾਹਰ ਨੇ, ਡਾਕਟਰ ਗੁਰਦਰਸ਼ਨ ਸਿੰਘ, ਉਹ ਹੋਰ ਇਹ 'ਤੇ ਜ਼ੋਰ ਦੇ ਕੇ ਗੱਲ ਕਰਨਗੇ ਕਿ ਸਿੱਖਾਂ ਦੇ ਖਿਲਾਫ ਕਿਸੇ ਨੇ ਵੀ ਘੱਟ ਨਹੀਂ ਕੀਤੀ। ਜੇ ਮੁਗਲਾਂ ਨੇ ਗੁਰੂਆਂ ਦੀ ਸ਼ਹੀਦੀਆਂ ਕੀਤੀਆਂ ਨੇ ਤੇ ਅੰਗਰੇਜ਼ਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਸਿੱਖਾਂ ਕੋਲੋਂ ਉਹਨਾਂ ਦੀ ਕਿੰਗਡਮ ਖੋਲ੍ਹਣ ਵਾਲੇ ਅੰਗਰੇਜ਼, ਆਰੀਆ ਸਮਾਜ ਮੂਵਮੈਂਟ 1856 'ਚ ਬਣਾਉਣ ਵਾਲੇ ਅੰਗਰੇਜ਼, ਜਿਹੜੀ ਨਾ ਸਿਰਫ ਮੁਸਲਮਾਨਾਂ ਦੇ ਹੋਣ 'ਤੇ ਬਲਕਿ ਸਿੱਖਾਂ ਦੀ ਹੋਣ 'ਤੇ ਵੀ ਬਾਰ-ਬਾਰ ਹਮਲੇ ਕਰਦੀ ਰਹੀ। ਔਰ ਮਾਮਲਾ ਇੱਥੇ ਤੱਕ ਪਹੁੰਚਿਆ ਕਿ 1892 ਦੇ ਵਿੱਚ ਜਦੋਂ ਦਿਆਲ ਸਿੰਘ ਮਜੀਠੀਆ ਪੂਰਾ ਹੋਇਆ ਤੇ ਉੱਥੇ ਦੇ ਹਿੰਦੂਆਂ ਨੇ ਜਾ ਕੇ ਲਾਹੌਰ ਹਾਈ ਕੋਰਟ ਦਾ ਰਿਕਾਰਡ ਕੱਢ ਕੇ ਵੇਖੋ, ਉੱਥੇ ਜਾ ਕੇ ਪਟੀਸ਼ਨ ਦਾਇਰ ਕੀਤੀ ਕਿ ਸਿੱਖੀ ਕੋਈ ਵੱਖਰਾ ਧਰਮ ਨਹੀਂ ਹੈ, ਇਹ ਤਾਂ ਹਿੰਦੂ ਮਤ ਦਾ ਹਿੱਸਾ ਹੈ। ਇਸ ਵਾਸਤੇ ਇਹਦੀ ਜਿਹੜੀ ਜ਼ਮੀਨ ਜਾਇਦਾਦ ਦਿਆਲ ਸਿੰਘ ਮਜੀਠੀਆ ਛੱਡ ਕੇ ਗਿਆ ਹੈ ਇਹ ਹਿੰਦੂਆਂ ਨੂੰ ਦਿੱਤੀ ਜਾਏ। ਔਰ ਉਹਨਾਂ ਨੇ ਹਾਈ ਕੋਰਟ ਕੋਲੋਂ ਫੈਸਲਾ ਵੀ ਕਰਾ ਲਿਆ ਕਿ ਸਿੱਖੀ ਕੋਈ ਵੱਖਰਾ ਧਰਮ ਨਹੀਂ ਬਲਕਿ ਹਿੰਦੂ ਮਤ ਦਾ ਹਿੱਸਾ ਹੈ। ਇਸੇ ਵਾਸਤੇ ਹੀ ਭਾਈ ਕਾਹਨ ਸਿੰਘ ਨਾਭਾ ਨੂੰ ਹਮ ਹਿੰਦੂ ਨਹੀਂ ਲਿਖਣੀ ਪਈ। ਤੇ ਗੱਲ ਇੱਥੇ ਹੀ ਨਹੀਂ ਮੁੱਕੀ। ਅਸੀਂ ਅੱਜ ਰੋਣਾ ਰੋਂਦੇ ਹਾਂ ਨਾ ਦਰਬਾਰ ਸਾਹਿਬ ਦੀ ਬੇਪੱਤੀ ਦਾ। ਦਰਬਾਰ ਸਾਹਿਬ ਦੀ ਬੇਪੱਤੀ ਉਦੋਂ ਵੀ ਕੀਤੀ ਗਈ ਜਦ ਉੱਥੇ ਬਹੁਤ ਸਾਰੇ ਬੁੱਤ ਲਿਆ ਕੇ ਅੰਗਰੇਜ਼ ਰਾਜ ਦੇ ਵਿੱਚ ਰੱਖੇ ਗਏ ਔਰ ਸਿੰਘ ਸਭਾ ਮੂਵਮੈਂਟ ਪੂਰੀ ਦੀ ਪੂਰੀ ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਚਲਾਈ ਗਈ। ਪਰ ਦੁੱਖ ਦੀ ਗੱਲ ਇਹ ਹੈ, ਜਿਹੜਾ ਪਹਿਲਾਂ ਵੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਸਾਹਿਬ ਦੀ ਤੇ ਹੋਰ ਲੋਕਾਂ ਦੀ, ਕਿ ਬਾਕੀ ਸਾਰੀ ਕੌਮਾਂ ਨੂੰ ਇਹ ਪਤਾ ਚੱਲ ਚੁੱਕਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਰਹਿ ਕੇ ਉਹਨਾਂ ਦੇ ਹੱਕਾਂ ਦੀ ਹਿਫਾਜ਼ਤ ਨਹੀਂ ਹੋ ਸਕਦੀ। ਜਿਨ੍ਹਾਂ ਸਾਹਿਬ ਵਰਗੇ ਲੋਕ ਜਿਨ੍ਹਾਂ ਪਾਕਿਸਤਾਨ ਬਣਾਇਆ ਉਹ ਤਾਂ ਹਿੰਦੁਸਤਾਨ ਦਾ ਬਟਵਾਰਾ ਨਹੀਂ ਸੀ ਚਾਹੁੰਦੇ, ਉਹ ਤਾਂ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦੇ ਸੀ। ਪਰ ਜਦ ਕਾਂਗਰਸ ਦੀ ਮਿਨਿਸਟਰੀਆਂ ਬਣੀਆਂ 1935 ਦੇ ਬਾਅਦ ਤੇ ਉਹਦੇ ਵਿੱਚ ਉਹ ਕੁਝ ਹੋਇਆ ਜੋ ਅੱਜ ਮੋਦੀ ਦੀ ਸਰਕਾਰ ਕਰ ਰਹੀ ਹੈ, ਬਸ ਨਾ ਹੀ ਥੋੜਾ ਜਿਹਾ ਮੁਖਤਲਿਫ ਹੈ। ਉਸ ਕਾਂਗਰਸ ਦੀ ਸਰਕਾਰ ਨੇ ਵਿਦਿਆ ਮੰਦਰ ਸਕੀਮ ਸ਼ੁਰੂ ਕੀਤੀ, ਵਿਦਿਆ ਮੰਦਰ ਸਕੀਮ ਸ਼ੁਰੂ ਕੀਤੀ, ਸ਼ੁੱਧੀ ਸੰਗਠਨ ਨੂੰ ਸ਼ੁਰੂ ਕੀਤਾ, ਗਾਂਧੀ ਦੀ ਮੂਰਤੀ ਪੂਜਾ ਲਾ ਦਿੱਤੀ। ਤਾਂ ਉਸ ਵੇਲੇ ਸਿੱਖ ਬੱਚੇ ਵੀ ਗਾਂਧੀ ਦੀ ਮੂਰਤੀ ਪੂਜਾ ਕਰਦੇ ਸੀ, ਉਹਨਾਂ 'ਤੇ ਵੀ ਵਿਦਿਆ ਮੰਦਰ ਸਕੀਮ ਤੇ ਹੋਰ ਸਾਰੀਆਂ ਸਕੀਮਾਂ ਕਾਂਗਰਸ ਦੀ ਮਿਨਿਸਟਰੀਜ਼ ਨੇ ਲਾਈਆਂ। ਪਰ ਕਿਸੇ ਨੂੰ ਉਸ ਵੇਲੇ ਫਿਕਰ ਨਹੀਂ ਹੋਈ ਕਿ ਹਜੇ ਤਾਂ ਅੰਗਰੇਜ਼ ਬੈਠਾ ਹੈ, ਉਹਦੇ ਰਾਜ ਦੇ ਵਿੱਚ ਇਹ ਵਾਪਰ ਰਿਹਾ ਹੈ, ਤੇ ਜਦ ਅੰਗਰੇਜ਼ ਹਿੰਦੁਸਤਾਨ ਛੱਡ ਕੇ ਚਲਾ ਜਾਏਗਾ ਤਾਂ ਫਿਰ ਸਿੱਖੀ ਦੀ ਹਾਲਤ ਕੀ ਹੋਊਗੀ। ਇਸ ਵਾਸਤੇ KH ਖੁਰਸ਼ੀਦ ਜਿਹੜਾ ਜਿਨਾਹ ਸਾਹਿਬ ਦਾ ਪਰਸਨਲ ਸੈਕਟਰੀ ਹੈ, ਉਹਨੇ ਇੱਕ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸਿੱਖਾਂ ਨੂੰ ਕਾਂਗਰਸ ਦੀ ਚਲਾਕੀ ਔਰ ਮੱਕਾਰੀ ਸਮਝ ਨਹੀਂ ਆ ਸਕੀ ਕਿ ਉਹ ਕੀ ਕਰ ਰਹੀਆਂ ਹਨ। ਤੇ ਉਹਦੇ ਉੱਤੇ ਉਹ ਜ਼ਫਰ ਅਲੀ ਖਾਨ ਜਿਹੜਾ ਇੱਕ ਬਹੁਤ ਵੱਡਾ ਉਰਦੂ ਦਾ ਸ਼ਾਇਰ ਗੁਜ਼ਰਿਆ ਹੈ, ਉਹਦਾ ਇੱਕ ਬਹੁਤ ਸੋਹਣਾ ਸ਼ੇਰ ਕੋਟ ਕਰਦਾ ਹੈ ਕਿ ਹਿੰਦੁਸਤਾਨ ਮੇਂ ਬਲਾएं दो ही तो हैं, हिंदुस्तान में बलाएं दो ही तो हैं, एक नेहरू दूजा गांधी है, एक झूठ का चलता झक्कड़ है, दूसरा मकर की उठती आंधी है। सो इस झूठ के झक्कड़ ते मकर की अंधेरी ने सिखां नूं अजिहा घेरिया कि असां अपने राज की गल भुला दित्ती तां हिंदुस्तान दे विच धोखे नाल शामिल कर ले गए। पर जदों शामिल कर ले गए तो फिर की होया? फिर ये होया कि भाई साहब 78 की गल कर रहे सी, मैं कहना 78 तो बहुत पहलां दी गल है। 1948 दे विच ते 1949 ਜਦੋਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਣਿਆ ਤੇ ਉਹਦੇ ਵਿੱਚ ਧਾਰਾ 5 ਸ਼ਾਮਲ ਕੀਤੀ ਗਈ। ਮੈਂ ਪਿਛਲੇ ਕੁਝ ਦਿਨ ਪਹਿਲਾਂ ਡਾਕਟਰ ਪ੍ਰੀਤਪਾਲ ਹੋਰਾਂ ਨੇ ਤਾਂ ਯੂਨਾਈਟਿਡ ਸਟੇਟਸ ਕਾਂਗਰਸ ਨੇ ਇੱਕ ਬਰੀਫਿੰਗ ਰੱਖੀ ਸੀ, ਯੂਨਾਈਟਿਡ ਸਟੇਟਸ ਕਾਂਗਰਸ, ਜਿੱਥੇ ਬਹੁਤ ਸਾਰੇ ਕਾਂਗਰਸਮੈਨ ਤੇ ਕਾਂਗਰੈਸ਼ਨਲ ਸਟਾਫ ਆਇਆ ਸੀ। ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਓਬਾਮਾ ਗਿਆ ਤਾਂ ਉਹਨੇ ਬੜੀ ਤਾਰੀਫ ਕੀਤੀ ਹੈ ਵੀ 25 ਜਿਹੜਾ ਸੈਕਸ਼ਨ ਇੰਡੀਅਨ ਕਨਸਟੀਟਿਊਸ਼ਨ ਦਾ ਉਹ ਮਾਈਨੋਰਟੀਜ਼ ਦੀ ਰੱਖਿਆ ਕਰਦਾ ਹੈ। ਉਸੇ ਹੀ ਸੈਕਸ਼ਨ 25 ਦੀ ਧਾਰਾ 2B ਸ਼ਾਮਲ ਕੀਤੀ ਗਈ ਜਿਹਦੇ ਵਿੱਚ ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਦੱਸਿਆ ਗਿਆ ਤੇ ਸਿੱਖਾਂ ਦੀ ਵੱਖਰੀ ਹੋਂਦ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੰਨੀਆਂ ਸਿੱਖ ਰਿਆਸਤਾਂ ਜਿਨ੍ਹਾਂ ਨੂੰ ਅੰਗਰੇਜ਼ ਤਾਂ ਇੰਡੀਆ ਮੰਨਦਾ ਸੀ, ਉਹਨਾਂ ਸਾਰੀਆਂ ਦੀਆਂ ਸਾਰੀਆਂ ਨੂੰ ਯੂਨੀਅਨ ਆਫ ਇੰਡੀਆ 'ਚ ਮਰਜ ਕਰ ਦਿੱਤਾ ਗਿਆ ਤਾਂ ਕਿ ਸਿੱਖਾਂ ਦਾ ਜਿੱਥੇ ਜਿੱਥੇ ਥੋੜ੍ਹਾ ਬਹੁਤ ਰਾਜ ਬਚ ਗਿਆ ਹੈ ਉਹ ਵੀ ਖਤਮ ਕਰ ਦਿੱਤਾ ਜਾਏ। ਤਾਂ ਗੱਲ ਇੱਥੇ ਨਹੀਂ ਮੁੱਕੀ। ਇਹ ਵਾਜੇ ਮੈਮੋਰੈਂਡਮ ਜਾਰੀ ਕੀਤੇ ਗਏ ਸਰਕਾਰ ਵੱਲੋਂ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਮੰਨਿਆ ਜਾਵੇ। ਸੋ ਇਹ ਹੁੰਦਾ ਹੈ ਨਤੀਜਾ ਜਦੋਂ ਤੁਸੀਂ ਧੋਖੇ 'ਚ ਆ ਜਾਂਦੇ ਹੋ। ਤਾਂ ਇੱਕ ਪਾਸੇ ਤੇ 14 ਨਵੀਆਂ ਸਟੇਟਾਂ ਬਣਾਈਆਂ ਗਈਆਂ, 1 ਲੈਂਗੁਏਜ 1 ਸਟੇਟ ਦੇ ਨਾਂ 'ਤੇ, ਪਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ ਤਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਔਰ ਪੰਜਾਬੀ ਸੂਬੇ ਦਾ ਵੱਧ ਕੇ ਵਿਰੋਧ ਕੀਤਾ ਗਿਆ।
ਔਰ ਅੱਜ ਮੁਸਲਮਾਨ ਰੋਣਾ ਰੋਂਦੇ ਨੇ ਇਸਰਾਈਲ ਦਾ ਕਿ ਉਹ ਜਿਸ ਤਰ੍ਹਾਂ ਫਲਸਤੀਨੀਆਂ ਦੇ ਉੱਤੇ ਜ਼ੁਲਮ ਢਾ ਰਿਹਾ। ਮੈਂ ਕਹਿੰਦਾ ਉਹੋ ਹੀ ਫਾਰਮੂਲਾ ਨਹਿਰੂ ਨੇ ਵੀ ਵਰਤਿਆ ਹੈ, ਕਿਉਂਕਿ ਸਿੱਖ ਜਿਹੜੇ 40% ਡਿਸਪਲੇਸ ਹੋ ਕੇ ਜਦ ਪਾਕਿਸਤਾਨ ਦੀ ਧਰਤੀ ਤੋਂ ਹਿੰਦੁਸਤਾਨ ਪਹੁੰਚੇ ਤੇ ਉਹ ਪਹਿਲਾਂ ਹੀ ਲੁੱਟੇ ਫੁੱਟੇ ਮਾਰੇ ਮੁੱਕੇ ਸੀ। ਤੇ ਉੱਥੇ ਵੀ ਇੰਡੀਅਨ ਸਰਕਾਰ ਨੇ ਇਹ ਕੀਤਾ ਕਿ ਹੋਰ ਸੂਬਿਆਂ 'ਚੋਂ ਲਿਆ ਕੇ ਪੰਜਾਬ ਦੇ ਵਿੱਚ ਹਿੰਦੂਆਂ ਦੀ ਵਸੋਂ ਕਰਾਈ ਤਾਂ ਕਿ ਸਿੱਖ ਜਿਹੜਾ ਉੱਥੇ ਮੈਜੋਰਿਟੀ 'ਚ ਹੈ ਉਹ ਮਾਈਨੋਰਿਟੀ 'ਚ ਬਦਲ ਜਾਏ। ਯਕੀਨ ਨਹੀਂ ਆਉਂਦਾ ਤਾਂ ਸੈਂਸਿਸ ਰਿਪੋਰਟ ਪੜ੍ਹ ਕੇ ਵੇਖ ਲਓ ਕਿ ਜਿਸ ਵੇਲੇ ਪੰਜਾਬ ਜਾ ਕੇ ਸਿੱਖ ਵਸਿਆ ਹੈ ਹਿੰਦੁਸਤਾਨੀ ਪੰਜਾਬ 'ਚ ਤੇ ਉਸ ਵੇਲੇ 58% ਸੀ, ਪਰ ਪਹਿਲੀ ਸੈਂਸਿਸ ਰਿਪੋਰਟ ਦੇ ਵਿੱਚ ਉਹ ਸਿੱਖ 58 ਤੋਂ ਘਟ ਕੇ 52% ਹੋ ਚੁੱਕਿਆ ਸੀ। ਔਰ ਗੱਲ ਇੱਥੇ ਨਹੀਂ ਮੁੱਕੀ, ਫਿਰ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਨਾਂ ਤੇ ਜਿਸ ਤਰ੍ਹਾਂ ਪੰਜਾਬ ਦੇ ਟੋਟੇ ਕੀਤੇ ਗਏ, ਜਿਸ ਤਰ੍ਹਾਂ ਪੰਜਾਬ ਦਾ ਪਾਣੀ ਖੋਇਆ ਗਿਆ, ਜਿਸ ਤਰ੍ਹਾਂ ਨਹਿਰਾਂ ਦੇ ਰੁੱਖ ਬਦਲ ਕੇ ਹਿੰਦੂ ਰਿਆਸਤਾਂ ਜਿਹੜੀਆਂ ਰਾਜਸਥਾਨ ਦੀ ਰਿਆਸਤ, ਜਿਹੜੀ ਹਰਿਆਣਾ ਦੀ ਰਿਆਸਤ, ਉਹਨੂੰ ਪਾਣੀ ਦਿੱਤੇ ਗਏ, ਪੰਜਾਬ ਨੂੰ ਬੰਜਰ ਕੀਤਾ ਗਿਆ। ਤੇ ਜੇ 73 ਦੇ ਵਿੱਚ ਸਿੱਖ ਆਪਣੇ ਲੀਗਲ ਕਨਸਟੀਟਿਊਸ਼ਨਲ ਰਾਈਟ ਦੀ ਮੰਗ ਕਰਨ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਕੱਟੜਪੰਥੀ ਨੇ, ਇਹ ਤਾਂ ਅੱਤਵਾਦੀ ਨੇ। ਔਰ ਤੁਸੀਂ ਇਹ ਦੇਖੋ ਕਿ 84 ਦੀ ਗੱਲ ਤਾਂ ਬਹੁਤ ਬਾਅਦ ਦੀ ਹੈ। ਮੈਂ ਉੱਥੇ ਐਨਾਲਾਈਜ਼ ਕਰ ਰਿਹਾ ਸੀ ਕਿ ਉਹ ਕਿਹੜੀਆਂ ਯੂਨਾਈਟਿਡ ਨੇਸ਼ਨਸ ਦੇ ਕਨਵੈਨਸ਼ਨ ਨੇ ਜਿਨ੍ਹਾਂ ਤੋਂ ਭਾਰਤੀ ਹਕੂਮਤ ਨੇ ਤੋਂ ਇਨਕਾਰ ਕੀਤਾ ਹੈ ਜਾਂ ਰੈਜ਼ਰਵੇਸ਼ਨ ਜਮ੍ਹਾਂ ਕਰਾਈਆਂ ਨੇ। 70 ਦੇ ਵਿੱਚ ਰਿਕਾਰਡ ਚੁੱਕ ਕੇ ਦੇਖ ਲਓ ਕਿ ਉਸ ਸਮੇਂ ਹੀ ਇੰਡੀਆ ਨੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਕਨਵੈਨਸ਼ਨ ਔਨ ਜੈਨੋਸਾਈਡ ਹੈ ਉਹਦੇ ਖਿਲਾਫ ਰੈਜ਼ਰਵੇਸ਼ਨ ਜਮ੍ਹਾਂ ਕਰਾ ਦਿੱਤੀ ਸੀ ਕਿ ਅਸੀਂ ਜੈਨੋਸਾਈਡ ਕਨਵੈਨਸ਼ਨ ਨੂੰ ਨਹੀਂ ਮੰਨਦੇ। ਇਸ ਵਾਸਤੇ ਮੈਂ ਸਮਝਦਾ ਹਾਂ ਕਿ 70 ਦੇ ਵਿੱਚ ਹੀ ਉਹ ਪਲਾਨ ਕਰ ਰਹੇ ਸਨ ਕਿ ਉਹਨਾਂ ਕੌਮਾਂ ਦੀ ਉਸ ਧਰਤੀ ਉੱਤੇ ਜੈਨੋਸਾਈਡ ਕਰਨੀ ਹੈ, ਵਰਨਾ ਉਹ ਕਦੇ ਵੀ ਜੈਨੋਸਾਈਡ ਕਨਵੈਨਸ਼ਨ ਦੇ ਖਿਲਾਫ ਆਪਣੀ ਰੈਜ਼ਰਵੇਸ਼ਨ ਜਮ੍ਹਾਂ ਨਾ ਕਰਵਾਉਂਦੇ। ਔਰ ਜਿਨ੍ਹਾਂ ਨੂੰ ਯਕੀਨ ਨਹੀਂ ਆਉਂਦਾ, ਲੋਕ ਅੱਜ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਰਬਾਰ ਸਾਹਿਬ 'ਚ ਮੌਜੂਦ ਸੀ, ਇਸ ਵਾਸਤੇ ਉੱਤੇ ਹਮਲਾ ਕਰਨਾ ਪਿਆ। ਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਾ ਕੇ ਵਾਈਸ ਚੀਫ ਆਫ ਆਰਮੀ ਸਟਾਫ ਜਿਹੜਾ ਹੈ ਇੰਡੀਆ ਦਾ, ਉਹਦੀ ਜਾ ਕੇ ਜਨਰਲ ਸਿਨਹਾ ਦੀ ਕਿਤਾਬ ਨੂੰ ਪੜ੍ਹੋ, ਜਿਹਨੇ ਸਾਫ਼ ਲਿਖਿਆ ਹੈ ਕਿ ਇੰਦਰਾ ਗਾਂਧੀ ਨੇ ਜਨਰਲ ਸਿਨਹਾ ਨੂੰ ਦਰਬਾਰ ਸਾਹਿਬ ਦਾ ਪਲਾਨ ਕਰਨ ਲਈ 1983 'ਚ ਹੀ ਕਹਿ ਦਿੱਤਾ ਸੀ। ਔਰ ਨਾ ਸਿਰਫ ਇੰਨਾ ਕੀਤਾ ਬਲਕਿ ਸਾਡੇ ਮੁਲਕ ਜਿਹਦੇ ਵਿੱਚ ਮੈਂ ਰਹਿਣਾ, ਜਿਹਦਾ ਮੈਂ ਸਿਟੀਜ਼ਨ ਹਾਂ, ਉੱਥੇ ਦੀ MI5 ਨੂੰ ਕਿਹਾ ਕਿ ਤੁਸੀਂ ਆ ਕੇ ਦਰਬਾਰ ਸਾਹਿਬ ਦੇ ਨਕਸ਼ੇ ਬਣਾਓ, ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਤਕਲੀਫ ਸੀ ਔਰ ਜੋ ਉਹ ਬੇਪੱਤੀ ਕਰਾਉਣਾ ਚਾਹੁੰਦੀ ਸੀ ਉਹਦੀ ਪਲੈਨਿੰਗ ਬਹੁਤ ਪਹਿਲੇ ਹੋ ਗਈ ਸੀ। ਤੇ 83 ਦੇ ਵਿੱਚ ਉਹਦੀ ਪਲੈਨਿੰਗ ਮੁਕੰਮਲ ਹੋਈ। 84 ਦੇ ਵਿੱਚ ਉਹ ਦਿਹਾੜਾ ਮਿੱਥਿਆ ਗਿਆ ਜਿਹੜਾ 5ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ ਸੀ, ਜਦੋਂ ਉਹਨਾਂ ਨੂੰ ਪਤਾ ਸੀ ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮੌਜੂਦ ਹੋਣਾ। ਹੁਣ ਮੈਂ ਉਹ ਸਾਰੇ ਇਵੈਂਟ ਜੋ ਕੁਝ ਵਾਪਰਿਆ ਰਿਪੀਟ ਕਰਕੇ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਪਰ ਉਹ 'ਚ ਦੇਖਣ ਦੀ ਗੱਲ ਕੀ ਹੈ, ਜਿਹੜੇ ਲੋਕ ਉਹਨੂੰ ਦਰਬਾਰ ਸਾਹਿਬ 'ਤੇ ਹਮਲਾ ਕਹਿੰਦੇ ਨੇ, ਮੈਂ ਕਹਿੰਦਾ ਉਹਨੂੰ ਸਿਰਫ ਦਰਬਾਰ ਸਾਹਿਬ 'ਤੇ ਹਮਲਾ ਨਾ ਕਹੋ, ਉਹ ਸਿੱਖ ਦੇ ਉੱਤੇ ਹਮਲਾ ਹੈ, ਉਹ ਸਿੱਖਾਂ ਦੀ ਨਸਲਕੁਸ਼ੀ ਹੈ। ਕਿਉਂਕਿ ਹਮਲਾ ਸਿਰਫ ਦਰਬਾਰ ਸਾਹਿਬ 'ਤੇ ਨਹੀਂ ਹੋਇਆ, 37 ਹੋਰ ਗੁਰਦੁਆਰਿਆਂ 'ਤੇ ਵੀ ਹੋਇਆ। ਕਿਉਂਕਿ ਮੇਰੀ PhD ਇੰਟਰਨੈਸ਼ਨਲ ਰਿਲੇਸ਼ਨ 'ਚ ਹੈ ਤੇ ਕੋਈ ਟੈਰਰਿਜ਼ਮ, ਕਾਊਂਟਰ ਟੈਰਰਿਜ਼ਮ ਦਾ ਮੈਨੂੰ ਵੀ ਥੋੜ੍ਹਾ ਜਿਹਾ ਪਤਾ। ਉਹ ਜਿਹੜੇ ਲੋਕ ਇਹਨੂੰ ਕਾਊਂਟਰ ਇੰਸਰਜੈਂਸੀ ਜਾਂ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਕਹਿੰਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਜਾ ਕੇ ਪੜ੍ਹੋ ਤਾਂ ਸਹੀ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਕੀਤੇ ਕਿਸ ਤਰ੍ਹਾਂ ਜਾਂਦੇ ਨੇ। ਉਹਦੇ ਵਿੱਚ 444 ਸਕੁਅਰ ਫੁੱਟ ਦੀ ਜ਼ਮੀਨ ਹੈ ਦਰਬਾਰ ਸਾਹਿਬ ਦੀ, ਉਹਨੂੰ ਫਤਿਹ ਕਰਨ ਲਈ 50,000 ਫੌਜ ਦੀ ਲੋੜ ਨਹੀਂ ਪੈਂਦੀ। ਉਹਦੇ ਵਾਸਤੇ ਪੂਰੀ ਦੀ ਪੂਰੀ ਪੰਜਾਬੀ ਰਿਆਸਤ ਨੂੰ ਬਲੌਕ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਟੈਲੀਫੋਨ ਲਾਈਨਾਂ ਕੱਟਣ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਵਿਜੇਂਤਾ ਟੈਂਕ ਲਿਆਉਣ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਲੋੜ ਨਹੀਂ ਹੁੰਦੀ। ਕਾਊਂਟਰ ਇੰਸਰਜੈਂਸੀ ਆਪਰੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕਰਦੇ ਨੇ ਤਾਂ ਉਹ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਬਲਕਿ ਸਟੇਟ ਟੈਰਰਿਜ਼ਮ ਹੈ ਜਿਹੜਾ ਸਿੱਖਾਂ ਦੇ ਖਿਲਾਫ ਹੋਇਆ। ਔਰ ਸਾਨੂੰ ਇਸ ਸਟੇਟ ਟੈਰਰਿਜ਼ਮ ਨੂੰ ਸਮਝਣਾ ਚਾਹੀਦਾ। ਗੱਲ ਉੱਥੇ ਹੀ ਨਹੀਂ ਮੁੱਕੀ। ਲੋਕ ਕਹਿੰਦੇ ਆ ਨਾ ਇੰਦਰਾ ਗਾਂਧੀ ਮਾਰੀ ਗਈ ਤਾਂ ਸਿੱਖ ਜਿਹੜੇ ਆ ਉਹ ਕਮਿਊਨਲ ਰਾਈਟਸ 'ਚ ਮਰੇ। ਮੈਂ ਸਮਝਦਾ ਹਾਂ ਕਿ ਇੰਦਰਾ ਗਾਂਧੀ ਨਾ ਵੀ ਮਰਦੀ ਤੇ ਸਿੱਖਾਂ ਦਾ ਕੱਲੂਕਾਰਾ ਹੋਣਾ ਹੀ ਹੋਣਾ ਸੀ, ਕਿਉਂਕਿ ਇਟ ਵਾਜ਼ ਅ ਪਲੈਨਡ ਜੈਨੋਸਾਈਡ। ਯੂਨਾਈਟਿਡ ਨੇਸ਼ਨ ਦੀ ਜੈਨੋਸਾਈਡ ਦੀ ਡੈਫੀਨੇਸ਼ਨ ਚੁੱਕ ਕੇ ਦੇਖ ਲਓ, ਉਹਦਾ ਅੱਖਰ ਪੜ੍ਹੋ ਔਰ ਸਿੱਖਾਂ ਦੇ ਨਵੰਬਰ 84 ਦੇ ਵਿੱਚ ਜੋ ਕੁਝ ਹੋਇਆ, ਜੋ ਵਾਪਰਿਆ, ਉਹਦੇ ਨਾਲ ਜੋੜੋ ਤੇ ਤੁਹਾਨੂੰ ਉਸ ਡੈਫੀਨੇਸ਼ਨ ਦਾ ਇੱਕ ਅੱਖਰ ਜੈਨੋਸਾਈਡ ਦੇ ਉੱਤੇ ਪੂਰਾ ਹੁੰਦਾ ਹੋਇਆ ਨਜ਼ਰ ਆਵੇਗਾ। 84 ਦੇ ਵਿੱਚ ਨਵੰਬਰ ਦੇ ਵਿੱਚ ਮੈਂ ਸਵਾਲ ਉਠਾਏ ਆ ਪਹਿਲਾਂ ਵੀ ਕਿ ਅਗਰ ਇਹ ਪਲਾਨ ਜੈਨੋਸਾਈਡ ਨਹੀਂ ਸੀ ਤਾਂ ਫਿਰ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਤੇ ਉਹਨਾਂ ਦੇ ਕਾਰੋਬਾਰ ਦੀਆਂ ਲਿਸਟਾਂ ਕਿਹਨੇ ਦਿੱਤੀਆਂ? ਦੂਰਦਰਸ਼ਨ ਦੇ ਮੀਡੀਆ ਨੂੰ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾਉਣ ਦੀ ਇਜਾਜ਼ਤ ਇੰਡੀਅਨ ਸਰਕਾਰ ਨੇ ਕਿਸ ਤਰ੍ਹਾਂ ਦਿੱਤੀ?
ਦਿੱਲੀ ਟਰਾਂਸਪੋਰਟ ਅੱਡੇ ਤੋਂ ਹਿੰਦੂ ਬਲਵਾਈਆਂ ਨੂੰ ਲੱਦ ਕੇ ਸਿੱਖਾਂ ਦੇ ਘਰਾਂ ਦੇ ਸਾਹਮਣੇ ਲਾਉਣ ਵਾਲੇ ਕੌਣ ਸਨ? ਦਿੱਲੀ ਲਾਈਟ ਇਨਫੈਂਟਰੀ, ਜਿੱਥੇ 1600 ਸਿੱਖ ਨੌਜਵਾਨ ਉਸ ਵੇਲੇ ਦਿੱਲੀ 'ਚ ਮੌਜੂਦ ਸੀ, ਉਹਨਾਂ ਨੂੰ ਦਿੱਲੀ ਕੰਟੋਨਮੈਂਟ ਤੱਕ ਕਰਟੇਲ ਕਰਨ ਵਾਲੇ ਕੌਣ ਸਨ ਕਿ ਉਹ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਸੜਦਿਆਂ ਮਰਦਿਆਂ ਵੇਖਦੇ ਰਹਿਣ ਪਰ ਇੰਟਰਵੀਨ ਨਾ ਕਰਨ? ਇਹ ਸਭ ਔਰ ਸਭ ਇੱਕ ਪਲੈਨਡ ਜੈਨੋਸਾਈਡ ਸੀ। ਅੱਜ ਇਹ ਕਹਿਣਾ ਬੜਾ ਸੌਖਾ ਹੈ, ਮੇਰੇ ਵਰਗੇ ਲੋਕ ਇੱਥੇ ਕੋਟ ਟਾਈ ਪਾ ਕੇ ਤੇ ਇਹ ਸਾਰੀਆਂ ਚੀਜ਼ਾਂ ਯਾਦ ਦਿਵਾ ਦਿੰਦੇ ਨੇ ਤੇ ਤੁਸੀਂ ਵੀ ਸਿਰ ਥੱਲੇ ਕਰਕੇ ਸੁਣ ਲੈਂਦੇ ਹੋ, ਪਰ ਉਸ ਤਕਲੀਫ ਨੂੰ ਜੇ ਤੁਸੀਂ ਮਹਿਸੂਸ ਕਰਨਾ ਹੋਵੇ ਤਾਂ ਜਾਓ ਦਿੱਲੀ ਦੇ ਵਿੱਚ ਜਿਹੜੀ ਵਿਧਵਾ ਕਾਲੋਨੀ ਹੈ ਸਿੱਖਾਂ ਦੀ, ਉਹਨਾਂ ਆਪਣੀਆਂ ਮਾਵਾਂ ਭੈਣਾਂ ਨੂੰ ਪੁੱਛੋ ਕਿ ਉਹਨਾਂ ਨਾਲ ਕੀ ਵਾਪਰਿਆ ਹੈ ਔਰ ਅੱਜ ਕੀ ਵਾਪਰ ਰਿਹਾ ਹੈ। ਜਾਓ ਜਾ ਕੇ ਪਤੀ ਤਾਰਨ ਦੇ ਉੱਤੇ ਜਿਹੜੀਆਂ ਸਿੱਖ ਮੈਸ ਕ੍ਰੀਮੇਸ਼ਨ ਸਾਈਟਸ ਮਿਲੀਆਂ, ਜਿੱਥੇ ਅਨੇਕਾਂ ਹੀ ਸਿੱਖ ਸਾੜ ਦਿੱਤੇ ਗਏ, ਜਿਹੜੀਆਂ ਹਿਟਲਰ ਦੇ ਗੈਸ ਚੈਂਬਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ, ਉਹਨਾਂ ਸਿੱਖਾਂ ਦੀਆਂ ਸੜੀਆਂ ਹੋਈਆਂ ਸੜੇ ਹੋਏ ਉਹਨਾਂ ਸ਼ਰੀਰਾਂ ਤੋਂ ਪੁੱਛੋ ਕਿ ਉਹਨਾਂ ਨਾਲ ਕੀ ਬੀਤੀ ਹੈ। ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਜ਼ਿੰਦਾ ਪਾਣੀਆਂ ਉਬਲਦਿਆਂ ਦੇ ਵਿੱਚ ਪਾ ਕੇ ਸਾੜ ਦਿੱਤੇ ਗਏ। ਜੇ ਫਿਰ ਵੀ ਮਨ ਤੁਹਾਡਾ ਨਾ ਦੁਖੇ ਤਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਣ ਤੋਂ ਪਹਿਲਾਂ ਯਾਦ ਕਰ ਲਿਆ ਕਰੋ ਕਿ ਇਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕੀਤੀ ਗਈ। ਤੁਸੀਂ ਤਾਂ ਬਰਦਾਸ਼ਤ ਕਰ ਲਓ, ਪਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਤੁਹਾਡੀ ਵੀ ਹੈ ਤਾਂ ਸਾਡੀ ਵੀ ਹੈ। ਇਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਟੈਰਰਿਸਟ ਸੀ, ਉਹਨਾਂ ਨੂੰ ਕਹੋ ਜਾਓ ਜਾ ਕੇ ਜਾਰਜ ਵਾਸ਼ਿੰਗਟਨ ਦੇ ਨਾਂ ਨਾਲ ਵੀ ਟੈਰਰਿਸਟ ਜੋੜ ਦਿਓ, ਕਿਉਂਕਿ ਜਾਰਜ ਵਾਸ਼ਿੰਗਟਨ ਨੇ ਵੀ ਇਸ ਅਮਰੀਕਾ ਲਈ ਆਜ਼ਾਦੀ ਕੋਈ ਰੈਜ਼ੋਲੂਸ਼ਨ ਪਾਸ ਕਰਕੇ ਹਾਸਲ ਨਹੀਂ ਕੀਤੀ। ਜਾਰਜ ਵਾਸ਼ਿੰਗਟਨ ਨੇ ਵੀ ਕਿਸੇ ਕਨਸਟੀਟਿਊਸ਼ਨਲ ਵੇ ਨਾਲ ਆਜ਼ਾਦੀ ਹਾਸਲ ਨਹੀਂ ਕੀਤੀ, ਹਥਿਆਰ ਚੁੱਕ ਕੇ ਆਜ਼ਾਦੀ ਹਾਸਲ ਕੀਤੀ ਹੈ। ਔਰ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਰ ਕੌਮ ਨੂੰ ਆਪਣੀ ਆਜ਼ਾਦੀ ਹਾਸਲ ਕਰਨ ਦਾ ਹੱਕ ਹੈ, ਪਰ ਅਸੀਂ ਅੱਜ ਉਹ ਹੱਕ ਭੁੱਲ ਚੁੱਕੇ ਹਾਂ। ਅਸੀਂ ਭੁੱਲ ਚੁੱਕੇ ਹਾਂ ਕਿ ਗੁਰੂ ਮਹਾਰਾਜ ਨੇ ਸਾਨੂੰ ਖਾਲਸਾ ਰਾਜ ਕਾਇਮ ਕਰਨ ਦਾ ਬਾਰ-ਬਾਰ ਹੁਕਮ ਦਿੱਤਾ ਹੈ, ਆਦੇਸ਼ ਦਿੱਤਾ ਹੈ। ਮੈਂ ਇਹ ਕਹਿਣਾ ਹਾਂ ਕਿ ਅੱਜ ਦੀ ਦੁਨੀਆ ਨੂੰ ਦੇਖੋ ਤਾਂ ਸਹੀ, ਗੱਲ ਕਰਨ ਤੋਂ ਡਰਦੇ ਕਿਉਂ ਹੋ? ਅਗਰ ਸਾਊਥ ਸੁਡਾਨ ਆਪਣੇ ਧਰਮ ਦੀ ਬੁਨਿਆਦ ਤੇ ਆਜ਼ਾਦ ਹੋ ਸਕਦਾ ਹੈ ਤੇ ਖਾਲਿਸਤਾਨ ਕਿਉਂ ਨਹੀਂ ਬਣ ਸਕਦਾ? ਅਗਰ ਈਸਟ ਤੈਮੂਰ ਨੂੰ ਆਜ਼ਾਦੀ ਮਿਲ ਸਕਦੀ ਹੈ ਤੇ ਪੰਜਾਬੀਆਂ ਨੂੰ ਕਿਉਂ ਆਜ਼ਾਦੀ ਹਿੰਦੁਸਤਾਨ ਕੋਲੋਂ ਨਹੀਂ ਮਿਲ ਸਕਦੀ? ਅਗਰ ਬਰਤਾਨਵੀ ਹਕੂਮਤ ਸਕਾਟਲੈਂਡ ਦੇ ਵਾਸੀਆਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਸਕਦੀ ਹੈ ਤੇ ਇਹ ਜਿਹੜੀ ਸੋ ਕਾਲਡ ਹੈਜਮੋਨਿਕ ਸੈਕੂਲਰ ਸਟੇਟ ਹੈ, ਇਹ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਉਂ ਨਹੀਂ ਦਿੰਦੀ? ਅਗਰ ਇਹ ਵਾਕਿਆ ਹੀ ਡੈਮੋਕ੍ਰੇਸੀ ਹੈ ਤਾਂ ਸਿੱਖਾਂ ਨੂੰ ਉਹਨਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕੇ ਤੇ ਦੇਖੇ, ਫਿਰ ਪਤਾ ਚੱਲੇਗਾ ਕਿ ਲੋਕਾਂ ਦੀ ਮਨੋਕਾਮਨਾ ਕੀ ਹੈ। ਤੁਹਾਡੀ ਜੈਨੋਸਾਈਡ ਹਜੇ ਰੁਕੀ ਨਹੀਂ, ਸਿਰਫ ਉਹਦੇ ਰੰਗ ਟੰਗ ਬਦਲ ਗਏ ਨੇ। ਪਹਿਲਾਂ ਸਿੱਖਾਂ ਨੂੰ ਮਾਰਿਆ ਜਾਂਦਾ ਸੀ, ਹੁਣ ਉਹਨਾਂ ਨੂੰ ਨਸ਼ਿਆਂ 'ਚ ਲਾ ਕੇ ਮਾਰਿਆ ਜਾ ਰਿਹਾ ਹੈ। ਅੱਜ ਉਹਨਾਂ ਨੂੰ ਕਰਜ਼ਈ ਕਰਕੇ ਮਾਰਿਆ ਜਾ ਰਿਹਾ ਹੈ। ਔਰ ਉਹਨਾਂ ਨੂੰ ਪੁੱਛੋ ਜਿਹੜੇ 20-20 ਸਾਲ ਜੇਲ੍ਹ ਦੇ ਵਿੱਚ ਸੜਦੇ ਰਹੇ ਹਨ ਤੇ ਅੱਜ 10-10 ਸਾਲ ਉੱਤੇ ਹੋ ਗਏ ਹਨ। ਤਾਂ ਮੈਂ ਉੱਥੇ ਕਾਂਗਰਸ ਵੀ ਇਹ ਗੱਲ ਕਹੀ ਸੀ ਕਿ ਕਿਹੜਾ ਸੈਕਸ਼ਨ 19 ਤੇ ਕਿਹੜੀ ਇਕੁਅਲ ਸਿਟੀਜ਼ਨਸ਼ਿਪ ਇੰਡੀਆ ਕਹਿੰਦਾ ਹੈ ਤੇ ਕਿਹੜੇ ਰਾਈਟਸ ਦੀ ਗੱਲ ਕਰਦਾ ਹੈ ਤੇ ਕਿਹੜੇ ਕਨਸਟੀਟਿਊਸ਼ਨਲ ਸੇਫਗਾਰਡ ਦੀ ਗੱਲ ਕਰਦਾ ਹੈ। ਇਹ ਜਿਹਾ ਮੁਲਕ ਜਿੱਥੇ ਨੈਨਾਵਤੀ ਕਮਿਸ਼ਨ ਕਈ ਕਾਂਗਰਸੀਆਂ ਨੂੰ ਨੋਮੀਨੇਟ ਕਰ ਚੁੱਕਾ ਹੈ ਕਿ ਉਹ ਜੈਨੋਸਾਈਡ ਦੇ ਜ਼ਿੰਮੇਦਾਰ ਹਨ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਤੇ ਦੂਸਰੇ ਪਾਸੇ ਸਿੱਖ 20-20 ਸਾਲਾਂ ਤੋਂ ਸੜ ਰਹੇ ਹਨ ਜੇਲ੍ਹਾਂ 'ਚ। ਔਰ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਜਾਰੀ ਹੈ, ਪਰ ਕਿਸੇ ਦੇ ਕੰਨ ਤੇ ਜੂ ਨਹੀਂ ਰੀਂਗ ਰਹੀ। ਔਰ ਅੱਜ ਵੀ ਉਹ ਸਾਡੇ ਸਾਰੇ ਭੈਣ ਭਾਈ, ਸਾਰੇ ਭਰਾ, ਉਹ ਸਿੱਖਾਂ ਦੀ ਜਿੰਨੇ ਵੀ ਹੈ ਨੇ ਉੱਥੇ ਜੇਲ੍ਹਾਂ 'ਚ ਸੜ ਰਹੇ ਨੇ। ਸਿਰਫ ਇਹ ਨਹੀਂ ਹੋ ਰਿਹਾ, ਜੇ ਵੱਖਰੀ ਹੋਂਦ ਵਾਸਤੇ ਨਾਨਕਸ਼ਾਹੀ ਕੈਲੰਡਰ ਲਾਇਆ ਗਿਆ ਤਾਂ ਉਹਦਾ ਵਿਰੋਧ ਕੀਤਾ ਗਿਆ ਤਾਂ ਕਿ ਸਿੱਖਾਂ ਦੀ ਹੋਂਦ ਮੁੱਕ ਜਾਵੇ। ਤੇ ਹੁਣ ਸਭ ਤੋਂ ਵੱਡੀ ਜਿਹੜੀ ਸਾਜ਼ਿਸ਼ ਹੋ ਰਹੀ ਹੈ ਖਾਲਸਾ ਜੀ, ਉਹਦੇ ਵਾਸਤੇ ਕੁਝ ਕਰ ਲਓ। ਇੰਡੀਅਨ ਸਰਕਾਰ ਫੌਜ ਕੱਲ ਕੇ ਹੁਣ ਦਰਬਾਰ ਸਾਹਿਬ ਤੇ ਕਬਜ਼ਾ ਨਹੀਂ ਕਰੇਗੀ। ਹੁਣ ਉਹਨਾਂ ਦਾ ਬੜਾ ਚੰਗਾ ਤਰੀਕਾ ਲੱਭਾ ਹੈ। ਉਹ ਤਰੀਕਾ ਇਹ ਲੱਭਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਤੁਸੀਂ ਵਰਲਡ ਹੈਰੀਟੇਜ ਸਾਈਟ ਕਰਾਰ ਦੇ ਦਿਓ। ਮੈਂ ਕਿਸੇ ਨੂੰ ਕਿਹਾ ਕਿ ਵਰਲਡ ਹੈਰੀਟੇਜ ਸਾਈਟ ਤੇ ਉਹ ਹੁੰਦੀਆਂ ਜਿਹੜੀਆਂ ਮੁੱਕ ਗਈਆਂ ਹੋਣ, ਜਿਹਦਾ ਵਾਲੀ ਵਾਰਸ ਕੋਈ ਨਾ ਹੋਵੇ, ਜਿੱਥੇ ਜਾਂਦਾ ਕੋਈ ਨਾ ਹੋਵੇ, ਜਿਨ੍ਹਾਂ ਦੀ ਸਿਵਲਾਈਜੇਸ਼ਨ ਆ ਖਤਮ ਹੋ ਜਾਣ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਉਹ ਸਾਈਟ ਨੇ ਜਿਹੜੀਆਂ ਵਰਲਡ ਹੈਰੀਟੇਜ ਦੀਆਂ ਨੇ, ਕਿਉਂਕਿ ਇਹਨਾਂ ਦੀ ਸਾਂਭ ਕਰਨ ਵਾਲਾ ਕੋਈ ਨਹੀਂ। ਗੁਰੂ ਸਾਹਿਬ ਦੇ ਜਿਹੜੇ ਤੁਸੀਂ ਦੀਦਾਰ ਕਰਦੇ ਹੋ ਉਹ ਫਿਰ ਇਸ ਤਰ੍ਹਾਂ ਨਹੀਂ ਹੋਣਗੇ। ਫਿਰ ਇੰਡੀਅਨ ਸਰਕਾਰ ਤੁਹਾਨੂੰ ਬਲੈਕਮੇਲ ਕਰੇਗੀ।
ਜਿਹਨੂੰ ਚਾਹੇਗੀ ਉੱਥੇ ਜਾਣ ਦੇਗੀ, ਜਿਹਨੂੰ ਚਾਹੇਗੀ ਨਹੀਂ ਜਾਣ ਦੇਗੀ। ਤੇ ਅੱਗੇ ਹੀ ਇੱਥੇ ਬਹੁਤ ਮਸਲਾ ਹੈ ਕਿ ਲੋਕਾਂ ਨੂੰ ਵੀਜ਼ਾ ਨਹੀਂ ਮਿਲਦਾ, ਜਿਹੜੇ ਸੰਘਰਸ਼ ਦੇ ਵਿੱਚ ਜੂਝਦੇ ਰਹੇ ਨੇ। ਤੇ ਜੇ ਸ੍ਰੀ ਦਰਬਾਰ ਸਾਹਿਬ ਤੇ ਇਸ ਤਰੀਕੇ ਨਾਲ ਕਬਜ਼ਾ ਕਰਾ ਦਿੱਤਾ ਗਿਆ, ਮੈਂ ਉਹਨੂੰ ਯੂਨਾਈਟਿਡ ਨੇਸ਼ਨ ਦੀ ਸਾਈਟ ਕਰਾਰ ਦੇ ਕੇ, ਤਾਂ ਫਿਰ ਕੀ ਬਣੇਗਾ? ਕਿਸ ਤਰ੍ਹਾਂ ਦਰਸ਼ਨ ਦੀਦਾਰ ਕਰੋਗੇ? ਰੋਜ਼ ਰੋਂਦੇ ਤੇ ਹੋ ਨਾ ਉਹ ਗੁਰਦੁਆਰੇ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ, ਉਹਨਾਂ ਦੇ ਦਰਸ਼ਨ ਦੀਦਾਰ ਕਰਾਓ। ਤੇ ਫਿਰ ਅੰਮ੍ਰਿਤਸਰ ਨੂੰ ਵੀ ਸ਼ਾਮਲ ਕਰਨਾ ਪੈਣਾ, ਜਿੱਥੇ ਤੁਸੀਂ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦਾ ਰੋਣਾ ਰੋਂਦੇ ਹੋ ਨਾ, ਉੱਥੇ ਫਿਰ ਤੁਸੀਂ ਦਰਬਾਰ ਸਾਹਿਬ ਨੂੰ ਵੀ ਸ਼ਾਮਲ ਕਰ ਲਵੋ, ਅਗਰ ਅੱਜ ਇਸ ਦਰਬਾਰ ਸਾਹਿਬ ਨੂੰ ਬਚਾ ਨਹੀਂ ਸਕਦੇ। ਮੈਂ ਲੋਕਾਂ 'ਚ ਨਿਰਾਸ਼ਾ ਨਹੀਂ ਵੰਡਣਾ ਚਾਹੁੰਦਾ, ਬਹੁਤਾ ਸਮਾਂ ਵੀ ਕਾਫੀ ਹੋ ਗਿਆ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹਾਲਾਤ ਜਿੰਨੇ ਮਰਜ਼ੀ ਮਾੜੇ ਹੋ ਜਾਣ, ਅੱਜ ਪੰਜਾਬ ਨਸ਼ਿਆਂ 'ਚ ਡੁੱਬਿਆ ਹੋਵੇ, ਭਾਵੇਂ ਕਰਜ਼ਿਆਂ 'ਚ ਡੁੱਬਿਆ ਹੋਵੇ, ਭਾਵੇਂ ਉੱਥੇ ਕੇਸ਼ਾਦਾਰੀ, ਮੈਂ ਨਹੀਂ ਸਮਝਦਾ ਉਹ ਤੋਂ ਜ਼ਿਆਦਾ ਵੱਡਾ ਸਿੱਖ ਤੇ ਮੈਂ ਆਪਣੇ ਆਪ ਨੂੰ ਸਮਝਣਾ, ਕਿਉਂਕਿ ਮੈਂ ਸਿੱਖੀ ਦਾ ਜ਼ਿਆਦਾ ਵੱਡਾ ਆਦਰ ਕਰਨ ਵਾਲਾ ਹਾਂ। ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਹੋਵੇ, ਭਾਵੇਂ ਕਿਸੇ ਦੀ ਹੋਵੇ, ਪਰ ਤੁਸੀਂ ਚੜ੍ਹਦੀ ਕਲਾ 'ਚ ਰਹੋ। ਰਾਜ ਤੁਹਾਡਾ ਹੱਕ ਹੈ, ਉਹ ਤੁਸੀਂ ਮੰਗੋ। ਔਰ ਮੈਂ ਲੋਕਾਂ ਨੂੰ 2 ਮਿਸਾਲਾਂ ਦੇਣਾ ਹੁੰਦਾ ਕਿ ਨਸ਼ਿਆਂ ਦੀ ਗੱਲ ਕਰਦੇ ਹੋ ਤੇ ਚੀਨੀ ਕੌਮ ਸਾਰੀ ਦੀ ਸਾਰੀ ਨਸ਼ਿਆਂ 'ਚ ਲੱਗੀ ਸੀ, ਪਰ ਜਦੋਂ ਉਹਨਾਂ ਨੇ ਆਪਣੀ ਹੋਂਦ ਪਛਾਣੀ, ਮੌਜ਼ੇ ਤੰਗ ਦੇ ਨਾਲ ਖੜੇ ਹੋਏ ਤਾਂ ਅੱਜ ਦੁਨੀਆ ਦੀ ਵਰਲਡ ਪਾਵਰ ਬਣ ਗਏ ਨੇ। ਤੁਸੀਂ ਕਿਉਂ ਨਹੀਂ ਬਣ ਸਕਦੇ? ਤੇ ਜੇ ਘੱਲੂਕਾਰਿਆਂ ਦੀ ਗੱਲ ਕਰਨੀ ਹੈ ਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ 1215 ਦੇ ਵਿੱਚ ਜਦ ਹਲਾਕੂ ਖਾਂ ਤੇ ਚੰਗੇਜ਼ ਖਾਂ ਨੇ ਮੁਸਲਮਾਨਾਂ ਦੇ ਖਿਲਾਫਤ ਬਗਦਾਦ ਤੇ ਹਮਲਾ ਕੀਤਾ ਤੇ ਖਵਾਰਜ਼ਮ ਸ਼ਾਹੀ ਰਿਆਸਤ ਮੁਕਾਈ, ਤਾਂ 12 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਕੱਟ ਵੱਢ ਕੇ ਉਹਨਾਂ ਦੀਆਂ ਖੋਪੜੀਆਂ ਦੇ ਮਨਾਰ ਬਣਾ ਦਿੱਤੇ ਸੀ। ਪਰ ਕੀ ਮੁਸਲਮਾਨ ਕੌਮ ਉਹਦੇ ਬਾਅਦ ਆਪਣਾ ਰਾਜ ਦਾ ਹੱਕ ਭੁੱਲ ਗਈ? ਨਹੀਂ ਭੁੱਲੀ, ਔਰ ਰਾਜ ਲੈ ਕੇ ਔਰ ਰਾਜ ਕਾਇਮ ਕਰਕੇ ਦਿਖਾਇਆ। ਸੋ ਇਸ ਵਾਸਤੇ ਇਹਨਾਂ ਸ਼ਹੀਦਾਂ ਨੂੰ ਨਾ ਭੁੱਲੋ। ਸੈਮੀਨਾਰ ਕਰਾਉਣ ਨਾਲ ਸਾਡੇ ਵਰਗੇ ਲੋਕਾਂ ਦੇ ਆ ਕੇ ਤੁਹਾਡੇ ਸਾਹਮਣੇ ਖੜੇ ਹੋਣ ਦਾ ਫਾਇਦਾ ਤਾਂ ਹੀ ਹੈ ਜੇ ਯਾਦ ਰੱਖੋ ਕਿ ਖਾਲਸੇ ਦੀ ਡੈਫੀਨੇਸ਼ਨ ਜਿਹੜੀ ਭੁੱਲਦੇ ਜਾ ਰਹੇ ਹਾਂ ਉਹ ਕੀ ਸੀ। ਉਹ ਡੈਫੀਨੇਸ਼ਨ ਯਾਦ ਕਰਾ ਕੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ। ਗੁਰੂ ਸਾਹਿਬ ਨੇ ਖਾਲਸੇ ਦੀ ਬੜੀ ਸੋਹਣੀ ਡੈਫੀਨੇਸ਼ਨ ਕੀਤੀ ਸੀ, ਜੇ ਉਹ ਸਮਝ ਆ ਜਾਏ ਤਾਂ ਸਾਰੇ ਮਸਲਿਆਂ ਦਾ ਹੱਲ ਖੁਦ ਬ ਖੁਦ ਮਿਲ ਜਾਏਗਾ ਕਿ ਖਾਲਸਾ ਸੋਈ ਚੜੇ ਤਰੰਗ, ਖਾਲਸਾ ਸੋਈ ਜੋ करे नित जंग, खालसा सोई जो शस्त्र को तारे, खालसा सोई जो दुष्ट को मारे। वाहिगुरु जी का खालसा, वाहिगुरु जी की फतेह। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਆਈ.ਕੇ. ਚੀਮਾ, ਜਿਨ੍ਹਾਂ ਨੇ ਸਾਨੂੰ ਕੁਝ ਉਹੋ ਜਿਹੇ ਅੰਕੜੇ ਜਾਂ ਉਸ ਸਿੱਖੀ ਦੀ ਜੋ ਹਿਸਟਰੀ ਹੈ, ਜੋ ਸਾਡੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਉਹ ਕੌਮ ਜਿਹੜੀ 4 ਵਰਨਾਂ ਦੇ ਵਿੱਚ ਵੰਡ ਕੇ ਕਿਸੇ ਨੂੰ ਅਛੂਤ ਤੇ ਕਿਸੇ ਨੂੰ ਸ਼੍ਰੋਮਣੀ ਬਣਾ ਕੇ ਆਪਣਾ ਸਿੱਕਾ ਚਲਾਉਂਦੀ ਰਹੀ ਤੇ ਦੂਸਰਿਆਂ ਨੂੰ ਐਕਸਪਲੋਇਟ ਕਰਦੀ ਰਹੀ। ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, ਇੱਕ ਮਾਈਨੋਰਿਟੀ ਪੰਜਾਬ ਦੇ ਵਿੱਚ ਇਸ ਸਮੇਂ 1.7% ਤੋਂ ਵੀ ਘੱਟ ਹਾਂ। ਇੱਕ ਪੁਰਾਣੀ ਐਗਜ਼ਾਮਪਲ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਪੱਗਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਨਸ਼ੇ ਵੱਧਦੇ ਜਾ ਰਹੇ ਨੇ ਤੇ ਜੋ ਕੁਝ ਉੱਥੇ ਇਸ ਸਮੇਂ ਸਾਡੀ ਇਕਨੋਮਿਕ ਸਿਚੁਏਸ਼ਨ ਹੈ ਉਹਦੇ ਕਰਕੇ ਬ੍ਰੇਨ ਡਰੇਨ ਸਾਡੇ ਵਾਸਤੇ ਇੱਕ ਹੋਰ ਚੈਲੰਜ ਬਣ ਗਿਆ ਹੈ। ਹਰ ਕਿਸੇ ਨੌਜਵਾਨ ਦੀ ਉੱਥੋਂ ਇੱਕ ਤਾਂਘ ਹੈ, ਇੱਕ ਟਾਰਗੇਟ ਹੈ ਕਿ ਵੀ ਕਿਸੇ ਤਰੀਕੇ ਨਾਲ ਇੱਥੋਂ ਛੱਡ ਕੇ ਉੱਥੇ ਚਲੇ ਜਾਈਏ ਜਿੱਥੇ ਕਿਤੇ ਰੁਜ਼ਗਾਰ ਮਿਲ ਜਾਏ। ਉਹ ਰੁਜ਼ਗਾਰ ਦੇ ਮੌਕੇ ਅਜੋਕੀ ਸਰਕਾਰ ਦਾ, ਜਦੋਂ ਦੀ ਇਹ ਸਰਕਾਰ 1947 ਤੋਂ ਬਾਅਦ ਬਣੀ ਹੈ, ਤਾਂ ਅਸੀਂ ਦੇਖੀਏ ਕਿ ਸਾਡੇ ਉਸ ਮੁਲਕ ਦੇ ਵਿੱਚ ਪੰਜਾਬ ਦੇ ਜਿਹਦੇ 3 ਟੁਕੜੇ ਕਰ ਦਿੱਤੇ ਗਏ, ਦੂਸਰੇ 2 ਟੁਕੜੇ ਪ੍ਰਫੁੱਲਤ ਹੋ ਰਹੇ ਨੇ। ਹਿਮਾਚਲ ਵੀ ਪ੍ਰਫੁੱਲਤ ਹੋ ਰਿਹਾ ਹੈ, ਹਿਮਾਚਲ ਵੀ ਤੇ ਹਰਿਆਣਾ ਵੀ ਪ੍ਰਫੁੱਲਤ ਹੋ ਰਿਹਾ ਹੈ। ਉੱਥੇ ਇੰਡਸਟਰੀ ਵੀ ਜਾ ਰਹੀ ਹੈ, ਉੱਥੇ
ਰੁਜ਼ਗਾਰ ਵੀ ਵੱਧ ਰਹੇ ਨੇ। ਪਰ ਕੀ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆ ਰਹੀ ਹੈ? ਪੰਜਾਬ ਨੂੰ ਭੁੱਖਿਆਂ ਮਾਰਨ ਦਾ ਜੋ ਤਰੀਕਾ ਹੈ ਕਿ ਵੀ ਉੱਥੇ ਰੁਜ਼ਗਾਰ ਦੇ ਸਾਧਨ ਖਤਮ ਕਰ ਦਿਓ, ਉੱਥੇ ਕੋਈ ਬਿਜਲੀ ਨਾ ਹੋਵੇ, ਪਾਣੀ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਕਿ ਪਹਿਲਾਂ ਹੀ ਲੈ ਗਏ ਨੇ, ਤੇ ਇਸ ਕਰਕੇ ਉੱਥੋਂ ਬ੍ਰੇਨ ਡਰੇਨ ਹੋ ਰਿਹਾ। ਸਰਦਾਰ ਖਾਸ ਤੌਰ ਤੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਅਮਰੀਕਾ ਕੈਨੇਡਾ ਜਾਂ ਹੋਰ ਦੂਸਰੇ ਮੁਲਕਾਂ ਨੂੰ ਭੱਜ ਰਹੇ ਨੇ। ਕੌਣ ਸੰਭਾਲ ਕਰੇਗਾ ਉਸ ਪੰਜਾਬ ਦੀ? ਇਹ ਸਾਡੇ ਵਾਸਤੇ ਕੁਐਸਚਨ ਹੈ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਪ੍ਰਧਾਨ ਜੀ ਗੁਰਦੇਵ ਸਿੰਘ ਕੰਗ ਡਾਕਟਰ ਸਾਹਿਬ ਨੂੰ ਸਟੇਜ ਤੇ ਲਿਆ ਕੇ ਸਨਮਾਨਿਤ ਕਰਨਗੇ। ਉਹਨਾਂ ਦੇ ਨਾਲ ਜੋ ਇੱਥੋਂ ਦੇ ਪਤਵੰਤੇ ਸੱਜਣ ਨੇ ਕਮੇਟੀ ਦੇ, ਉਹ ਵੀ ਨਾਲ ਆ ਜਾਣ। ਡਾਕਟਰ ਆਈ.ਕੇ. ਚੀਮਾ ਨੂੰ ਉਹ ਟੋਕਨ ਆਫ ਐਪਰੀਸ਼ੀਏਸ਼ਨ ਗੁਰਦੁਆਰਾ ਸਾਹਿਬ ਵੱਲੋਂ ਭੇਟ ਕਰਨਗੇ। ਗੁਰਦੇਵ ਸਿੰਘ ਕੰਗ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਫਿਰ ਦੁਬਾਰਾ ਡਾਕਟਰ ਆਈ.ਕੇ. ਚੀਮਾ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਸ ਕਰਦੇ ਹਾਂ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਅਜੋਕੀਆਂ ਜੋ ਪ੍ਰਸਥਿਤੀਆਂ ਹਨ ਉਹਨਾਂ ਤੋਂ ਸਾਡੀ ਸੰਗਤ ਨੂੰ ਜਾਣੂ ਕਰਾਉਂਦੇ ਰਹਿਣਗੇ। ਜਿਸ ਤਰ੍ਹਾਂ ਆਪਨੇ ਹੁਣ ਸੁਣ ਹੀ ਲਿਆ ਹੈ ਕਿ ਵੀ ਸਾਨੂੰ ਇਹ ਆਸ ਸੀ ਕਿ ਵੀ ਇਹ ਹਾਲ ਖਚਾ ਖਚ ਭਰਿਆ ਹੋਵੇਗਾ ਇਹੋ ਜਿਹੇ ਬੁਲਾਰਿਆਂ ਨੂੰ ਸੁਣਨ ਵਾਸਤੇ, ਪਰ ਅੱਜ ਇਹ ਇੱਕ ਸ਼ੁਰੂਆਤ ਹੈ। ਮੈਂ ਆਪ ਜੀ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਵੀ ਇਹੋ ਜਿਹੇ ਸੈਮੀਨਾਰ ਹੁਣ ਸਾਡੇ ਵਾਸਤੇ ਦੁਬਾਰਾ ਕਰਾਉਣੇ ਪੈਣਗੇ, ਕਿਉਂਕਿ ਦੇਖਿਆ ਹੈ ਕਿ ਵੀ ਕਿੰਨੀ ਜਾਣਕਾਰੀ ਸਾਨੂੰ ਪਤਾ ਹੀ ਨਹੀਂ। ਅਸੀਂ ਆਪਣੇ ਆਪ ਨੂੰ ਸੋ ਕਾਲ ਕਹਿੰਦੇ ਵੀ ਅਸੀਂ ਪੜ੍ਹਦੇ ਹਾਂ, ਜਿਹੜੀ ਡਾਕਟਰ ਚੀਮਾ ਨੇ ਇਸ 30 ਮਿੰਟਾਂ ਦੇ ਸਮੇਂ ਦੇ ਵਿੱਚ ਸਾਨੂੰ ਦਿੱਤੀ ਹੈ। ਤੇ ਇਹ ਪ੍ਰੋਗਰਾਮ TV 84 ਵਰਲਡ ਵਾਈਡ ਇਸ ਸਮੇਂ ਵਰਲਡ ਵਾਈਡ ਰਿਲੇ ਕਰ ਰਿਹਾ ਹੈ। ਹੋ ਸਕਦਾ ਹੈ ਸੰਗਤਾਂ ਬਹੁਤ ਦੂਰ ਦਰਾਡੇ ਦਾ ਫਾਇਦਾ ਉਠਾ ਰਹੀਆਂ ਹੋਣ ਤੇ ਇਹ ਰਿਕਾਰਡਿੰਗ ਦੁਬਾਰਾ TV 84 ਤੋਂ ਫਿਰ ਨਸ਼ਰ ਕੀਤੀ ਜਾਵੇਗੀ। ਅਸੀਂ TV 84 ਚੈਨਲ ਦੇ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਜੋ ਕਿ ਹਿਸਟਰੀ ਦੇ ਰਿਸਰਚ ਸਕਾਲਰ ਨੇ, ਜਿਨ੍ਹਾਂ ਨੇ ਬੜੀ ਦੇਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਿਸਟਰੀ ਨੂੰ ਪੜ੍ਹਾਇਆ, ਪੜਚੋਲਿਆ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਹਲੂਣ ਕੇ ਸਿੱਖੀ ਦੇ ਇਸ ਜਜ਼ਬਾਤਾਂ ਦੇ ਨਾਲ ਜੋੜਿਆ। ਉਹ ਹਨ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਜਿਨ੍ਹਾਂ ਦਾ 45 ਮਿੰਟ ਦਾ ਸਮਾਂ ਹੈ। ਆਪ ਜੀ ਦੇ ਸਾਹਮਣੇ ਆ ਰਹੇ ਹਨ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ। ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਿਤੋਂ ਹੋਰ ਸ਼ੁਰੂ ਕਰਨੀ ਸੀ, ਪਰ ਕੁਛ ਮੋੜ ਦੇ ਦਿੱਤਾ ਡਾਕਟਰ ਚੀਮਾ ਸਾਹਿਬ ਨੇ। ਉਹ ਗੱਲ ਹੈ ਧਰਮ ਦੀ। ਪਹਿਲਾਂ ਧਰਮ ਦੀ ਗੱਲ ਸਮਝੀਏ ਵੀ ਧਰਮ ਕੀ ਹੁੰਦਾ ਹੈ ਤੇ ਉਹ ਸਾਨੂੰ ਕੀ ਦਿੰਦਾ ਹੈ। ਮੈਂ ਕੋਈ ਪਿੱਛੇ ਜੇ ਇੱਕ ਕਿਤਾਬ ਪੜ੍ਹ ਰਿਹਾ ਸੀ, ਉਸ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸੈਂਟੈਂਸ ਸੀ ਧਰਮ ਬਾਰੇ। ਧਰਮ ਦਾ ਦੂਸਰਾ ਨਾਮ, ਜਿਸ ਤਰ੍ਹਾਂ ਤੁਸੀਂ ਰਿਲੀਜਨ ਕਹਿ ਲਓ, ਔਰ ਰਿਲੀਜਨ ਦਾ ਦੂਸਰਾ ਨਾਮ ਫੇਥ ਹੈ। ਧਰਮ ਦਾ ਦੂਸਰਾ ਨਾਮ ਵਿਸ਼ਵਾਸ ਹੈ। ਉਸ ਅੰਗਰੇਜ਼ੀ ਦੀ ਕਿਤਾਬ ਦੇ ਵਿੱਚ, ਬੜੀ ਕਲਾਸੀਕਲ ਕਿਤਾਬ ਹੈ, ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜਾ ਫੇਥ ਇਜ਼ ਦੀ ਸਬਸਟੈਂਸ ਆਫ ਹੋਪ। ਜਿਹੜੇ ਪੜ੍ਹੇ ਲਿਖੇ ਸਰੋਤੇ ਉਹ ਸਮਝਦੇ ਹੋਣਗੇ, ਵਿਸ਼ਵਾਸ ਜੋ ਹੈ ਉਹ ਦੁਨੀਆ ਦੇ ਵਿੱਚ ਲੋਕਾਂ ਨੂੰ ਇੱਕ ਉਮੀਦ ਦਿੰਦਾ ਹੈ, ਔਰ ਉਸ ਉਮੀਦ ਦੇ ਆਲੇ ਦੁਆਲੇ ਸਾਰੀ ਦੁਨੀਆ ਚੱਲਦੀ ਹੈ। ਹਰ ਚੀਜ਼ ਇਸ ਗੱਲ ਦੇ ਆਲੇ ਦੁਆਲੇ ਚੱਲਦੀ ਹੈ। ਬੱਚਾ ਪੈਦਾ ਹੁੰਦਾ ਹੈ, ਮਾਂ ਨੂੰ ਇੱਕ ਉਮੀਦ ਬਣਦੀ ਹੈ ਕਿ ਇਹ ਮੇਰਾ ਬੱਚਾ ਹੈ, ਬੜਾ ਹੋਏਗਾ
ਇਹ ਬਣੇਗਾ, ਉਹ ਬਣੇਗਾ, ਉੱਥੇ ਜਾਏਗਾ, ਐਂ ਕਰੇਗਾ। ਤਾਂ ਗੁਰੂ ਨਾਨਕ ਨੂੰ ਮੈਂ ਕੱਟ ਸ਼ਾਰਟ ਕਰ ਰਿਹਾ ਗੱਲ। ਗੁਰੂ ਨਾਨਕ ਨੂੰ ਇੱਕ ਉਮੀਦ ਸੀ, ਇੱਕ ਵਿਸ਼ਵਾਸ ਸੀ। ਕਿਸ ਚੀਜ਼ ਤੇ ਵਿਸ਼ਵਾਸ ਸੀ, ਕਿਸ ਚੀਜ਼ ਦੀ ਉਮੀਦ ਸੀ, ਕਰਨਾ ਕੀ ਸੀ, ਇਹ ਗੱਲ ਹੈ ਵੱਡਾ ਮੁੱਦਾ। ਗੁਰੂ ਨਾਨਕ ਨੂੰ ਆਪਣੇ ਆਪ ਤੇ ਵਿਸ਼ਵਾਸ ਸੀ, ਗੁਰੂ ਨਾਨਕ ਨੂੰ ਲੋਕਾਂ ਤੇ ਵਿਸ਼ਵਾਸ ਸੀ ਜਿਨ੍ਹਾਂ ਦੇ ਵਿੱਚ ਵਿਚਰਨਾ ਸੀ। ਗੁਰੂ ਨਾਨਕ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਉਮੀਦ ਸੀ ਜੋ ਕੁਝ ਉਹ ਕਰਨਾ ਚਾਹੁੰਦੇ ਸੀ। ਕੀ ਕਰਨਾ ਚਾਹੁੰਦੇ ਸੀ ਗੁਰੂ ਨਾਨਕ? ਕੋਈ ਵਪਾਰ ਨਹੀਂ ਸੀ ਕਰਨੀ, ਕੋਈ ਇੰਡਸਟਰੀ ਨਹੀਂ ਸੀ ਬਣਾਉਣੀ, ਕੋਈ ਕਿਸੇ ਬਹੁਤ ਵੱਡੀ ਖੇਤੀ ਨਹੀਂ ਸੀ ਕਰਨੀ ਜਿਸ ਤੋਂ ਕੋਈ ਬਹੁਤ ਵੱਡੀ ਉਪਜ ਪੈਦਾ ਕਰਨੀ ਹੋਵੇ। ਗੁਰੂ ਨਾਨਕ ਨੂੰ ਆਪਣੇ ਲੋਕਾਂ ਤੋਂ ਇਹ ਉਮੀਦ ਸੀ ਕਿ ਉਹ ਇਸ ਖਿੱਤੇ ਦੇ ਵਿੱਚ ਇੱਕ ਰੈਵੋਲੂਸ਼ਨ ਲਿਆ ਕੇ ਦੇਣਗੇ, ਇੱਕ ਐਸਾ ਰੈਵੋਲੂਸ਼ਨ ਜਿਸ ਦੀ ਇਸ ਖਿੱਤੇ ਦੇ ਲੋਕਾਂ ਨੂੰ ਬਹੁਤ ਹੀ ਅਤੀ ਜ਼ਰੂਰਤ ਸੀ। ਜਿਹੜਾ ਸਾਰਾ ਸਮਾਜ ਸੀ ਉਹ ਖਿੰਡਿਆ ਪੁੰਡਿਆ, ਸਮਾਜ ਦਾ ਇੱਕ ਵਰਗ ਜਿਹੜਾ ਤਾਕਤਵਰ ਵਰਗ ਸੀ, ਉਹ ਲੁੱਟੜੇ ਕੁਚੜੇ ਸਮਾਜ ਨੂੰ, ਜਿਸ ਦੇ ਵਿੱਚ ਅਸੀਂ ਸਾਰੇ ਤਕਰੀਬਨ ਹਾਂ, ਉਸ ਲੁੱਟੜੇ ਕੁਚਲੇ ਸਮਾਜ ਨੂੰ ਉੱਪਰ ਉਠਾਉਣਾ ਸੀ। ਕੋਈ ਸਾਧਨ ਨਹੀਂ, ਕੋਈ ਤਾਕਤ ਨਹੀਂ, ਨਾ ਹਕੂਮਤ ਹੈ, ਨਾ ਹਥਿਆਰ ਹਨ, ਨਾ ਘੋੜੇ ਹਨ, ਨਾ ਪੈਸਾ ਹੈ, ਨਾ ਸਰਮਾਇਆ ਹੈ। ਲੇਕਿਨ ਉਮੀਦ ਹੈ ਕਿ ਉਸ ਉਮੀਦ ਦੇ ਨਾਲ ਇੱਕ ਰੈਵੋਲੂਸ਼ਨ ਬਣ ਰਿਹਾ ਹੈ। ਬੜੀ ਖੂਬਸੂਰਤ ਗੱਲ ਹੈ, ਬੜੀ ਦਿਲਚਸਪ ਗੱਲ ਹੈ। ਮੈਂ ਇਸ ਨੂੰ ਅੱਗੇ ਕੱਟ ਸ਼ਾਰਟ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਹਕੂਮਤ ਨੇ ਇਹ ਕਹਿ ਦਿੱਤਾ ਕਿ ਆਪ ਨੂੰ ਇਸ ਗੱਲ ਦੇ ਉੱਤੇ ਸ਼ਹਾਦਤ ਦੇਣੀ ਪਏਗੀ, ਔਰ ਉਸ ਦੇ ਉੱਤੇ ਇੱਕ ਪ੍ਰਪੋਜੀਸ਼ਨ ਦੇ ਦਿੱਤੀ, ਜਾਂ ਸ਼ਹਾਦਤ ਕਬੂਲ ਕਰ ਲਓ ਜਾਂ ਇਸਲਾਮ ਕਬੂਲ ਕਰ ਲਓ। ਪਰ ਗੁਰੂ ਅਰਜਨ, ਮੈਂ ਵਿੱਚੋਂ ਛੱਡ ਰਿਹਾ ਗੱਲ ਨੂੰ ਕਿਉਂਕਿ ਗੱਲ ਲੰਬੀ ਨਾ ਹੋ ਜਾਏ, ਗੱਲਾਂ ਬਹੁਤ ਮੈਂ ਤੁਹਾਡੇ ਨਾਲ ਕਰਨੀਆਂ। ਗੁਰੂ ਅਰਜਨ ਨੂੰ ਇੱਕ ਗੱਲ ਦੀ ਉਮੀਦ ਸੀ ਜਿਹੜਾ ਉਸ ਦਾ ਵਿਰਸਾ ਸੀ। ਗੁਰੂ ਨਾਨਕ ਤੋਂ ਵਿਰਸਾ ਚੱਲਦਾ ਚੱਲਦਾ ਗੁਰੂ ਅਰਜਨ ਤੱਕ ਚੱਲਿਆ, ਫਿਰ ਅੱਗੇ ਤੱਕ ਚੱਲਿਆ, ਫਿਰ 18ਵੀਂ ਸਦੀ ਤੱਕ ਵੀ ਚੱਲਿਆ, ਜਦੋਂ ਗੁਰੂ ਕੋਈ ਆਪਣੀ ਸ਼ਖਸੀਅਤ ਵਿੱਚ ਹੈ ਨਾ ਸੀ। ਉਸ ਵੇਲੇ ਵੀ ਸਿੱਖਾਂ ਨੂੰ ਉਮੀਦ ਦੇ ਉੱਤੇ ਲੜਦੇ ਰਹੇ। ਤਾਂ ਕੀ ਸੀ? ਭੱਠੀ ਦੇ ਲਾਟਾਂ ਨਿਕਲ ਰਹੀਆਂ, ਪਾਣੀ ਉਬਲ ਰਿਹਾ, ਚੰਗਿਆੜੇ ਨਿਕਲ ਰਹੇ ਆ। ਹੁਕਮ ਸਰਕਾਰ ਦਾ ਹੈ ਕਿ ਸ਼ਹਾਦਤ ਦੇ ਦਿਓ, ਜੇ ਇਹ ਗੱਲ ਕਬੂਲ ਨਹੀਂ, ਤੁਹਾਨੂੰ ਇਸਲਾਮ ਕਬੂਲ ਨਹੀਂ, ਸ਼ਹਾਦਤ ਦੇ ਦਿਓ। ਗੁਰੂ ਅਰਜਨ ਨੂੰ ਇਸ ਗੱਲ ਦੀ ਉਮੀਦ ਹੈ ਕਿ ਇਹਨਾਂ ਚੰਗਿਆੜਿਆਂ ਵਿੱਚੋਂ, ਇਹਨਾਂ ਲਾਟਾਂ ਦੇ ਵਿੱਚੋਂ, ਗੁਰੂ ਨਾਨਕ ਦੇ ਇਨਕਲਾਬ ਦੇ ਵਿੱਚੋਂ ਇੱਕ ਕੌਮ ਪੈਦਾ ਹੋਣੀ, ਔਰ ਉਸ ਕੌਮ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹ ਗੁਰੂ ਅਰਜਨ ਦੇ ਮੋਢਿਆਂ ਦੇ ਉੱਤੇ ਵੀ ਜ਼ਿੰਮੇਵਾਰੀ ਹੈ, ਕਿਉਂਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਕੈਰੀ ਕਰਨ ਦੀ ਜ਼ਿੰਮੇਵਾਰੀ ਹੈ। ਗੁਰੂ ਨੂੰ ਗੁਰੂਸ਼ਿਪ ਐਕਸੈਪਟ ਕਰਨੀ, ਇੱਕ ਚੈਲੰਜ ਐਕਸੈਪਟ ਕਰਨਾ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਜਿਵੇਂ ਹੁਣ ਦੇ ਅੱਜ ਕੱਲ੍ਹ ਦੇ ਸਾਧ ਗੱਦੀ ਦੇ ਉੱਤੇ ਬੈਠ ਜਾਂਦੇ ਆ, ਲੋਕਾਂ ਨੂੰ ਲੁੱਟਦੇ ਆ, ਮਾਰਦੇ ਕੁੱਟਦੇ ਆ। ਉਸ ਵੇਲੇ ਗੱਦੀ ਜਿਹੜੀ ਸੀ ਉਹ ਸਮਝੋ ਵੀ ਬੈੱਡ ਆਫ ਥੌਰਨਸ, ਮੁਸ਼ਕਲਾਤਾਂ, ਮੁਸੀਬਤਾਂ, ਰੈਵੋਲੂਸ਼ਨ, ਇਹਨਾਂ ਚੀਜ਼ਾਂ ਦੇ ਨਾਲ ਘਿਰੀ ਹੋਈ ਹੈ। ਗੁਰੂ ਅਰਜਨ ਉਹ ਜਿਹੜੀਆਂ ਲਾਟਾਂ, ਉਹ ਜਿਹੜੀ ਬਲਦੀ ਹੋਈ ਇੱਕ ਦੇਗ ਹੈ ਜਿਸ ਦੇ ਵਿੱਚ ਜਾ ਕੇ ਬੈਠਣਾ। ਗੁਰੂ ਅਰਜਨ ਨੂੰ ਕੀ ਨਜ਼ਰ ਆ ਰਿਹਾ? ਜ਼ਰਾ ਆਪਣੇ ਮਨ 'ਚ ਅਨੁਭਵ ਕਰਕੇ ਦੇਖੋ, ਰੀਅਲਾਈਜ਼ ਕਰਕੇ ਦੇਖੋ। ਗੁਰੂ ਅਰਜਨ ਨੂੰ ਉਹਨਾਂ ਚੰਗਿਆੜਿਆਂ ਦੇ ਵਿੱਚੋਂ ਇੱਕ ਉੱਠਦੀ ਹੋਈ ਕੌਮ ਨਜ਼ਰ ਆ ਰਹੀ ਹੈ ਜਿਹੜੀ ਉਸ ਦੀ ਉਮੀਦ ਨਾਲ ਬੱਝੀ ਹੋਈ ਹੈ। ਗੁਰੂ ਨਾਨਕ ਨੂੰ ਉਸ ਭੱਠੀ ਦੇ ਵਿੱਚ ਲਾਟਾਂ ਨਜ਼ਰ ਨਹੀਂ ਆ ਰਹੀਆਂ, ਉਹਨੂੰ ਇੱਕ ਠੰਡਾ ਪੱਥਰ ਨਜ਼ਰ ਆ ਰਿਹਾ ਕਿ ਮੈਂ ਤੁਰਦਾ ਤੁਰਦਾ ਉਸ ਠੰਡੇ ਪੱਥਰ ਦੇ ਉੱਤੇ ਬੈਠ ਜਾਵਾਂਗਾ। ਉਹਨੂੰ ਕੋਈ ਤਕਲੀਫ ਨਜ਼ਰ ਨਹੀਂ ਆ ਰਹੀ, ਉਹਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਵੀ ਮੇਰਾ ਖੂਨ ਬਹਿ ਜਾਏਗਾ, ਮੇਰੀ ਸ਼ਹਾਦਤ ਹੋ ਜਾਏਗੀ।
ਪਰ ਇੱਕ ਗੱਲ ਦੀ ਚਿੰਤਾ ਹੈ, ਜੇ ਥੋੜਾ ਜਿਹਾ ਵੀ ਮੁੱਖ ਮੋੜ ਲਿਆ, ਥੋੜਾ ਜਿਹਾ ਵੀ ਮੈਂ ਇਸ ਗੱਲੋਂ ਅਵੇਸਲਾ ਹੋ ਗਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਪੈਦਾ ਨਹੀਂ ਹੋਵੇਗੀ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਇੱਕ ਵਾਰੀ ਜੰਮੂ ਗਿਆ, ਫਾਰੂਕ ਅਬਦੁੱਲਾ ਉੱਥੇ ਆਇਆ ਹੋਇਆ ਸੀ, ਮੇਰਾ ਲੈਕਚਰ ਸੀ ਉੱਥੇ, ਜੰਮੂ ਦੇ ਸਿੱਖਾਂ ਨੇ ਇਕੱਠਾ, ਬਹੁਤ ਵੱਡਾ ਇਕੱਠ ਸੀ, ਬਹੁਤ ਵੱਡਾ ਹਾਲ ਆ ਉੱਥੇ। ਤਾਂ ਮੈਂ ਉੱਥੇ ਗੱਲ ਕਹਿ ਰਿਹਾ ਸੀ, ਐਸੀ ਕੌਮ ਜਿਸ ਦੇ ਕੋਲ ਨਾ ਸਾਧਨ ਹਨ, ਨਾ ਰਾਜ ਕਰਨ ਦਾ ਵਿਰਸਾ ਹੈ। ਰਾਜ ਕਰਨ ਦਾ ਵਿਰਸਾ ਬਹੁਤ ਵੱਡੀ ਗੱਲ ਹੁੰਦੀ ਹੈ, ਨਾ ਵਿਰਸਾ ਨਾ ਪਤਾ ਕਿਵੇਂ ਰਾਜ ਕਰਨਾ, ਕਿਹੜਾ ਤੁਸੀਂ ਕਾਨੂੰਨ ਬਣਾਉਣਾ, ਕਿਸ ਕਿਸਮ ਦੀ ਤੁਸੀਂ ਪੋਲਿਟੀ ਬਣਾਉਣੀ ਹੈ, ਕੁਛ ਵੀ ਨਹੀਂ। ਖਾਲੀ ਹੱਥ, ਨਿਰੋਲ ਖਾਲੀ ਹੱਥ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਅਰੈਸਟ ਕਰਕੇ ਗਵਾਲੀਅਰ ਦੇ ਵਿੱਚ ਲਿਜਾਇਆ ਗਿਆ, ਤਾਂ ਉਸ ਵੇਲੇ ਇੱਕ ਮੁਹਿੰਮ ਖੜੀ ਹੋ ਗਈ। ਕਿੱਥੋਂ ਆ ਗਏ ਸਿੱਖ? ਕੌਣ ਹੈ ਇਹ ਸਿੱਖ? ਕਿੱਡੀ ਵੱਡੀ ਮੁਹਿੰਮ ਪੈਦਾ ਕਰ ਦਿੱਤੀ। ਸੈਂਕੜਿਆਂ ਵਿੱਚ, ਹਜ਼ਾਰਾਂ ਦੇ ਵਿੱਚ ਗਵਾਲੀਅਰ ਦੇ ਕਿਲੇ ਦੇ ਆਲੇ ਦੁਆਲੇ ਜਾਂਦੇ ਆ, ਕਿਲੇ ਦੀਆਂ ਦੀਵਾਰਾਂ ਨੂੰ ਚੁੰਮਦੇ ਆ, ਸੀਸ ਝੁਕਾਉਂਦੇ ਆ, ਮੁੜ ਆਉਂਦੇ। ਇਹ ਕੀ ਹੈ? ਗੱਲ ਕੀ ਹੈ? ਗੱਲ ਹੈ ਉਮੀਦ ਦੀ। ਅੱਜ ਖਾਲਸਾ ਜੀ, ਤੁਸੀਂ ਸੰਤ ਜਰਨੈਲ ਸਿੰਘ ਦੀ ਗੱਲ ਕਰਦੇ ਹੋ। ਸੰਤ ਜਰਨੈਲ ਸਿੰਘ ਇੱਕ ਉਮੀਦ ਤੇ ਪਹਿਰਾ ਦੇ ਰਿਹਾ ਸੀ, ਜੋ ਮੇਰੀ ਸਮਝ। ਉਮੀਦ ਸੀ ਉਸ ਨੂੰ ਕਿ ਮੇਰੀ ਕੌਮ, ਮੇਰੇ ਲੋਕ ਜਾਗਰੂਕ ਹੋ ਜਾਣਗੇ। ਲੇਕਿਨ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਅਸੀਂ ਕਿੰਨੇ ਕੁ ਜਾਗਰੂਕ ਹੋਏ ਆ, ਨਹੀਂ ਹੋਏ, ਕਿੰਨਾ ਕੁ ਅਸੀਂ ਪਹਿਰਾ ਦੇ ਰਹੇ ਹਾਂ। ਨਾਰਿਆਂ ਨਾਲ ਗੱਲ ਨਹੀਂ ਬਣਨੀ, ਬੜੇ ਬੜੇ ਐਲਾਨਾਂ ਨਾਲ ਗੱਲ ਨਹੀਂ ਬਣਨੀ। ਇਹ ਗੱਲ ਗੰਭੀਰ ਹੈ, ਗੱਲ ਬੜੀ ਸੰਜੀਦਾ ਹੈ, ਗੱਲ ਬੜੀ ਗਹਿਰਾਈ ਵਾਲੀ ਹੈ। ਨਾਰੇ ਤਾਂ ਗੁਰੂ ਨਾਨਕ ਦੇ ਨਾਲ ਕਿਸੇ ਨੇ ਨਹੀਂ ਮਾਰੇ, ਕਿਸੇ ਨੇ ਜਲੂਸ ਨਹੀਂ ਕੱਢੇ, ਮਾਫ ਕਰਨਾ, ਜਿਹੜੀ ਮੇਰੀ ਬਤੌਰ ਹਿਸਟਰੀ ਦੇ ਵਿਦਿਆਰਥੀ ਦੇ ਤੌਰ ਤੇ ਮੇਰੀ ਥੋੜੀ ਬਹੁਤੀ ਸਮਝ ਸੂਝ-ਬੂਝ ਹੈ। ਤਾਂ ਗੱਲ ਇਹ ਹੈ ਕਿ ਜਿਸ ਦਿਨ ਕੌਮ ਦੇ ਲੋਕਾਂ ਤੋਂ ਉਹਨਾਂ ਦੀ ਉਮੀਦ ਟੁੱਟ ਜਾਵੇ, ਤਾਂ ਕੌਮਾਂ ਗਿਰ ਜਾਂਦੀਆਂ, ਕੌਮਾਂ ਖਤਮ ਹੋ ਜਾਂਦੀਆਂ, ਕੌਮਾਂ ਦੇ ਨਾਮੋ ਨਿਸ਼ਾਨ ਮਿਟ ਜਾਂਦੇ। ਅੱਜ ਕੀ ਹੈ, ਮੈਂ ਇੱਕ ਗੱਲ ਇੱਥੇ ਕਰਨ ਲੱਗਿਆ। 84 ਜੂਨ ਦਾ ਘੱਲੂਘਾਰਾ ਹੋਇਆ, ਮੈਂ ਉਸ ਦੇ ਉੱਤੇ ਕਿਤਾਬ ਲਿਖੀ ਆ, 4.5 ਸਾਲ ਲਾਏ ਉਸ ਕਿਤਾਬ ਨੂੰ ਲਿਖਣ ਲਈ। ਜੇ ਕੀ ਕਹਾਂ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ 24 ਘੰਟੇ ਮੈਂ ਇਕੱਠਾ ਬੈਠਾ ਰਹਿੰਦਾ ਸੀ, ਸਾਰੀ ਰਾਤ ਸੋਚਦਾ ਸੀ ਇਹ ਹੋਇਆ ਕੀ ਤੇ ਕਿਉਂ ਹੋਇਆ, ਇਹਦਾ ਕਾਰਨ ਕੀ ਹੈ, ਤੇ ਕਿਸ ਤਰੀਕੇ ਦੇ ਨਾਲ ਜਿਹੜੇ ਅੰਦਰ 15, 20, 25, 30 ਬੰਦੇ ਸੀ, ਉਹਨਾਂ ਦੇ ਮਨ ਦੀ ਕੀ ਅਵਸਥਾ ਸੀ, ਕੀ ਉਹਨਾਂ ਦਾ ਸੰਕਲਪ ਸੀ, ਕੀ ਉਹਨਾਂ ਦੀ ਉਮੀਦ ਸੀ, ਜਿਸ ਉਮੀਦ ਦੇ ਉੱਤੇ ਪਤਾ ਤਾਂ ਸੀ, ਇਸ ਗੱਲ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਸੀ ਵੀ ਉਹਨਾਂ ਦੀ ਸ਼ਹਾਦਤ ਹੋ ਜਾਣੀ ਹੈ। ਮੈਂ ਜਦੋਂ ਸ਼ਹਾਦਤ ਦੀ ਗੱਲ ਕਰਦਾ, ਇੱਥੇ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਇਹ ਆ, ਬਹੁਤ ਸਾਲ ਪਹਿਲਾਂ ਦੀ ਗੱਲ ਆ ਤੁਹਾਡੇ ਮੁਲਕ ਦੇ ਵਿੱਚ ਹੀ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਸੀ, ਮੇਬੀ ਉਹਦਾ ਨਾਮ ਸੀ। ਉਹ ਕੰਪੈਰੇਟਿਵ ਰਿਲੀਜਨ ਦੇ ਪ੍ਰੋਫੈਸਰ ਸੀ, ਗੋਰਾ ਸੀ, ਬੜਾ ਹੀ ਲਾਇਕ ਆਦਮੀ ਸੀ, ਬਹੁਤ ਹੀ ਸ਼ਾਤਰ ਦਿਮਾਗ ਆਦਮੀ ਸੀ। ਉਹ ਮੈਨੂੰ ਉਹਨੇ ਚਿੱਠੀ ਲਿਖੀ, ਉਦੋਂ ਆ ਫੋਨ ਵਗੈਰਾ ਹੁੰਦੇ ਨਹੀਂ ਸੀ। ਮੈਨੂੰ ਕਹਿਣ ਲੱਗਿਆ, ਮੈਂ ਉਦੋਂ ਯੂਨੀਵਰਸਿਟੀ 'ਚ ਨੌਕਰੀ ਕਰਦਾ ਸੀ, ਹੁਣ ਤਾਂ ਨੌਕਰੀ ਮਤਲਬ ਰਿਟਾਇਰ ਹੋਏ ਨੂੰ ਵੀ ਮੈਨੂੰ ਬਹੁਤ ਸਾਲ ਹੋ ਗਏ। ਉਹ ਕਹਿਣ ਲੱਗਿਆ, ਮੈਂ ਸ਼ਹਾਦਤ ਦੇ ਉੱਤੇ, ਮਾਰਟੀਰਡਮ ਦੇ ਕਨਸੈਪਟ ਆਫ ਮਾਰਟੀਰਡਮ ਤੇ ਇੱਕ ਸੈਮੀਨਾਰ ਕਰਨ ਚੱਲਿਆ। ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ, ਤੁਸੀਂ ਕੁਝ ਦੱਸ ਸਕਦੇ ਹੋ ਕਿ ਜਿਹੜਾ ਮਾਰਟੀਰਡਮ ਦਾ ਕਨਸੈਪਟ ਆ ਸਿੱਖਾਂ ਦੇ ਵਿੱਚ, ਉਹ ਕੀ ਇਸਲਾਮ ਤੋਂ ਬਾਹਰੋਂ ਕੀਤਾ ਹੋਇਆ ਜਾਂ ਕੋਈ ਉਹ ਵੱਖਰਾ ਹੈ? ਜੇ ਤਾਂ ਇਸਲਾਮ ਤੋਂ ਬਾਹਰੋਂ ਕੀਤਾ ਹੋਇਆ ਹੈ ਤਾਂ ਤੁਸੀਂ ਸਿੰਪਲੀ ਇੱਕ ਲਾਈਨ ਲਿਖ ਦੇਣੀ, ਤਾਂ ਯੂ ਆਰ ਨਾਟ ਇਨਵਾਈਟਿਡ। ਜੇ ਉਸ ਦੇ ਵਿੱਚ ਕੋਈ ਵੱਖਰੀ ਗੱਲ ਹੈ ਤਾਂ ਲਿਖ ਦੇਣਾ ਦੈਨ ਯੂ ਆਰ ਇਨਵਾਈਟਿਡ, ਤੇ ਮੈਨੂੰ ਦੱਸ ਵੀ ਦਿਓ ਵੀ ਕੀ ਹੈ। ਉਹ ਮੈਨੂੰ ਚਿੱਠੀ ਮਿਲੀ, ਉਸ ਚਿੱਠੀ ਨੇ ਮੈਨੂੰ ਬੇਚੈਨ ਕਰ ਦਿੱਤਾ। ਆਮ ਜੋ ਸੁਣਿਆ ਸੀ, ਬੜੇ ਬੜੇ ਵਿਖਿਆਨ ਗੁਰਦੁਆਰਿਆਂ 'ਚ ਹੁੰਦੇ ਸੀ, ਉੱਥੋਂ ਸੁਣਦੇ ਸੀ ਵੀ ਜਿਹੜਾ ਸ਼ਹਾਦਤ ਦਾ, ਸ਼ਹੀਦ ਜਿਹੜਾ ਲਫ਼ਜ਼ ਹੈ, ਇਹ ਪਰਸ਼ੀਅਨ ਦਾ ਲਫ਼ਜ਼ ਹੈ।
ਇਹ ਅਰੇਬਿਕ 'ਚੋਂ ਆਇਆ ਹੋਇਆ ਹੈ। ਇਹ ਤਾਂ ਸਿਰਫ ਇਸਲਾਮ ਦੇ ਵਿੱਚੋਂ ਹੀ ਬਾਰੋ ਕਰ ਲਿਆ ਗੁਰੂਆਂ ਨੇ ਤੇ ਉਸ ਨੂੰ ਇੰਪਲਾਂਟ ਕਰ ਦਿੱਤਾ ਸਿੱਖੀਜ਼ਮ ਦੇ ਵਿੱਚ। ਮੈਂ ਕਿਹਾ ਵੀ ਜੇ ਇਹ ਗੱਲ ਆ ਤਾਂ ਗੁਰੂ ਦੀ ਕੋਈ ਬਹੁਤੀ ਵੱਡੀ ਬੜਪਨ ਤਾਂ ਨਹੀਂ ਹੈ। ਮਾफ़ ਕਰਨਾ, ਮੈਂ ਗੱਲ ਕੁਝ ਆਪਣੀ ਔਕਾਤ ਤੋਂ ਜ਼ਿਆਦਾ ਗੱਲ ਕਰ ਰਿਹਾ, ਕਿਉਂਕਿ ਇੱਕ ਹਿਸਟਰੀ ਦਾ ਕਰਾਫਟ ਵੀ ਆ, ਹਿਸਟਰੀ ਦੀ ਇੱਕ ਟੈਕਨੀਕ ਵੀ ਆ, ਉਹਦੇ ਵਿੱਚ ਤੁਸੀਂ ਇਮੋਸ਼ਨਲ ਲੈਵਲ ਤੇ ਆ ਕੇ ਗੱਲ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਦੂਸਰੇ ਨੂੰ ਵੀ ਐਡਰੈਸ ਕਰਨਾ। ਜਿਹੜਾ ਸਿੱਖ ਨਹੀਂ ਹੈ ਉਸ ਨੂੰ ਤੁਸੀਂ ਕਨਵਿੰਸ ਵੀ ਕਰਾਉਣਾ। ਤੁਸੀਂ ਆਪਣੇ ਬੰਦੇ ਨੂੰ ਥੋੜ੍ਹਾ ਐਡਰੈਸ ਕਰਨਾ, ਘਰ 'ਚ ਬੈਠ ਕੇ ਥੋੜ੍ਹਾ ਗੱਲ ਕਰਨੀ ਹੈ। ਜੇ ਘਰ 'ਚ ਬੈਠ ਕੇ ਗੱਲ ਕਰ ਲਈਏ ਤਾਂ ਇਮੋਸ਼ਨਲ ਗੱਲ ਹੋ ਜਾਂਦੀ ਹੈ। ਸੋਚ ਵਿਚਾਰ ਕੇ ਮੈਂ ਬਾਣੀ ਨੂੰ ਫਿਰ ਕੋਖਿਆ, ਦੇਖਿਆ, ਪੜ੍ਹਿਆ, ਲਿਖਿਆ, ਉਸ ਵੇਲੇ ਦੇ ਹਾਲਾਤ ਦੇਖੇ, ਪੜ੍ਹੇ, ਹੋਰ ਕੰਪੈਰੀਟਿਵ ਚੀਜ਼ਾਂ ਦੇਖੀਆਂ, ਮੈਨੂੰ ਗੱਲ ਸਮਝ ਆ ਗਈ। ਮੈਨੂੰ ਇਹ ਗੱਲ ਸਮਝ ਆ ਗਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਜਿਹੜੀ ਸ਼ਹਾਦਤ ਨਾਲ ਜੁੜੀ ਹੋਈ ਹੈ। ਇਸਲਾਮ ਦੇ ਵਿੱਚ, ਜੂਡਾਇਜ਼ਮ ਦੇ ਵਿੱਚ, ਕ੍ਰਿਸਚੈਨਿਟੀ ਦੇ ਵਿੱਚ ਜਿਹੜਾ ਵੀ ਸ਼ਹਾਦਤ ਦਾ ਕਨਸੈਪਟ ਹੈ, ਉਸ ਕਨਸੈਪਟ ਦੇ ਨਾਲ ਇੱਕ ਗੱਲ ਜੁੜੀ ਹੋਈ ਹੈ। ਉਹ ਕੀ ਜੁੜੀ ਹੋਈ ਹੈ ਕਿ ਇੱਕ ਕਮਿਟਮੈਂਟ ਦਿੱਤੀ ਜਾਂਦੀ ਹੈ ਸ਼ਹੀਦ ਨੂੰ ਕਿ ਭਾਈ ਜਦੋਂ ਤੂੰ ਸ਼ਹਾਦਤ ਦੇ ਦੇਂਗਾ, ਉਸ ਸ਼ਹਾਦਤ ਉਪਰੰਤ ਤੈਨੂੰ ਉਹ ਚੀਜ਼ਾਂ ਦੀ ਬਹੁਤਾਤ ਮਿਲੇਗੀ ਜਿਹੜੀ ਤੈਨੂੰ ਇਸ ਦੁਨੀਆ ਦੇ ਵਿੱਚ ਵਰਜਿਤ ਹੈ। ਜਿਵੇਂ ਇਸਲਾਮ ਦੇ ਵਿੱਚ ਹੈ ਸ਼ਰਾਬ ਨਹੀਂ ਪੀਣੀ, ਦੂਸਰੀ ਔਰਤ ਕੰਨੀ ਨਹੀਂ ਦੇਖਣਾ। ਤਾਂ ਜਦੋਂ ਤੂੰ ਸ਼ਹੀਦ ਹੋ ਕੇ ਜਾਏਗਾ ਆਪਣੀ ਅਗਲੇ ਦਰਬਾਰ 'ਚ ਰੱਬ ਦੇ, ਤਾਂ ਉਸ ਜਗ੍ਹਾ ਦੇ ਉੱਤੇ ਜਾ ਕੇ ਤੈਨੂੰ ਸ਼ਰਾਬਾਂ ਬੋਤਲਾਂ 'ਚ ਨਹੀਂ ਮਿਲਣਗੀਆਂ, ਤੈਨੂੰ ਦਰਿਆਵਾਂ ਵਿੱਚ ਮਿਲਣਗੀਆਂ। ਤੈਨੂੰ ਇੱਕ ਦੋ ਔਰਤ ਨਹੀਂ, ਤੈਨੂੰ ਹੋਰਾਂ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਮਿਲਣਗੀਆਂ। ਇਸੇ ਤਰ੍ਹਾਂ ਦਾ ਕਨਸੈਪਟ ਹੈ ਕ੍ਰਿਸਚੈਨਿਟੀ ਦੇ ਵਿੱਚ। ਹੈਵਨ ਔਰ ਹੈਲ ਦਾ ਕਨਸੈਪਟ ਆ ਵੀ ਸਿੱਧਾ ਹੀ ਪਾਸਪੋਰਟ ਤੈਨੂੰ ਹੈਵਨ ਦਾ ਮਿਲ ਜਾਣਾ, ਹੈਲ ਦਾ ਤਾਂ ਜਾਣ ਦੀ ਜ਼ਰੂਰਤ ਹੀ ਨਹੀਂ। ਲੇਕਿਨ ਸਿੱਖਾਂ 'ਚ ਤਾਂ ਇਹ ਗੱਲ ਹੈ ਨਹੀਂ, ਨਾ ਤਾਂ ਹੈਵਨ ਦੀ ਗੱਲ ਆ, ਨਾ ਹੈਲ ਦੀ ਗੱਲ ਆ। ਤਾਂ ਸਿੱਖਾਂ ਵਿੱਚ ਇਹ ਲਾਗੂ ਕਿਉਂ ਹੋ ਗਿਆ? ਜੇ ਸ਼ਹਾਦਤ, ਹੁਣ ਸੁਣੋ ਗੱਲ ਧਿਆਨ ਨਾਲ ਸੁਣੋ, ਜੇ ਸ਼ਹਾਦਤ ਰੱਬ ਦੇ ਨਾਂ ਦੇ ਉੱਤੇ ਦੇ ਦਿੱਤੀ ਤਾਂ ਮੰਗਣਾ ਕੀ? ਕਿਸ ਚੀਜ਼ ਦੀ ਉਮੀਦ ਰੱਖਣੀ? ਉਹ ਆਪਣੇ ਆਪ ਦੇ ਵਿੱਚ ਹੀ ਜਿਹੜੀ ਸ਼ਹਾਦਤ ਆ ਉਹ ਪ੍ਰੋਫਾਊਂਡ ਹੈ, ਉਹ ਆਪਣੇ ਆਪ ਦੇ ਵਿੱਚ ਹੀ ਫੁੱਲਫਿਲਿੰਗ ਹੈ। ਗੁਰੂ ਅਰਜਨ ਨੇ ਉਸ ਸ਼ਹਾਦਤ ਦੇ ਵਿੱਚ ਕੋਈ ਚੀਜ਼ ਮੰਗੀ ਨਹੀਂ, ਉਸ ਨੇ ਸਿਰਫ ਇੱਕ ਚੀਜ਼ ਉਹਦੇ ਦਿਮਾਗ ਦੇ ਵਿੱਚ ਸੀ ਕਿ ਇਸ ਸ਼ਹਾਦਤ ਦੇ ਵਿੱਚੋਂ, ਇਹਨਾਂ ਅੰਗਾਰਿਆਂ ਦੇ ਵਿੱਚੋਂ, ਇਹਨਾਂ ਲਾਟਾਂ ਦੇ ਵਿੱਚੋਂ, ਇਹਨਾਂ ਉਬਲਦੀਆਂ ਤੇਗਾਂ ਦੇ ਵਿੱਚੋਂ ਮੈਂ ਇੱਕ ਕੌਮ ਦੇਖ ਰਿਹਾ ਜਿਹੜੀ ਨਿਕਲ ਰਹੀ ਹੈ। ਔਰ ਉਹ ਇਹ ਸ਼ਹਾਦਤ ਦਾ ਸੰਕਲਪ ਹੈ ਸਿੱਖਾਂ ਦਾ। ਕਿਸੇ ਚੀਜ਼ ਦੀ ਉਮੀਦ ਨਹੀਂ ਰੱਖਣੀ, ਕਿਸੇ ਚੀਜ਼ ਦੇ ਇਨਾਮ ਦੀ ਉਡੀਕ ਨਹੀਂ ਰੱਖਣੀ, ਕਿਸੇ ਚੀਜ਼ ਦੀ ਇਸ ਤਰ੍ਹਾਂ ਨਹੀਂ ਕਰਨਾ ਵੀ ਹੁਣ ਮੈਂ ਜਾਊਂਗਾ ਤਾਂ ਜਿਹੜੇ ਭਾਈ ਸਾਹਿਬ ਆ, ਜਥੇਦਾਰ ਜਾਂ ਗੁਰਦੁਆਰੇ ਦੇ ਪ੍ਰਧਾਨ ਹੈ, ਮੇਰੇ ਗਲ ਦੇ ਵਿੱਚ ਸਰੋਪਾ ਉਹ ਪਾ ਦੇਣਗੇ। ਨਹੀਂ, ਇਹ ਕੁਝ ਨਹੀਂ ਹੋਣਾ। ਜੇ ਰੱਬ ਦੇ ਨਾਂ ਦੇ ਉੱਤੇ ਸ਼ਹਾਦਤ ਦੇ ਦਿੱਤੀ ਤਾਂ ਫਿਰ ਮੰਗਣਾ ਕਾਹਦੇ ਲਈ? ਕਿਸ ਚੀਜ਼ ਦੀ ਉਮੀਦ ਕਰਨੀ ਹੈ? ਉਹ ਆਪਣੇ ਆਪ ਦੇ ਵਿੱਚ ਹੀ ਐਡੀ ਵੱਡੀ ਗੱਲ ਹੈ ਕਿ ਉਸ ਤੋਂ ਉੱਤੇ ਕੋਈ ਚੀਜ਼ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਖਾਲਸਾ ਜੀ ਜਿਹੜੇ 30 32 40 ਆਦਮੀ ਅੰਦਰ ਲੜ ਰਹੇ ਸੀ, ਸੰਤ ਜਰਨੈਲ ਸਿੰਘ ਦੀ ਰਹਿਨੁਮਾਈ ਦੇ ਅੰਦਰ, ਉਹਨਾਂ ਨੂੰ ਅਵਸ਼ ਪਤਾ ਸੀ, ਪ੍ਰਤੱਖ ਪਤਾ ਸੀ ਵੀ ਇਹ ਘੰਟਿਆਂ ਦਾ ਸਵਾਲ ਹੈ ਜਾਂ ਇੱਕ ਦੋ ਦਿਨ ਇੱਧਰ ਉੱਧਰ ਹੋ ਸਕਦੇ ਆ, ਸ਼ਹਾਦਤ ਆਏਗੀ ਹੀ। ਦੋ ਆਪਸ਼ਨ ਸੀ, ਇੱਕ ਤਾਂ ਗੁਰਬਖਸ਼ ਸਿੰਘ ਜੀ ਨੇ ਉਹ ਭੁੱਖ ਹੜਤਾਲ ਜੀ ਰੱਖੀ ਸੀ, ਉੱਤੇ ਪਖੰਡ ਜਾ ਕੀਤਾ ਸੀ, ਐ ਭੱਜ ਜੂੰਗਾ। ਦੂਸਰਾ ਹੈ ਭਾਈ ਸੂਰਤ ਸਿੰਘ ਜੀ। ਤੋਂ ਮਤਲਬ ਦੋਨੇ ਪੈਰਲਲ ਸਿਚੁਏਸ਼ਨਸ ਹੈਗੇ ਨਾ। ਤੋਂ ਮਤਲਬ ਕਹਿਣ ਦਾ ਇਹ ਆ, ਇਸ ਕਿਸਮ ਦੇ ਵੀ ਬੰਦੇ ਹੋਣੇ ਆ ਮੇਰੇ ਵਰਗੇ ਕਮਜ਼ੋਰ ਆਦਮੀ, ਜਿਹੜੇ ਕਹਿੰਦੇ ਹੋਣੇ ਕੋਈ ਮੌਕਾ ਤਾਂ ਮਿਲੇ ਵਿੱਚ ਦੀ ਗਲੀਆਂ 'ਚ ਨਿਕਲ ਜਾਵਾਂਗੇ। ਦੂਸਰੇ ਇਹੋ ਜਿਹੇ ਸੀ ਜਿਨ੍ਹਾਂ ਨੇ ਸਿੱਧੇ ਗੋਲੀ ਦੇ ਅੱਗੇ ਜਾ ਕੇ ਖੜਨਾ ਸੀ। ਉਮੀਦ ਸੀ, ਇੱਕ ਉਸ ਉਮੀਦ ਦੇ ਉੱਤੇ ਉਹਨਾਂ ਨੇ ਉਸ ਐਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ। ਔਰ ਉਹ ਉਮੀਦ ਕਿਹਨਾਂ ਤੋਂ ਸੀ? ਮਾਫ਼ ਕਰਨਾ ਇੱਕ ਗੱਲ, ਉਮੀਦ ਕਿਹਨਾਂ ਤੋਂ ਸੀ? ਉਮੀਦ ਥੋਤੋਂ ਸੀ। ਉਮੀਦ ਆਉਣ ਵਾਲੇ ਸਿੱਖਾਂ ਤੋਂ ਸੀ। ਉਮੀਦ ਉਹਨਾਂ ਲੋਕਾਂ ਤੋਂ ਸੀ ਜਿਹੜੇ ਦੂਰ ਬੈਠੇ
ਹਜ਼ਾਰਾਂ ਮੀਲ ਬੈਠੇ, ਸੈਂਕੜਿਆਂ ਮੀਲ ਬੈਠੇ, ਦਰਜਨਾਂ ਮੀਲ ਬੈਠੇ ਉਸ ਗੱਲ ਨੂੰ ਜਾਂ ਤਾਂ ਸੁਣ ਰਹੇ ਸੀ ਜਾਂ ਉਸ ਗੱਲ ਬਾਰੇ ਪੜ੍ਹ ਰਹੇ ਸੀ। ਕੀ ਤੁਸੀਂ ਉਸ ਉਮੀਦ ਨੂੰ ਪੂਰਾ ਕਰ ਰਹੇ ਹੋ? ਸਵਾਲ ਇਸ ਗੱਲ ਦਾ ਹੈ। ਸਵਾਲ ਉਹਨਾਂ ਤੇ ਨਹੀਂ ਹੈ, ਸਵਾਲ ਤੁਹਾਡੇ ਤੇ ਹੈ ਕਿ ਜੋ ਉਹ ਚੀਜ਼ ਛੱਡ ਗਏ ਤੁਸੀਂ ਉਸ ਚੀਜ਼ ਨੂੰ ਪੂਰਾ ਕਰ ਰਹੇ ਹੋ। ਹੁਣ ਇੱਥੋਂ ਮੈਂ ਥੋੜ੍ਹਾ ਜਿਹਾ ਹਟ ਕੇ ਇੱਕ ਗੱਲ ਹੋਰ ਤੇ ਆਉਣ ਲੱਗਿਆ। ਜਿਸ ਕੌਮ ਨਾਲ ਖਾਲਸਾ ਜੀ ਤੁਹਾਡਾ ਵਾਸਤਾ ਪੈ ਗਿਆ ਉਹ ਬਹੁਤ ਸ਼ਾਤਰ ਹੈ, ਬਹੁਤ ਦਿਮਾਗ ਹੈ ਉਸਦਾ, ਬਹੁਤ ਉਹਦੇ ਵਿੱਚ ਵਿਦਵਤਾ ਹੈ ਔਰ ਗੱਲ ਨੂੰ ਤਰੋੜਨ ਮਰੋੜਨ ਦੀ ਉਹਨਾਂ ਕੋਲ ਬੜਾ ਗਿਆਨ ਹੈ। ਤਾਂ ਹੈ ਕਿ ਮੈਂ ਪਿੱਛੇ ਜੇ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਕਿਤਾਬ ਦਾ ਹੈਡਿੰਗ ਆ ਆਊਟ ਆਫ ਦਾ ਅਵਨ। ਅਵਨ ਸਮਝਦੇ ਆ ਤੁਹਾਡੇ ਘਰਾਂ 'ਚ ਬਿਸਕੁਟ ਬਣਾਉਂਦੇ ਹੋ, ਕੇਕ ਬਣਾਉਂਦੇ ਹੋ, ਉਹਨੂੰ ਅਵਨ ਕਹਿੰਦੇ ਆ ਅੰਗਰੇਜ਼ੀ 'ਚ। ਤਾਂ ਉਸ ਦੇ ਵਿੱਚ ਕੀ ਹੈ, ਉਸ ਕਿਤਾਬ ਦੇ ਵਿੱਚ ਬ੍ਰਾਹਮਣ ਕਿਸ ਤਰੀਕੇ ਦੇ ਨਾਲ ਅੰਗਰੇਜ਼ ਕਹਿੰਦੇ ਆ ਨਾ ਵੀ ਅਸੀਂ ਸ਼ਾਇਦ ਬ੍ਰਾਹਮਣ ਨੂੰ ਬੇਵਕੂਫ ਬਣਾ ਰਹੇ ਹਾਂ। ਅੰਗਰੇਜ਼ ਬ੍ਰਾਹਮਣ ਦੇ ਨਾਹਾਂ ਤੱਕ ਵੀ ਨਹੀਂ ਪਹੁੰਚ ਸਕਦਾ। ਇਤਨੀ ਸ਼ਾਤਰ ਦਿਮਾਗ ਕੌਮ ਹੈ, ਉਹਨਾਂ ਦਾ ਇਤਨਾ ਬੜਾ ਵਿਜ਼ਨ ਹੈ ਕਿ ਅਸੀਂ ਦੁਨੀਆ ਦੇ ਵਿੱਚ ਨੰਬਰ 1 ਤਾਕਤ ਬਣਨਾ, ਦੁਨੀਆ ਨੂੰ ਆਪਣੇ ਪੈਰਾਂ ਹੇਠ ਲਤਾੜਨਾ। ਕੀ ਹੈ ਆਊਟ ਆਫ ਦਾ ਅਵਨ ਕਿਤਾਬ ਦਾ? ਮੈਂ ਤੁਹਾਨੂੰ ਬਰੀਫਲੀ 2-3 ਮਿੰਟ 'ਚ ਟਾਈਟਲ ਸਮਝਦਾ ਔਰ ਤੁਸੀਂ ਉਸ ਤੋਂ ਸਭ ਚੀਜ਼ ਸਮਝ ਜਾਓਗੇ। ਉਹ ਕਹਿੰਦੇ ਆ ਬ੍ਰਹਮਾ ਨੇ ਜਦੋਂ ਸਾਰੀ ਦੁਨੀਆ ਸਿਰਜੀ, ਬ੍ਰਹਮਾ ਕ੍ਰੀਏਟਰ ਹੈ ਦੁਨੀਆ ਦਾ, ਜਦੋਂ ਬ੍ਰਹਮਾ ਨੇ ਡਾਕਟਰ ਸਾਹਿਬ ਦੁਨੀਆ ਸਿਰਜੀ ਤਾਂ ਉਹ ਕਹਿੰਦੇ ਵੀ ਇੱਕ ਪੁਤਲਾ ਕਿਤਾਬ ਕਾਮਯਾਬ, ਅਸੀਂ ਉਸ ਕਿਤਾਬ ਨੂੰ ਮੰਨਦੇ ਹਾਂ। ਤਾਂ ਹੁਣ ਗੱਲ ਹੈ ਬਲੂ ਸਟਾਰ ਦੀ ਕਹਾਣੀ ਤੇ ਚੱਲੀਏ ਵੀ ਹੈ ਕੀ ਹੋਇਆ ਕੀ। ਜ਼ਿਆਦਾ ਤਾਂ ਨਹੀਂ ਤੁਸੀਂ ਬੋਰ ਹੋ ਗਏ ਹੈ? ਥੱਕ ਤਾਂ ਨਹੀਂ ਗਏ? ਨਹੀਂ ਜੀ। ਚਲੋ ਨਹੀਂ ਤਾਂ ਮੈਨੂੰ ਦੱਸ ਦਿਓ, ਮੈਂ ਬੰਦ ਕਰ ਦੂੰਗਾ। ਹਾਂਜੀ ਨਾ, ਮੈਨੂੰ ਖੜਨ ਦੀ ਕੋਈ ਨਹੀਂ, ਮੈਂ ਤਾਂ ਰਾਤ ਤੱਕ ਖੜਾ ਰਹੂੰ। ਮੇਰੇ ਅੰਦਰ ਇੱਕ ਅੱਗ ਲੱਗੀ ਵੀ ਹੈ, ਮੈਂ ਉਸ ਅੱਗ ਨੂੰ ਬੁਝਾ ਰਿਹਾ। ਧੰਨਵਾਦ ਧੰਨਵਾਦ। ਤਾਂ ਗੱਲ ਕੀ ਹੈ? ਪਹਿਲੀ ਗੱਲ ਇਹ ਹੈ ਅੱਜ ਤੱਕ ਸਿੱਖ ਜਗਤ ਜਿਹੜਾ ਕੋਡ ਵਰਡ ਉਹਨਾਂ ਨੇ ਯੂਜ਼ ਕੀਤਾ ਸਾਡੇ ਇਸ ਹਾਦਸੇ ਲਈ, ਇਸ ਖੂਨੀ ਘੱਲੂਘਾਰੇ ਲਈ, ਉਹੀ ਅਸੀਂ ਕਹੀ ਜਾ ਰਹੇ ਹਾਂ। ਆਪਰੇਸ਼ਨ ਬਲੂ ਸਟਾਰ ਖਾਲਸਾ ਜੀ ਆਪਰੇਸ਼ਨ ਨਹੀਂ ਹੈ, ਇਹ ਆਪਰੇਸ਼ਨ ਉਹਨਾਂ ਲਈ ਆ। ਆਪਰੇਸ਼ਨ ਕੀ ਹੁੰਦਾ ਹੈ? ਮੈਨੂੰ ਕੋਈ ਜ਼ਖਮ ਹੋ ਗਿਆ, ਮੈਨੂੰ ਕੋਈ ਫੋੜਾ ਹੋ ਗਿਆ, ਮੈਨੂੰ ਕੈਂਸਰ ਹੋ ਗਿਆ, ਮੈਂ ਆਪਰੇਸ਼ਨ ਕਰਾ ਲਿਆ, ਉਹ ਪੋਜ਼ਿਟਿਵ ਵਰਡ ਹੈ। ਤੁਸੀਂ ਉਹੀ ਲਫ਼ਜ਼ ਉਹਨਾਂ ਦਾ ਹੀ ਬਾਹਰੋਂ ਕਰ ਲਿਆ ਤਾਂ ਤੁਸੀਂ ਤਾਂ ਬੁੱਧੂ ਹੈ ਹੀ, ਤੁਸੀਂ ਤਾਂ ਬੇਵਕੂਫ ਹੋ ਹੀ ਗਏ ਦੁਨੀਆ ਦੇ ਵਿੱਚ। ਇਹ ਸਾਡੇ ਉੱਤੇ ਇੱਕ ਧਾਵਾ ਹੈ, ਖੂਨੀ ਧਾਵਾ ਸਾਨੂੰ ਖਤਮ ਕਰਨ ਦੇ ਲਈ। ਅੱਛਾ, ਹੁਣ ਦੂਜੀ ਗੱਲ ਹੈ ਕਿ ਦਰਬਾਰ ਸਾਹਿਬ ਕੀ ਚੀਜ਼ ਹੈ? ਦਰਬਾਰ ਸਾਹਿਬ ਦੇ ਸਰਰੇ ਦੇ ਵਿੱਚ ਸ਼ਹੀਦਾਂ, ਸਿੱਖ ਸ਼ਹੀਦਾਂ ਦਾ ਖੂਨ ਵਸਿਆ ਹੋਇਆ ਹੈ। ਹਰ ਜ਼ਰਰਾ ਪੁਕਾਰਦਾ ਹੈ ਔਰ ਹਰ ਜ਼ਰਰੇ ਦੇ ਵਿੱਚ ਸ਼ਹਾਦਤ ਹੈ। ਸਾਡਾ ਇਤਿਹਾਸ ਹੈ, ਸਾਡੀਆਂ ਪਰੰਪਰਾਵਾਂ ਹਨ, ਸਾਡਾ ਧਰਮ ਹੈ। ਔਰ ਜਿਹੜਾ ਸਾਡਾ ਧਰਮ ਹੈ ਉਹ ਰਿਚੁਅਲਿਸਟਿਕ ਸਿਸਟਮ ਨਹੀਂ ਹੈ। ਸਾਡਾ ਧਰਮ ਇਸ ਗੱਲ ਦੀ ਆਵਾਜ਼ ਦੇ ਰਿਹਾ ਕਿ ਤੇਰੀ ਜ਼ਿੰਮੇਵਾਰੀ ਆ ਇਸ ਖਿੱਤੇ ਦੇ ਵਿੱਚ ਰਾਜ ਕਰਨ ਦੀ। ਰਾਜ ਧਰਮ ਹੈ ਸਾਡਾ। ਇੱਕ ਕਿਤਾਬ ਮੈਂ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਮੁਸਲਮਾਨਾਂ ਦੀ ਗੱਲ ਕਰ ਰਿਹਾ ਸੀ। ਕਹਿੰਦਾ ਜੇ ਮੁਸਲਮਾਨ ਰਾਜ ਇਸਲਾਮ ਨੂੰ ਭੁੱਲ ਜਾਣ ਤਾਂ ਕਿਸੇ ਜਗ੍ਹਾ ਕੋਈ ਰੌਲਾ ਹੀ ਨਹੀਂ। ਰੌਲਾ ਕਿਸ ਗੱਲ ਦਾ? ਰੌਲਾ ਤਾਂ ਇਸੇ ਗੱਲ ਦਾ। ਤਾਂ ਅੱਜ ਜੇ ਤੁਸੀਂ ਰਾਧਾ ਸਵਾਮੀ ਬਣ ਜਾਓ, ਜਿਹੜੇ ਬਣ ਗਏ, ਅਸੀਂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਨਾ RSS ਨਾਲ ਤੁਹਾਡਾ ਕੋਈ ਝਗੜਾ, ਨਾ ਹਿੰਦੁਸਤਾਨ ਦੀ ਸਰਕਾਰ ਨਾਲ ਤੁਹਾਡਾ ਝਗੜਾ। ਉਹ ਰਾਧਾ ਸਵਾਮੀ ਬੈਠੇ ਹੀ ਆ ਨਾ, ਬਿਆਸ ਦੇ ਉੱਤੇ ਬੈਠੇ ਆਪਣਾ ਮਾਲਾ ਫੇਰੀ ਜਾਂਦੇ। ਉਹ ਕਹਿੰਦੇ ਲੈ ਵੀ ਤੇਰੇ ਕੰਨ 'ਚ ਆ ਪਾਤਾ ਮੰਤਰ, ਚੱਕੀ ਜਾ ਫਟੇ, ਪਾਗਲ ਹੋ ਜਾ, ਪਾਗਲ ਹੋ ਰਹੇ। ਅਸੀਂ ਵੀ ਸਿੱਖ ਪਾਗਲ ਹੋ ਰਹੇ ਆ। ਕਈ ਮੈਂ ਦੇਖਾਂ ਸਿੱਖਾਂ ਦੀਆਂ ਪਰੰਪਰਾਵਾਂ ਆ ਕੀ 84 ਕਰ ਰਹੇ ਆ, 101 ਖੰਡ ਪਾਠ ਕਰ ਰਹੇ ਆ। ਵਾਟ ਇਜ਼ ਨੌਨਸੈਂਸ। ਕਿੰਨਾ ਜ਼ੁਲਮ ਕਰ ਰਹੇ ਹੋ ਤੁਸੀਂ ਆਪਣੇ ਧਰਮ ਦੇ ਨਾਲ। ਤੁਸੀਂ ਗੁਰੂ ਤੋਂ ਬੇਮੁਖ ਹੋ ਰਹੇ ਹੋ। ਗੁਰੂ ਕਨੀ ਤੁਸੀਂ ਪਿੱਠ ਕਰ ਲਈ ਹੈ। ਮੈਂ ਪਿੱਛੇ ਆਰਟੀਕਲ ਲਿਖਿਆ ਸੀ ਅਖਬਾਰ ਦੇ ਵਿੱਚ, ਜਿਹੜਾ ਬੜਾ ਹੋਰਾਂ ਅਖਬਾਰਾਂ 'ਚ ਵੀ ਛਪਿਆ ਕਿ ਸਿੱਖ ਗੁਰੂ ਤੋਂ ਬੇਮੁਖ ਹੋ ਗਿਆ, ਪਰ ਗੁਰੂ ਨੇ ਸਿੱਖ ਦਾ ਨਹੀਂ ਇਹ ਖੜਾ ਛੱਡਿਆ। ਸਿੱਖ ਦਾ ਬੇਮੁਖ ਹੋ ਗਿਆ। ਬੇਮੁਖ ਤਾਂ ਤੁਸੀਂ ਆਪੇ ਹੀ ਹੋ ਗਏ।
ਗ੍ਰੰਥੀ ਨੂੰ ਕਹਿਤਾ ਆ ਚੱਕ 5000 ਰੁਪਈਆ ਤੇ ਮੇਰੇ ਨਾਂ ਦਾ ਪਾਠ ਕਰ ਦੇ। ਤੁਸੀਂ ਬੈਠੇ ਅਮਰੀਕਾ 'ਚ ਪਾਠ ਤੁਹਾਡੇ ਨਾਂ ਦਾ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ, ਤੁਸੀਂ ਬੇਮੁਖ ਨਹੀਂ ਹੋ ਸਿੱਖੀ ਗੁਰੂ ਤੋਂ? ਮੈਨੂੰ ਦੱਸੋ ਕਿ ਕਿਹੜਾ ਪਾਠ ਹੈ, ਕਿਹੜਾ ਤੁਹਾਡੇ ਕੰਨ 'ਚ ਪੈ ਰਿਹਾ, ਕਿਹੜਾ ਤੁਹਾਡੇ ਦਿਮਾਗ 'ਚ ਪੈ ਰਿਹਾ, ਕਿਹੜਾ ਤੁਹਾਡੇ ਮਨ 'ਚ ਪੈ ਰਿਹਾ? ਸਿੱਖ ਗੁਰੂ ਤੋਂ ਬੇਮੁਖ ਹੋ ਚੁੱਕਿਆ। ਪਰ ਤੁਹਾਡੀ ਬਚਤ ਇਸ ਕਰਕੇ ਆ ਕਿ ਗੁਰੂ ਨੇ ਹਲੇ ਤੱਕ ਤੁਹਾਡਾ ਲੜ ਨਹੀਂ ਛੱਡਿਆ। ਜਿੱਦਣ ਗੁਰੂ ਨੇ ਲੜ ਛੱਡਤਾ ਤੁਸੀਂ ਗਏ। ਅੱਜ ਜ਼ਰੂਰਤ ਹੈ ਸਿੱਖ ਨੂੰ ਗੁਰੂ ਨਾਲ ਮੱਥਾ ਲਾਉਣ ਦੀ, ਗੁਰੂ ਨਾਲ ਸਿੱਧੇ ਤੌਰ ਤੇ ਵਿਚੋਲਾ ਪਾਉਣ ਦੀ ਲੋੜ ਨਹੀਂ। ਮਾਫ ਕਰਨਾ, ਵਿਚੋਲਾ ਪਾਉਣ ਦੀ ਲੋੜ ਨਹੀਂ। ਕਿਉਂ ਵਿਚਾਰਿਆਂ ਨੂੰ, ਗ੍ਰੰਥੀਆਂ ਨੂੰ ਤੰਗ ਕਰਦੇ ਹੋ ਤੁਸੀਂ? ਉਹਨਾਂ ਨੂੰ ਫਾਹੇ ਲਾਇਆ ਵੇ 5-4 ਹਜ਼ਾਰ ਰੁਪਇਆ ਉਹਨੂੰ ਦੇ ਕੇ ਉਹ ਮੁਣ ਕਰੀ ਜਾਂਦਾ ਹੈਗਾ। ਕਿੱਡਾ ਤੁਸੀਂ ਅਤਿਆਚਾਰ ਕਰ ਰਹੇ ਹੋ ਗੁਰੂ ਦੇ ਨਾਲ। ਗੁਰੂ ਨੇ ਕਿੱਥੇ ਲਿਖ ਕੇ ਕਿਹਾ ਵੀ ਗ੍ਰੰਥੀ ਹੋਏਗਾ? 18ਵੀਂ ਸਦੀ ਤੱਕ ਗ੍ਰੰਥੀ ਲਫ਼ਜ਼ ਹੀ ਨਹੀਂ ਹੈ ਸਿੱਖ ਇਤਿਹਾਸ। ਕਿਉਂ ਡਾਕਟਰ ਸਾਹਿਬ ਮੈਂ ਠੀਕ ਕਰ ਰਿਹਾ? ਨਹੀਂ ਨਾ ਹੈ। ਤਾਂ ਤੁਸੀਂ ਗ੍ਰੰਥੀ ਕਿੱਥੋਂ ਲਿਆਂਦਾ? ਵਿਚਾਰੇ ਨੂੰ ਫੜ ਲਿਆਂਦਾ, ਇੱਕ ਬੰਦੇ ਨੂੰ ਜਿਹੜਾ ਅਨਇੰਪਲਾਇਡ ਆਦਮੀ ਆ। ਮੈਂ ਇਹਨਾਂ ਨੂੰ ਕੁਛ ਨਹੀਂ ਕਹਿ ਰਿਹਾ, ਮਾਫ ਕਰਨਾ, ਇਹਨਾਂ ਗੁੱਸਾ ਕਰ। ਮੇਰਾ ਮਤਲਬ ਫੜ ਲਿਆਂਦਾ ਤੁਸੀਂ ਉਸ ਨੂੰ। ਤੁਸੀਂ ਕਿਹੜੇ ਕੀਰਤਨੀ ਕਿੱਥੋਂ ਲਿਆਂਦਾ? ਆਪ ਕੀਰਤਨ ਕਰਨਾ, ਆਪ ਤੁਸੀਂ ਕੀਰਤਨ ਕਰਨਾ, ਆਪ ਗੁਰੂ ਨਾਲ ਗੱਲ ਕਰਨੀ ਆ, ਆਪ ਗੁਰੂ ਨਾਲ ਸਵਾਲ ਕਰਨੇ ਆ, ਆਪ ਗੁਰੂ ਤੋਂ ਜਵਾਬ ਲੈਣਾ। ਤੁਸੀਂ ਇੱਕ ਵਿਚੋਲਾ ਵਿੱਚ ਪਾ ਲਿਆ, ਕਿੱਥੇ ਗੱਲ ਬਣੂਗੀ? ਕਿਵੇਂ ਗੁਰੂ ਤੁਹਾਡਾ ਲੜ ਫੜੂਗਾ? ਕਿਸ ਤਰ੍ਹਾਂ ਤੁਸੀਂ ਗੁਰੂ ਦੇ ਸਨਮੁਖ ਹੋਵੋਗੇ? ਤੁਸੀਂ ਤਾਂ ਬੇਮੁਖ ਹੋ ਗਏ। ਸੋ ਖਾਲਸਾ ਜੀ, ਅੱਜ ਜ਼ਰੂਰਤ ਹੈ ਸਿੱਖ ਬਣ ਜਾਵੇ। ਜੇ ਤੁਸੀਂ ਸਿੱਖ ਨਾ ਬਣੇ, ਮਾਫ ਕਰਨਾ, ਹੁਣ ਹੋਰ ਲੜਾਈ ਸ਼ੁਰੂ ਹੋ ਜਾਂਦੀ ਹੈ। ਉਹ ਮੈਨੂੰ ਕਹਿਣ ਲੱਗੇ ਆਨੰਦਗੜ੍ਹ ਜੀ, ਮੇਰਾ ਪਹਿਲਾਂ ਇਹਨਾਂ ਨੂੰ ਉਮੀਦ ਸੀ, ਫਿਰ ਮੇਰੀ ਉਮੀਦ ਟੁੱਟ ਗਈ ਇਹਨਾਂ ਤੋਂ। ਮੇਰਾ ਖਿਆਲ ਸੀ ਕਿ ਵੀ ਕੋਈ ਸਾਧ ਸੂਧ ਜੇ ਕਿਸੇ ਦਮ ਨਹੀਂ ਹੁੰਦਾ, ਇਹਨਾਂ 'ਚ ਕਮਜ਼ੋਰ ਹੁੰਦੇ ਆ। ਤਾਂ ਮੈਨੂੰ ਕਹਿਣ ਲੱਗੇ ਜੀ ਐਂ ਆ ਵੀ ਮੈਂ ਸਾਰੇ ਪੰਥ ਨੂੰ, ਪਹਿਲਾਂ ਤਾਂ ਮੈਂ ਉਹਨਾਂ ਨੂੰ ਜ਼ੋਰ ਲਾ ਕੇ ਕਹਿ ਰਿਹਾ ਸੀ ਆਓ ਪੋਲੀਟਿਕਸ ਚੱਲੀਏ, ਆਓ ਇਸ ਖਿੱਤੇ ਦੇ ਵਿੱਚ ਪੋਲੀਟਿਕਸ ਦੇ ਵਿੱਚ ਆ ਕੇ ਲੜੀਏ। ਮੈਂ ਨਹੀਂ ਕਹਿੰਦਾ ਖੂਨ ਖਰਾਬਾ ਕਰੋ, ਪਰ ਪੋਲੀਟਿਕਸ ਜ਼ਰੂਰ ਆਵੋ। ਜੋ ਗੱਲ ਵਿਧਾਨਕ ਤੁਹਾਡਾ ਹੱਕ ਆ ਉਸ ਨੂੰ ਤੁਸੀਂ ਅੱਗੇ ਲੈ ਕੇ ਚੱਲੋ। ਤਾਂ ਕੀ ਹੋਇਆ, ਉਹ ਮੈਨੂੰ ਕਹਿਣ ਲੱਗੇ, ਮੈਂ ਉਹਨਾਂ ਦੀ ਨਿੰਦਿਆ ਨਹੀਂ ਕਰ ਰਿਹਾ, ਉਹ ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਗੱਲ ਇਹ ਆ ਵੀ ਪਹਿਲਾਂ ਮੈਂ ਸਾਰੇ ਪੰਥ ਨੂੰ ਅੰਮ੍ਰਿਤ ਛਕਾ ਦਿਆਂ। ਮੈਂ ਕਿਹਾ ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋ ਜਾਂ ਛੋਟੇ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਕਹਿੰਦੇ ਨਹੀਂ ਮੈਂ ਤਾਂ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ। ਫਿਰ ਗੁਰੂ ਗੋਬਿੰਦ ਸਿੰਘ ਨੇ ਤਾਂ, ਮੈਂ ਕਿਹਾ ਮਹਾਰਾਜ ਸਾਰਾ ਯਤਨ ਕਰਕੇ 240 ਸਾਲ ਦੀ ਘਾਲਣਾ ਪਿੱਛੇ, ਕਿੰਨਾ ਗੁਰੂਆਂ ਦੀ ਘਾਲਣਾ ਉਹਦੇ ਪਿੱਛੇ, ਕਿੰਨਾ ਵੱਡਾ ਸਿਧਾਂਤ ਖੜਾ, ਕਿੱਡਾ ਗੁਰੂ ਗ੍ਰੰਥ ਖੜਾ, ਅਖੀਰ ਜ਼ੋਰ ਲਾ ਕੇ 5 ਬੰਦੇ ਨਿਕਲੇ। ਤੇ ਤੁਸੀਂ ਕਿੱਥੇ ਖਾਲਸਾ ਬਣਾ ਦੋਗੇ? ਸਾਰਿਆਂ ਨੂੰ ਕਿਵੇਂ ਅੰਮ੍ਰਿਤ ਛਕਾ ਦੋਗੇ? ਹਾਂ, ਮੈਂ ਕਿਹਾ ਮੇਰੇ ਕੋਲ ਇੱਕ ਤਰੀਕਾ ਹੈ, ਮੇਰੇ ਕੋਲ ਇੱਕ ਤਰੀਕਾ, ਜਿਸ ਤਰੀਕੇ ਨਾਲ ਤੁਸੀਂ ਸਾਰੇ ਪੰਥ ਨੂੰ ਕੀ ਕਹਿੰਦੇ ਹੁੰਦੇ ਆ ਅੰਮ੍ਰਿਤ ਛਕਾ ਸਕਦੇ ਹੋ। ਉਹ ਕਹਿੰਦੇ ਦੱਸੋ, ਬੜੇ ਉਤਾਵਲੇ ਜਿਹੇ ਹੋ ਗਏ। ਮੈਂ ਕਿਹਾ ਆਬਾਦੀ ਕਿੰਨੀ ਆ ਸਿੱਖਾਂ ਦੀ? ਕਹਿੰਦੇ ਤਕਰੀਬਨ 1.5 ਕਰੋੜ ਆ। ਮੈਂ ਕਿਹਾ ਫਿਰ ਐਂ ਕਰੋ 1.5 ਕਰੋੜ ਗੁਰਦੁਆਰਾ ਬਣਾ ਦਿਓ ਔਰ ਇਹ ਸ਼ਰਤ ਰੱਖ ਦਿਓ, ਉਹ ਤਾਂ ਰੱਖੀ ਵੀ ਆ ਸਿੱਖਾਂ ਨੇ, ਵੀ ਜਿਹੜਾ ਪ੍ਰਧਾਨ ਹੋਊ ਅੰਮ੍ਰਿਤਧਾਰੀ ਹੋ। ਮੈਂ ਕਿਹਾ 1.5 ਕਰੋੜ ਸਿੱਖ ਐ ਲਾਈਨਾਂ ਲਾ ਕੇ ਖੜੇ ਹੋ ਜਾਣਗੇ। ਮੈਂ ਠੀਕ ਕਹਿ ਰਿਹਾ ਜੀ? ਝੂਠ ਤਾਂ ਨਹੀਂ ਬੋਲਿਆ? ਮੈਂ ਕਿਹਾ 1.5 ਕਰੋੜ ਸਿੱਖ ਲਾਈਨਾਂ ਲਾ ਕੇ ਖੜੇ ਹੋ ਜਾਣੇ, ਪੂਰੇ ਗਾਤਰੇ ਪਾਏ ਹੋਣੇ ਆ, ਐਂ ਤਾਂ ਬਣ ਜਾਣਗੇ। ਜੇ ਇਹ ਸਭ ਤੁਹਾਡੇ 'ਚ ਸਮਰੱਥਾ, ਮੈਂ ਕਿਹਾ ਜੀ ਆਨੰਦਗੜ੍ਹ ਜੀ ਫਿਰ 1.5 ਕਰੋੜ ਗੁਰਦੁਆਰਾ ਬਣਾਓ ਔਰ ਗੁਰਦੁਆਰੇ 'ਚ ਤਾਂ ਫਿਰ ਜਿਹੜਾ ਪ੍ਰਧਾਨ ਬਣੇਗਾ ਉਹ ਤਾਂ ਹੋਏਗਾ ਹੀ ਅੰਮ੍ਰਿਤਧਾਰੀ। ਫਿਰ ਉਹ ਚੁੱਪ ਜੇ ਵਿਚਾਰੇ ਕਰ ਗਏ। ਮੈਨੂੰ ਇੱਥੇ ਆਏ, ਮੈਂ ਵੀ ਉਦੋਂ ਟੋਰਾਂਟੋ ਆਇਆ ਸੀ, 20-25 ਦਿਨ ਦੀ ਗੱਲ, ਮੈਨੂੰ ਸੁਨੇਹਾ ਘੱਲਿਆ, ਮੈਨੂੰ ਕਹਿੰਦੇ ਮੈਨੂੰ ਮਿਲ ਲਓ। ਮੈਂ ਕਿਹਾ ਨਾ, ਮੈਂ ਦੇਖ ਲਿਆ ਤੁਹਾਡੇ ਤਿਲਾਂ 'ਚ ਤੇਲ ਨਹੀਂ ਹੈ, ਮੈਂ ਤੁਹਾਨੂੰ ਮਿਲਦਾ ਨਹੀਂ। ਮੈਂ ਤਾਂ ਇੱਕ ਫਾਈਟਰ ਆਦਮੀ ਹਾਂ, ਮੈਂ ਸਾਧ ਦੇ ਮਗਰ ਥੋੜ੍ਹਾ ਲੱਗ ਸਕਦਾ ਹੈਗਾ, ਸਮਝੇ ਕਿ ਨਹੀਂ? ਤੋਂ ਮਾਫ ਕਰਨਾ, ਮੈਂ ਬੜਾ ਬਲੰਟ ਵੀ ਹਾਂ, ਬੜਾ ਸਖਤ ਵੀ ਹਾਂ, ਬੜਾ ਨਰਮ ਵੀ ਹਾਂ, ਮੇਰਾ ਦਿਲ ਵੀ ਬੜਾ ਸ਼ਾਂਤ ਵੀ ਹਾਂ। ਤੋਂ ਗੱਲ ਕੀ ਹੈ, ਬਲੂ ਸਟਾਰ ਜਿਹੜਾ ਹੋਇਆ, ਉਹ ਮੈਂ ਤਾਂ ਇੱਕ ਗੱਲ ਨਹੀਂ ਸਮਝਦਾ। ਅਫਜ਼ਲ ਜਿਹੜਾ ਰੰਧਾਵਾ ਹੈ, ਉਸ ਨੇ ਇੱਕ ਗੱਲ ਬਹੁਤ ਖੂਬਸੂਰਤ ਲਿਖੀ ਆ, ਕਿਸੇ ਸਿੱਖ ਪੋਇਟ ਨੇ ਤਾਂ ਲਿਖੀ ਹੋਈ ਨਹੀਂ, ਕਿਉਂਕਿ ਉਹਨੂੰ ਤਾਂ ਝਾਕ ਹੈ ਨਾ ਵੀ ਮੈਨੂੰ ਪਦਮ ਸ਼੍ਰੀ ਮਿਲ ਜੇ, ਪਦਮ ਵਿਭੂਸ਼ਣ ਮਿਲ ਜੇ। ਜਿਹੜਾ ਸਿੱਖ ਪੋਇਟ ਆ ਉਹ ਕਿਉਂ ਲਿਖੂਗਾ ਜੀ ਦਰਬਾਰ ਸਾਹਿਬ ਦੇ ਹਮਲੇ ਦੇ ਉੱਤੇ? ਉਹ ਤਾਂ ਉਧਰ ਨੂੰ ਝਾਕ ਰਿਹਾ, ਦਿੱਲੀ ਕੰਨੀ ਨੂੰ। ਤਾਂ ਉਹੀ ਮੈਂ ਆਰਟੀਕਲ ਤਾਂ ਤੁਹਾਡੇ ਅੰਮ੍ਰਿਤਸਰ ਟਾਈਮਸ ਵੀ ਛਪਿਆ, ਅੱਜ ਮੈਂ ਸੁਬਾਹ ਪੜ੍ਹਿਆ, ਮੈਂ ਕਿਹਾ ਮੇਰਾ ਹੀ ਆਰਟੀਕਲ ਉਹਨਾਂ ਨੇ ਰੀਪਰੋਡਿਊਸ ਕਰਤਾ, ਥੈਂਕ ਗੋਡ। ਸਿੱਖ ਨੇ ਪੜ੍ਹਨਾ ਨਹੀਂ ਨਾ, ਕਿਉਂਕਿ ਪੜ੍ਹਦੇ ਨਹੀਂ, ਸਵਾਲ ਇਹ ਹੈ। ਤਾਂ ਕੀ ਗੱਲ ਹੈ ਕਿ ਉਸ ਸਿੱਖ ਨੇ ਤਾਂ ਕਿਸ ਤਰੀਕੇ ਦੇ ਨਾਲ
ਉਹ ਸਾਰੀ ਦੀ ਸਾਰੀ ਇਹ ਸਿੱਖੀ ਦੇ ਦਿਲ ਦੇ ਉੱਤੇ ਹਮਲਾ ਹੈ। ਦਰਬਾਰ ਸਾਹਿਬ ਕੀ ਚੀਜ਼ ਹੈ? ਦਰਬਾਰ ਸਾਹਿਬ ਸਿੱਖੀ ਦਾ ਦਿਲ ਹੈ, ਹਾਰਟ ਆਫ ਸਿੱਖਿਜ਼ਮ। ਦਰਬਾਰ ਸਾਹਿਬ ਸਿੱਖੀ ਦਾ ਸਰੋਤ ਹੈ, ਫਾਊਂਟ ਆਫ ਸਿੱਖਿਜ਼ਮ। ਤਾਂ ਦੁਸ਼ਮਣ ਨੇ ਜਦੋਂ ਤੁਹਾਨੂੰ 500 ਸਾਲ ਤੋਂ ਬਾਅਦ ਢਾਹ ਢੇਰੀ ਕਰਨਾ, ਤਾਂ ਕਿਸ ਤਰੀਕੇ ਨਾਲ ਕਰਨਾ? ਜੇ ਮੈਂ ਆਪਣੇ ਦੁਸ਼ਮਣ ਨੂੰ ਮਾਰਨਾ ਤੇ ਲੱਤ ਤੇ ਮਾਰਾਂ, ਬਾਂਹ ਤੇ ਮਾਰਾਂ ਤਾਂ ਨਹੀਂ ਨਾ ਮਰਦਾ, ਜੇ ਮੈਂ ਉਹਦੇ ਦਿਲ 'ਚ ਮਾਰੂ ਤਾਂ ਹੀ ਮਰੂ। ਤਾਂ 500 ਸਾਲ ਦਾ ਵੈਰ ਉਸ ਬ੍ਰਾਹਮਣਿਜ਼ਮ ਨੇ, ਉਸ ਹਿੰਦੂ ਨੇ 6 ਜੂਨ ਕਹਿ ਲਓ, 3 ਜੂਨ ਕਹਿ ਲਓ, ਤੁਹਾਡੇ ਨਾਲ ਕੱਢਿਆ। ਸੰਤ ਜਰਨੈਲ ਸਿੰਘ ਦਾ ਐਵੇਂ ਵਿਚਾਰੇ ਦਾ ਨਾਮ ਪਾਤਾ ਵਿੱਚ। 6 ਮਹੀਨੇ ਪਹਿਲਾਂ ਬਲੂ ਸਟਾਰ, ਜੂਨ ਦੇ ਬਲੂ ਸਟਾਰ ਤੋਂ 6 ਮਹੀਨੇ ਪਹਿਲਾਂ ਸੰਤ ਜਰਨੈਲ ਸਿੰਘ ਉੱਥੇ ਜਾ ਰਹੇ ਆ ਅਕਾਲ ਤਖਤ ਤੇ। 1 ਸਾਲ ਪਹਿਲਾਂ, ਐਗਜ਼ੈਕਟਲੀ 1 ਸਾਲ ਪਹਿਲਾਂ MI5 ਨੂੰ ਬੁਲਾਇਆ ਗਿਆ ਇੰਗਲੈਂਡ ਤੋਂ ਕਿ ਆ ਕੇ ਰੈਕੀ ਕਰੋ ਸਾਰੇ ਦਰਬਾਰ ਸਾਹਿਬ ਦੀ, ਔਰ ਰੈਕੀ ਕਰਨ ਤੋਂ ਬਾਅਦ ਸਾਨੂੰ ਸੁਝਾਅ ਦਿਓ ਕਿ ਅਸੀਂ ਕਿਸ ਤਰੀਕੇ ਨਾਲ, ਕਿਸ ਢੰਗ ਦੇ ਨਾਲ ਅਸੀਂ ਸਿੱਖਾਂ ਦੇ ਉੱਤੇ ਹਮਲਾ ਕਰੀਏ ਔਰ ਇਹਨਾਂ ਨੂੰ ਤੈਸ਼ ਨੈਸ਼ ਕਰ ਦਈਏ। ਸੰਤ ਜਰਨੈਲ ਸਿੰਘ ਦੀ ਕੋਈ ਗੱਲ ਨਹੀਂ ਉਸ ਗੱਲ 'ਚ। ਦੂਸਰੀ ਗੱਲ ਕਿ ਜਿਹੜੇ ਸਿੱਖ ਜਿਹੜੇ ਆ ਵੱਧ ਤੋਂ ਵੱਧ ਇਸ ਮਹੀਨੇ 'ਚ ਕਦੋਂ ਇਕੱਠੇ ਹੋਣਗੇ? ਜਦੋਂ ਗੁਰੂ ਅਰਜਨ ਦੀ ਸ਼ਹਾਦਤ ਦਾ ਦਿਨ ਹੋਏਗਾ। ਸਿੰਬੋਲਿਕ ਗੱਲ ਹੈ। ਗੁਰੂ ਅਰਜਨ ਬਾਨੀ ਹੈ ਦਰਬਾਰ ਸਾਹਿਬ ਦਾ। ਗੁਰੂ ਅਰਜਨ ਨੇ ਦਰਬਾਰ ਸਾਹਿਬ 'ਚ ਲਿਆ ਕੇ ਬੀੜ ਨੂੰ ਮੰਜੀ ਸਾਹਿਬ ਤੇ ਬਿਰਾਜਮਾਨ ਕੀਤਾ। ਇੱਕ ਬੜੀ ਰੈਵੋਲੂਸ਼ਨਰੀ ਗੱਲ ਕੀਤੀ ਜਿਹੜੀ ਦੁਨੀਆ ਦੇ ਕਿਸੇ ਇਤਿਹਾਸ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਨਹੀਂ ਹੋਈ। ਤੋ ਉਸ ਜਗ੍ਹਾ ਨੂੰ ਤੁਸੀਂ ਤਬਾਹ ਤੈਸ਼ ਨੈਸ਼ ਕਰਨਾ ਤਾਂ ਕਿ ਸਿੱਖੀ ਦਾ ਦਿਲ ਖਤਮ ਹੋ ਜੇ, ਸਿੱਖੀ ਦੀਆਂ ਪਰੰਪਰਾਵਾਂ ਖਤਮ ਹੋ ਜਾਣ। ਸਿੱਖੀ ਦੇ ਉਹ ਗੁਰੂ ਜਿਹੜਾ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿੰਦਾ, ਉਹ ਗੁਰੂ ਨਹੀਂ ਜਿਹੜਾ ਆਪਣੇ ਆਪ ਨੂੰ ਸਾਧ ਕਹਿੰਦਾ। ਕਿੱਥੋਂ ਆ ਗਿਆ ਸੰਤ ਸਮਾਜ? ਮੈਂ ਤਾਂ ਸੰਤ ਸਮਾਜ ਦਾ ਨਾਂ ਤੱਕ ਨਹੀਂ ਸੁਣਿਆ, ਮੈਂ ਸਾਰਾ ਇਤਿਹਾਸ ਪੜ੍ਹਿਆ। ਕਿੱਥੋਂ ਆ ਗਿਆ ਸੰਤ ਸਮਾਜ? ਇਹ ਅੰਗਰੇਜ਼ਾਂ ਨੇ ਤੁਹਾਡੇ ਤੇ ਪਲਾਂਟ ਕਰ ਦਿੱਤਾ ਖਾਲਸਾ ਜੀ। ਅੰਗਰੇਜ਼ ਤੁਹਾਡੇ ਓਡੇ ਹੀ ਵੱਡੇ ਦੁਸ਼ਮਣ ਆ ਜਿੰਨਾ ਹਿੰਦੂ। ਮੈਂ ਹੁਣੇ ਕਿਤਾਬ ਲਿਖੀ ਹੈ, ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ। ਅੰਗਰੇਜ਼ੀ ਦੀ ਕਿਤਾਬ ਆ, ਪਰ ਅੰਗਰੇਜ਼ੀ ਕੋਈ ਨਹੀਂ, ਤੁਹਾਡਾ ਮੂੰਹ ਮੁੜਿਆ ਹੋਇਆ। ਉਹ ਵੀ ਮਤਲਬ ਉਹਦੇ 'ਚ ਮੈਂ ਸਾਰੀ ਗੱਲ ਕਹਾਣੀ ਇਹ ਲਿਖੀ ਹੈ, ਜਿਸ ਤਰ੍ਹਾਂ ਉਹ ਚੀਮਾ ਜੀ ਦੱਸ ਰਹੇ ਸੀ। ਸਿੱਖਾਂ ਨੂੰ ਤਬਾਹ ਕਰਨ ਲਈ ਅੰਗਰੇਜ਼ਾਂ ਨੇ ਮੁਗਲਾਂ ਨਾਲੋਂ ਕਿਤੇ ਵੱਧ ਬਹੁਤ ਚਾਲਾਂ ਚੱਲੀਆਂ, ਬਹੁਤ ਬਰੀਕ ਤਰੀਕੇ ਤੇ ਜਾ ਕੇ ਵੀ ਸਿੱਖੀ ਖਤਮ ਹੋ ਜੇ। ਕਿਸ ਤਰ੍ਹਾਂ? ਓਏ 9 ਸਾਲ ਦਾ ਬੱਚਾ, ਮਾਈਨਰ ਰਾਜਾ ਜਿਹਦੇ ਤੁਸੀਂ ਸਰਪ੍ਰਸਤ ਹੋ, ਅੰਗਰੇਜ਼ ਉਸ ਦੇ ਸਰਪ੍ਰਸਤ ਆ, ਉਸ ਬੱਚੇ ਨੂੰ ਉਹਦੇ ਉੱਤੇ ਲੜਾਈ ਥੋਕ ਦਿੱਤੀ। ਤੁਸੀਂ ਮੈਂ ਆਪਣੇ ਬੱਚੇ ਤੇ ਲੜਾਈ ਠੋਕਦੇ ਆ ਤਾਂ ਇਹ ਕਿਸ ਕਿਸਮ ਦੀ ਮੇਰੀ ਸਿਆਸਤ ਆ? ਇਹ ਤਾਂ ਆਪਣੇ ਜਿਹੜੀ ਸੱਪਾਂ ਵਾਲੀ ਸਿਆਸਤ ਆ ਨਾ, ਵੀ ਸੱਪ ਆਪਣੇ ਬੱਚਿਆਂ ਨੂੰ ਖਾ ਜਾਂਦਾ। ਅੰਗਰੇਜ਼ਾਂ ਨੇ ਇੱਕ ਮਾਈਨਰ ਮਹਾਰਾਜਾ ਜਿਹੜਾ 9 ਸਾਲ ਦਾ, ਉਸ ਦੇ ਉੱਤੇ ਲੜਾਈ ਥੋਪ ਦਿੱਤੀ ਔਰ ਆਪ ਹੀ ਉਹਦੇ ਸਰਪ੍ਰਸਤ ਹੋ। ਕਿਹਦੇ ਨਾਲ ਲੜ ਰਹੇ ਹੋ ਤੁਸੀਂ? ਆਪਣੇ ਆਪ ਨਾਲ ਲੜ ਰਹੇ ਹੋ। ਸਿੱਖੀ ਉਹਨਾਂ ਨੂੰ ਹਰਾਉਣ ਤੋਂ ਬਾਅਦ 1849 ਤੋਂ ਬਾਅਦ ਅੱਜ ਤੱਕ ਸਿੱਖ ਤਾਬ ਨਹੀਂ ਆਇਆ। ਪੰਜਾਬੀ 'ਚ ਕਹਿੰਦੇ ਆ ਅੱਜ ਤੱਕ ਸਿੱਖ ਤਾਬ ਨਹੀਂ ਆਇਆ ਖਾਲਸਾ ਜੀ। ਅੱਜ ਤੱਕ ਅਸੀਂ ਭਟਕਦੇ ਫਿਰਦੇ ਹਾਂ। ਉਸ ਗੱਲ ਦਾ ਡ੍ਰੀਮ ਜ਼ਰੂਰ ਹੈ, ਉਸ ਗੱਲ ਦਾ ਸੁਪਨਾ ਜ਼ਰੂਰ ਹੈ, ਉਸ ਗੱਲ ਦਾ ਆਨੰਦ ਜ਼ਰੂਰ ਮਾਣਦੇ ਆ, ਪਰ ਉਸ ਗੱਲ ਸਾਡੇ ਸਾਹਮਣੇ ਨਹੀਂ ਹੈ ਇਮੈਜੀਨੇਸ਼ਨ 'ਚ। ਤੋ ਖਾਲਸਾ ਜੀ ਉਹਨਾਂ ਨੇ ਸਾਡਾ ਰਾਜ ਵੀ ਖੋਲ੍ਹ ਲਿਆ। 5 ਗੁਰਦੁਆਰੇ, ਪ੍ਰਮੁੱਖ ਗੁਰਦੁਆਰੇ ਸਿੱਖਾਂ ਦੇ, ਉਹ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਏ। ਨਾ ਉਹਨਾਂ ਨੇ ਹਿੰਦੂਆਂ ਦਾ ਕੋਈ ਮੰਦਿਰ ਕਬਜ਼ੇ 'ਚ ਕੀਤਾ, ਨਾ ਮੁਸਲਮਾਨਾਂ ਦੀ ਮਸਜਿਦ ਆਪਣੇ ਕਬਜ਼ੇ 'ਚ ਕੀਤੀ। ਔਰ ਉਸ ਤੋਂ ਬਾਅਦ ਕੀ ਕੀਤਾ? ਉਹਨਾਂ ਨੇ ਉਸ ਗੁਰਦੁਆਰਿਆਂ ਦੇ ਵਿੱਚ ਆਈਡਲਸ ਬਿਠਾ ਤੇ, ਮੂਰਤੀਆਂ ਬਿਠਾ ਦਿੱਤੀਆਂ, ਰੱਖਤੀਆਂ, ਬਾਹਮਣ ਭੇਜ ਦਿੱਤੇ ਉੱਥੇ। ਹਰ ਹੀਲਾ ਵਰਤਿਆ ਕਿਉਂਕਿ ਸਿੱਖਾਂ ਦੇ ਧਰਮ ਦੇ ਵਿੱਚ ਰਾਜ ਦਾ ਸੰਕਲਪ ਹੈ। ਸਿੱਖਾਂ ਦੇ ਧਰਮ ਦੇ ਵਿੱਚ ਰਾਜ ਦਾ ਸੰਕਲਪ ਹੈ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ। ਤੋ ਉਸ ਰਾਜ ਦੇ ਸੰਕਲਪ ਨੂੰ ਖਤਮ ਕਰਨਾ, ਜੇ ਸਿੱਖ ਚੁੱਪ ਕਰਕੇ ਉਸ ਨੂੰ ਖਤਮ ਕਰਕੇ ਰਾਧਾ ਸਵਾਮੀ ਬਣ ਜਾਣਗੇ, ਕੋਈ ਤੁਹਾਡਾ ਕਿਸੇ ਸਰਕਾਰ ਨਾਲ ਕੋਈ ਝਗੜਾ ਨਹੀਂ। ਬੈਠੇ ਰਹੋ, ਕਿੰਨੀਆਂ ਮਰਜ਼ੀ ਮਾਲਾ ਫੇਰ, 1000 ਮਾਲ ਰਾਤ ਨੂੰ ਮਾਲਾ ਫੇਰ ਦਿਓ, 10,000 ਮਾਲਾ ਫੇਰ ਦਿਓ, 50,000 ਮਾਲਾ ਫੇਰ ਦਿਓ, 100 ਵਾਰੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਲਓ, ਸਮਝੇ ਤੋਂ ਬਗੈਰ। ਕੋਈ ਤਕਲੀਫ ਨਹੀਂ ਕਿਸੇ ਨੂੰ, ਕੋਈ ਲੜਾਈ ਨਹੀਂ ਤੁਹਾਡੀ, ਕਿਸੇ ਨਾਲ ਕੋਈ ਝਗੜਾ ਨਹੀਂ। ਜਦੋਂ ਉਸ ਦੇ ਵਿੱਚੋਂ ਸੰਕਲਪ ਕੱਢੋਗੇ
ਜਦੋਂ ਉਸ ਨੂੰ ਐਨਾਲਿਟਿਕਲੀ ਅੰਡਰਸਟੈਂਡ ਕਰੋਗੇ, ਜਦੋਂ ਉਸ ਦੇ ਨਾਲ ਸਵਾਲ ਜਵਾਬ ਕਰੋਗੇ, ਫਿਰ ਸਮੱਸਿਆ, ਫਿਰ ਤੁਹਾਨੂੰ ਸਮਝ ਆਊ ਵੀ ਇਹਦੇ 'ਚ ਹੈ ਕੀ ਚੀਜ਼। ਸਮਝ ਗਏ ਕਿ ਨਹੀਂ? ਤੋ ਇਸ ਕਰਕੇ ਖਾਲਸਾ ਜੀ, ਉਹ ਗੁਰੂ ਨੇ ਤੁਹਾਨੂੰ ਬਹੁਤ ਚੀਜ਼ਾਂ ਦਿੱਤੀਆਂ, ਤੁਹਾਨੂੰ ਬਹੁਤ ਵੱਡਾ ਵਿਰਸਾ ਦਿੱਤਾ, ਤੁਹਾਨੂੰ ਬਹੁਤ ਵੱਡੀਆਂ ਟ੍ਰੈਡੀਸ਼ਨਸ ਦਿੱਤੀਆਂ, ਬੜੀਆਂ ਯੂਨੀਕ ਗੱਲਾਂ ਦਿੱਤੀਆਂ। ਪਛਾਣੋ, ਆਪਣਾ ਆਪ ਵੀ ਪਛਾਣੋ, ਗੁਰੂ ਨੂੰ ਵੀ ਪਛਾਣੋ। ਰਤਨ ਸਿੰਘ ਪੰਗੂ ਪੰਥ ਪ੍ਰਕਾਸ਼ ਦੇ ਆਥਰ ਹੈਗੇ ਆ। 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖਿਆ ਗਿਆ, ਸਿੱਖਾਂ ਦਾ ਦੱਸਣ ਲਈ ਵੀ ਫਲਾਨੀ ਜਗ੍ਹਾ ਸਿੱਖ ਆ, ਉਹਨਾਂ ਨੂੰ ਵੀ ਇਨਾਮ ਦਿੱਤੇ ਗਏ, ਤਾਂ ਉਸ ਵੇਲੇ ਇੱਕ ਫਰਮਾਨ ਇਸ਼ੂ ਕੀਤਾ ਮੁਗਲਾਂ ਨੇ। ਉਹ ਫਰਮਾਨ ਕੀ ਆ ਕਿ ਜਿਹੜੇ ਨਾਨਕ ਪੰਥੀ ਲਫ਼ਜ਼ ਹੈ, ਨਾ ਸਿੱਖ ਲਫ਼ਜ਼ ਆ, ਨਾ ਖਾਲਸਾ ਲਫ਼ਜ਼ ਆ, ਨਾਨਕ ਪੰਥੀਆਂ ਦੇ ਸਿਰਾਂ ਦੇ ਉੱਤੇ ਮੁੱਲ ਹੈ, ਨਾਨਕ ਪੰਥੀਆਂ ਦੇ ਕੇਸਾਂ ਨੂੰ ਕੱਟ ਕੇ ਲਿਆਇਆ ਗਿਆ, ਉਹਦੇ ਤੇ ਵੀ ਮੁੱਲ ਹੈ, ਨਾਨਕ ਪੰਥੀਆਂ ਬਾਰੇ ਦੱਸੇਗਾ, ਉਹਨੂੰ ਵੀ ਇਨਾਮ ਮਿਲੇਗਾ। ਤਾਂ ਉਹ ਫਰਮਾਨ ਬਹੁਤ ਇੰਪੋਰਟੈਂਟ ਹੈ, ਬਹੁਤ ਸਿਗਨੀਫੀਕੈਂਟ ਹੈ, ਬਹੁਤ ਜ਼ਿਆਦਾ ਉਸ ਦੀ ਇੰਪੋਰਟੈਂਸ ਹੈਗੀ ਹੈ। ਤਾਂ ਉਸ ਕੰਟੈਕਸਟ ਦੇ ਵਿੱਚ ਅਸੀਂ ਸੁਚੇਤ ਹੋ ਜਾਈਏ ਕਿ ਸਾਡੀ ਜਿਹੜੀ ਪਹਿਚਾਨ ਹੈ ਉਹ ਕਿਸੇ, ਸਾਡਾ ਧਰਮ ਡਿਫਰੈਂਟ ਹੈ। ਸਾਡਾ ਧਰਮ ਮਾਲਾ ਜਪਣ ਵਾਲਾ ਨਹੀਂ ਹੈ। ਜੇ ਮਾਲਾ ਜਪਣ ਵਾਲਾ ਹੁੰਦਾ ਤਾਂ ਖਾਲਸੇ ਨੂੰ 10ਵੇਂ ਪਾਤਸ਼ਾਹ ਨੇ ਮਾਲਾ ਜ਼ਰੂਰ ਦੇ ਦੇਣੀ ਸੀ। ਸਮਝੇ ਨਹੀਂ? ਕੀ ਦਿੱਤਾ ਤੁਹਾਨੂੰ ਮਾਲਾ ਦੀ ਜਗ੍ਹਾ? ਦੱਸੋ ਕੀ ਦਿੱਤਾ? ਬਸ ਫਿਰ ਗੱਲ ਇੱਥੇ ਖੜੀ ਆ। ਤੁਹਾਨੂੰ ਦਿੱਤੀ ਕਿਰਪਾਨ ਤੇ ਤੁਸੀਂ ਮਾਲਾ ਫੜੀ ਜਾਂਦੇ ਹੋ ਕਿਰਪਾਨ ਨੂੰ ਸਿੱਟ ਕੇ। ਕੀ ਹੋਊ ਤੁਹਾਡਾ? ਤੁਸੀਂ ਬੇਮੁਖ ਨਹੀਂ ਗੁਰੂ ਗੋਬਿੰਦ ਸਿੰਘ ਤੋਂ? ਤੋ ਖਾਲਸਾ ਜੀ, ਖਾਲਸੇ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਰੋਜ਼ਰੀ ਸਿੰਬਲ ਆ ਧਰਮ ਦਾ, ਮਾਲਾ ਸਿੰਬਲ ਆ ਧਰਮ ਦਾ। ਚਾਹੇ ਈਸਾਈ ਧਰਮ ਲੈ ਲਓ, ਚਾਹੇ ਜਿਊ ਧਰਮ ਲੈ ਲਓ, ਹਿੰਦੂ ਧਰਮ ਲੈ ਲਓ, ਮੁਸਲਮਾਨਾਂ ਦਾ ਲੈ ਲਓ, ਸਭ ਉਹ ਮਾਲਾ ਉਹਨਾਂ ਦਾ ਸਿੰਬਲ ਆ। ਖਾਲਸੇ ਦੀ ਜਿਹੜੀ ਰਿਲੀਜੀਅਸ ਤੇ ਸਪਿਰਿਚੁਅਲ ਸਿੰਬਲ ਹੈਗਾ ਉਹ ਕਿਰਪਾਨ ਹੈ। ਉਹ ਇਸ ਕਰਕੇ ਦਿੱਤੀ ਸੀ ਖਾਲਸਾ ਜੀ ਕਿ ਭਗਵੇਂ ਕੱਪੜੇ ਪਾ ਕੇ ਕਿਸੇ ਸਾਧ ਦੇ ਮਗਰ ਲੱਗ ਕੇ ਜਾਂ ਚਿੱਟੇ ਜਿਹੇ ਕੱਪੜੇ ਪਾ ਕੇ ਕਿਤੇ ਹੋਰ ਨਾ ਪਾਗਲ ਹੋ ਜਾਓ ਤੁਸੀਂ। ਤੁਹਾਨੂੰ ਪਾਗਲ ਕਰਨ ਦੀ ਪ੍ਰਕਿਰਿਆ ਹੈ ਸਾਧਾਂ ਦੀ, ਔਰ ਅੱਧੇ ਤਾਂ ਹੋ ਗਏ ਆ ਪਾਗਲ ਜਿਹੜੇ ਸਾਧਾਂ ਦੇ ਮਗਰ ਲੱਗੇ ਹੋਏ। ਦੇ ਆਰ ਮੈਂਟਲ ਪੀਪਲ। ਉੱਠੋ, ਸੁਚੇਤ ਹੋਵੋ, ਗੱਲ ਤਾਂ ਕਰੋ ਗੁਰੂ ਦੇ ਨਾਲ, ਅੱਖਾਂ ਤਾਂ ਖੋਲੋ ਗੁਰੂ ਦੇ ਨਾਲ, ਪੜ੍ਹੋ ਤਾਂ ਸਹੀ ਗੁਰੂ ਨੂੰ। ਮੈਂ ਆਪਣੇ ਘਰੇ ਨਾ, ਮੇਰੇ ਇੱਕ ਬਹੁਤ ਮਿੱਤਰ ਅਜ਼ੀਜ਼ ਹੈਗੇ ਆ, ਵਿਚਾਰੇ ਪਾਠੀ ਆ ਸਾਡੇ ਗੁਰਦੁਆਰੇ 'ਚ 15 ਸੈਕਟਰ ਮੈਂ ਰਹਿੰਦਾ। ਮੈਂ ਤੇ ਮੇਰੀ ਵਾਈਫ ਅਸੀਂ ਉਹਨਾਂ ਨੂੰ ਮੈਂ ਕਿਹਾ ਯਾਰ ਪੜ੍ਹ ਜਰਾ ਗੁਰੂ ਗ੍ਰੰਥ ਸਾਹਿਬ ਅਸੀਂ ਸੁਣਨਾ। ਮੱਧ ਦੇ ਵਿੱਚ ਇੱਕ ਤੁਕ ਆਉਂਦੀ ਆ, ਉਹ ਮੈਂ ਗੁਣਗੁਣ ਜੇ ਕਰਕੇ ਪੜ੍ਹਨ ਲੱਗਾ। ਮੈਂ ਕਿਹਾ ਰੁਕ ਜਾ ਯਾਰ, ਇੱਥੇ ਇਹਦਾ ਮਤਲਬ ਦੱਸੀਆਂ ਕੀ ਹੈ। ਉਹ ਕੀ ਤੁਕ ਹੈ? ਪੋਥੀ ਪਰਮੇਸ਼ਰ ਕਾ ਥਾਨ। ਸੁਣੋ ਦੁਬਾਰਾ, ਤੁਸੀਂ ਵੀ ਪੜ੍ਹੀ ਹੋਣੀ। ਪੋਥੀ ਪਰਮੇਸ਼ਰ ਕਾ ਥਾਨ ਕੀ ਮਤਲਬ ਹੈ? ਕਿ ਪੋਥੀ ਪਰਮੇਸ਼ਰ ਦੀ ਜਗ੍ਹਾ ਹੈ। ਸਿੱਖਾਂ ਨੇ ਕੋਈ ਰੱਬ ਦੀ ਭਾਲ 'ਚ ਨਹੀਂ ਪਹੁੰਚਣਾ ਖਾਲਸਾ ਜੀ। ਉਹ ਤਾਂ 5ਵੇਂ ਪਾਤਸ਼ਾਹ ਨੇ ਕਹਿਤੀ ਗੱਲ, 10ਵੇਂ ਪਾਤਸ਼ਾਹ ਨੇ ਤਾਂ ਬਾਅਦ 'ਚ ਉਸ ਨੂੰ ਇੰਡੋਰਸ ਕੀਤਾ। ਪੋਥੀ ਪਰਮੇਸ਼ਰ ਦਾ ਥਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰਾ ਖਿਆਲ 1200 ਕਿੰਨੇ ਪੇਜ ਤੇ ਆ ਡਾਕਟਰ ਸਾਹਿਬ? 1200 ਕੁਛ ਪੇਜ ਤੇ ਆ ਗਲਬਨ। ਤਾਂ ਉਹਦੇ ਵਿੱਚ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਜੀ ਆਹ ਪੜ੍ਹ ਇਹਦਾ ਯਾਰ ਮਤਲਬ ਦੱਸ। ਉਹਨੂੰ ਵਿਚਾਰੇ ਨੂੰ ਕਿੱਥੇ ਆਵੇ, ਐਵੇਂ ਕਿਸੇ ਮਾੜੀ ਮੋਟੀ ਟੈਕਸਾਲੋਜੀ 'ਚ ਪੜ੍ਹਿਆ ਹੋਇਆ। ਮੈਂ ਕਿਹਾ ਇਹਦਾ ਮਤਲਬ ਆ, ਸਮਝੇ ਕਿ ਨਹੀਂ? ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਗੁਰੂ ਨੇ ਕੋਈ ਰੱਬ ਦੀ ਭਾਲ 'ਚ ਨਹੀਂ ਭੱਜੇ ਫਿਰਨਾ ਖਾਲਸਾ ਜੀ। ਰੱਬ ਕਿਤੇ ਨਹੀਂ, ਰੱਬ ਤਾਂ ਸਾਰਾ ਕੁਝ ਸਾਡਾ ਇੱਥੇ ਹੀ ਹੈ। ਇਹੀ ਪਰਮੇਸ਼ਰ ਆ ਸਾਡਾ, ਇਹੀ ਰੱਬ ਆ ਸਾਡਾ, ਇਹੀ ਸਾਰੇ ਸਾਡਾ ਮਾਰਗ ਦਰਸ਼ਨ ਇਹ ਹੈਗਾ ਖਾਲਸਾ ਜੀ। ਇਹਦੇ ਵਿੱਚ ਸਭ ਕੁਝ ਹੈਗਾ। ਕੀ ਖਾਣਾ, ਕੀ ਪੀਣਾ, ਕਿੰਨਾ ਕੁ ਸੌਣਾ, ਕਿਵੇਂ ਇਸ਼ਨਾਨ ਕਰਨਾ, ਕਿੰਨੇ ਵਜੇ ਉੱਠਣਾ, ਹਰ ਚੀਜ਼ ਦੱਸੀ ਵੀ ਆ। ਕਿੰਨਾ ਕੁ ਬੋਲਣਾ, ਕਿੰਨਾ ਕਿਸੇ ਨਾਲ ਦੂਸਰੇ ਨਾਲ ਕਿਸ ਤਰ੍ਹਾਂ ਤੁਸੀਂ ਮੇਲ ਮਿਲਾਪ ਰੱਖਣਾ, ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਹਰ ਚੀਜ਼ ਦੁਨੀਆ ਦੀ ਇਸ ਦੇ ਵਿੱਚ ਹੈ। ਪੜ੍ਹ ਕੇ ਤਾਂ ਦੇਖੋ, ਲੇਕਿਨ ਪੜ੍ਹਾਓ ਨਾ ਕਿਸੇ ਤੋਂ। ਆਪ ਪੜ੍ਹ ਕੇ ਦੇਖੋ, ਆਪ ਗੁਰੂ ਨਾਲ ਗੱਲ ਕਰੋ, ਕਮਿਊਨੀਕੇਸ਼ਨ ਕਰੋ। ਤੁਹਾਡੇ ਨਾਲ ਗੁਰੂ ਕਮਿਊਨੀਕੇਸ਼ਨ ਕਰੂਗਾ। ਹੁਣ ਮੈਂ ਗੱਲਾਂ ਤਾਂ ਬਹੁਤ ਕਰਨੀਆਂ ਸੀ, ਮੈਂ ਇੱਕ ਗੱਲ ਕਹਿ ਕੇ ਖ਼ਤਮ ਕਰਨਾ ਚਾਹੁੰਦਾ। ਕਰਦੇ ਆ ਜੀ ਖ਼ਤਮ? ਹਾਂ, ਤੁਸੀਂ ਇਹਨਾਂ ਨੇ ਇੱਧਰੋਂ ਮੈਨੂੰ ਚੁੰਡੀਆਂ ਵੱਢਣ ਲੱਗ ਜਾਣਗੇ ਵੀ ਜਲਦੀ ਖ਼ਤਮ। ਤਾਂ ਉਹ ਗੱਲ ਕੀ ਹੈ? ਗੱਲ ਇਹ ਆ, ਜਦੋਂ ਹੋਇਆ ਨਾ ਸਾਕਾ ਨੀਲਾ ਤਾਰਾ, ਤਾਂ ਮੈਂ ਕਿਤਾਬ ਕਰਦੇ ਤਾਂ ਬਹੁਤ ਜਰਨਲਿਸਟਾਂ ਨੂੰ ਮਿਲਿਆ, ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਦੱਸੋ ਤਾਂ ਸੀ ਹੈ ਕੀ। ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।
ਇੱਕ ਪੰਜਾਬੀ ਦੇ ਅਖਬਾਰ ਵਿੱਚ ਮੈਂ ਇੱਕ ਸਾਡੇ ਹੀ ਇਲਾਕੇ ਦੀ ਕੁੜੀ ਦੀ ਇੰਟਰਵਿਊ ਪੜ੍ਹੀ। ਉਹਦਾ ਮੈਨੂੰ ਨਾਂ ਨਹੀਂ ਪਤਾ ਕੋਈ ਕੌਣ ਆ ਵਿਚਾਰੀ ਕੁੜੀ। ਉਹਨੂੰ ਕੋਈ ਅਖਬਾਰ ਨਵੀਸ ਪੁੱਛਣ ਲੱਗਿਆ ਕਿ ਬੀਬੀ ਤੈਨੂੰ ਕਿਵੇਂ ਲੱਗਿਆ ਜਦੋਂ ਬਲੂ ਸਟਾਰ ਹੋਇਆ? ਉਹ ਕਹਿਣ ਲੱਗੀ ਵੀਰਾ ਮੈਨੂੰ ਐਂ ਲੱਗਿਆ ਜਿਵੇਂ ਮੈਨੂੰ ਭਰੇ ਬਾਜ਼ਾਰ ਨੰਗਾ ਕਰਕੇ ਰੇਪ ਕਰ ਦਿੱਤਾ ਹੋਵੇ। ਮੈਂ ਇੱਕੋ ਹੀ ਗੱਲ ਕਹਿ ਕੇ ਗੱਲ ਖਤਮ। ਖਾਲਸਾ ਜੀ, ਇਹ ਤੁਹਾਡੀ ਸਾਰੀ ਕੌਮ ਨੂੰ ਸਰੇ ਬਾਜ਼ਾਰ ਨੰਗਾ ਕਰਕੇ ਰੇਪ ਕਰਨ ਦੀ ਪ੍ਰਕਿਰਿਆ ਹੈ ਬਲੂ ਸਟਾਰ। ਮੈਂ ਇਹਦੇ 'ਚ ਇੱਕ ਹੋਰ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ, ਮਾफ़ ਕਰਨਗੇ ਤੁਹਾਡੇ ਮੈਨੇਜਮੈਂਟ ਵਾਲੇ, ਡਾਕਟਰ ਸਾਹਿਬ ਦੇ 2 ਮਿੰਟ ਮੈਂ ਲੈ ਲੂੰਗਾ। ਉਹ ਇਹ ਹੈ, ਕੌਮਾਂ ਹਾਰਦੀਆਂ, ਮੁਲਕਾਂ ਦੇ ਵਿੱਚ ਬੜੀਆਂ ਨੇਸ਼ਨਸ ਇੱਕ ਦੂਜੇ ਨਾਲ ਲੜਦੀਆਂ, ਹਾਰਦੀਆਂ, ਜਿੱਤਦੀਆਂ, ਬਹੁਤ ਕੁਛ ਹੁੰਦਾ, ਪਰ ਕੌਮਾਂ ਜਦੋਂ ਹਾਰ ਕੇ ਗੁਲਾਮ ਹੋ ਜਾਂਦੀਆਂ, ਉਹ ਗੁਲਾਮੀ ਦਾ ਅਹਿਸਾਸ ਨਾ ਉਹਨਾਂ ਨੂੰ ਹੋਵੇ, ਉਸ ਵੇਲੇ ਹਾਰਦੀਆਂ। ਜੇ ਖਾਲਸਾ ਜੀ ਲੌਂਗੋਵਾਲ ਨਾ ਹੁੰਦਾ, ਤੁਸੀਂ ਜਿੱਤੇ ਵੇ ਸੀ। ਲੌਂਗੋਵਾਲ ਨੇ ਤੁਹਾਡੀ ਜਿੱਤ ਨੂੰ ਹਾਰ ਦੇ ਵਿੱਚ ਬਦਲ ਦਿੱਤਾ। ਉਹ ਲੌਂਗੋਵਾਲ ਜਿਹੜਾ ਅਕਾਰਡ ਕੀਤਾ, ਰਾਜੀਵ ਲੌਂਗੋਵਾਲ ਅਕਾਰਡ, ਉਹ ਤੁਹਾਡੀ ਹਾਰ ਦਾ ਫਰਮਾਨ ਹੈ। ਔਰ ਉਸ ਨੂੰ ਕਰਨ ਲਈ ਕੌਣ ਜ਼ਿੰਮੇਵਾਰ ਹਨ? ਜਿਨ੍ਹਾਂ ਨੂੰ ਤੁਹਾਡੀ ਹੁਕੂਮਤ ਦੇਤੀ। ਅੱਜ ਵੀ ਉਹ ਤੁਹਾਡੀ ਹੁਕੂਮਤ ਆਪਣੇ ਅੱਗੇ ਬਾਲ ਬੱਚਿਆਂ ਤੱਕ ਵੀ ਤੁਹਾਡੇ ਤੇ ਟੋਪਣ ਨੂੰ ਫਿਰਦੇ ਆ। ਖਾਲਸਾ ਜੀ, ਜੇ ਤੁਸੀਂ ਹਾਰੇ ਹੁੰਦੇ, ਮੂੰਹ ਮੋੜਿਆ ਹੁੰਦਾ, ਤੁਸੀਂ ਜਿੱਤੇ ਵੇ ਸੀ। ਤੁਸੀਂ ਹਾਰ ਕੇ ਮੂੰਹ ਨਹੀਂ ਮੋੜਿਆ। ਧਰੂ ਦੀ ਇੱਕ ਕਹਾਣੀ ਆ ਕਿ ਉਹ ਆਪਣੀ ਮਾਂ ਦੇ, ਮਤਰੇਈ ਮਾਂ ਸੀ, ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ, ਉਹ ਮਤਰੇਈ ਆਪਣੀ ਮਾਂ ਸਮਝ ਕੇ ਆਪਣੀ ਮਤਰੇਈ ਮਾਂ ਨੂੰ ਉਹਦੀ ਗੋਦੀ 'ਚ ਚਲਿਆ ਗਿਆ। ਅਤੇ ਜਦੋਂ ਗੋਦੀ 'ਚ ਗਿਆ, ਉਹਨੇ ਮਾਰਿਆ ਚਲਾ ਕੇ, ਕਿਉਂਕਿ ਉਹਦਾ ਤਾਂ ਅਸਲੀ ਪੁੱਤ ਹੈ ਹੀ ਨਾ ਸੀ। ਤੁਸੀਂ ਜਿਹੜੀ ਭਾਰਤ ਮਾਤਾ ਹੈ ਨਾ, ਉਹਦੇ ਅਸਲੀ ਪੁੱਤ ਨਹੀਂ, ਉਹਦੇ ਸਕੇਲੇ ਪੁੱਤੋਂ ਤੁਸੀਂ ਉਹਦੀ ਗੋਦੀ 'ਚ ਬੈਠੇ ਹੋ ਅਨਭੋਲ ਹੋ ਕੇ। ਇਹ ਵੀ ਮੈਂ ਕਿਤਾਬਾਂ 'ਚ, ਜਿਹਨੂੰ ਮੇਰੀਆਂ ਕਿਤਾਬਾਂ ਦੀ ਲੋੜ ਆ ਬਾਅਦ 'ਚ ਲੈ ਲਿਓ, ਵਿੱਚ ਨਾ ਦਖਲਅੰਦਾਜ਼ੀ ਕਰਿਓ, ਕਿਉਂਕਿ ਡਾਕਟਰ ਸਾਹਿਬ ਨੇ ਬੋਲਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗੁਰਦਰਸ਼ਨ ਸਿੰਘ ਉਹਨਾਂ ਦੇ ਜੋ ਸਮਾਂ ਸੀ, ਭਾਵੇਂ ਉਹ ਸੀਮਤ ਸੀ, ਪਰ ਕੋਈ ਪਤਾ ਹੀ ਨਹੀਂ ਲੱਗਿਆ ਵੀ ਉਹ ਕਿੰਨਾ ਸਮਾਂ ਬੋਲ ਗਏ ਨੇ। ਅਤੇ ਲਗਾਤਾਰ ਸਾਰੀ ਸੰਗਤ ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਰਹੀ ਸੀ। ਕਿਸੇ ਸੱਜਣ ਨੇ ਕਿਹਾ ਕਿ ਵੀ ਅਸੀਂ ਤਾਂ ਤੁਹਾਡੇ ਉਤਸੁਕਤਾ ਸੁਣਨ ਨੂੰ ਤਰਸਦੇ ਹਾਂ। ਮੈਂ ਇੱਥੇ ਇੱਕ ਵਾਅਦਾ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਸੈਮੀਨਾਰ ਜਾਂ ਇਸ ਤਰ੍ਹਾਂ ਦੀ ਜੋ ਗੱਲਬਾਤ ਹੈ, ਡਾਕਟਰ ਸਾਹਿਬ ਦਾ ਸਟਾਈਲ ਜਿਹੜਾ ਹੈ ਉਹ ਗੱਲਬਾਤ ਕਰਨ ਦਾ ਹੈ, ਇਹ ਅਸੀਂ ਦੁਬਾਰਾ ਕਰਾਉਂਦੇ ਰਹਾਂਗੇ, ਪ੍ਰੋਵਾਈਡਡ ਕਿ ਵੀ ਤੁਸੀਂ ਵਾਅਦਾ ਕਰੋ ਕਿ ਤੁਸੀਂ ਆਪ ਵੀ ਆਓਗੇ, ਆਪਣੇ ਪਰਿਵਾਰਾਂ ਨੂੰ, ਖਾਸ ਤੌਰ 'ਤੇ ਬੀਬੀਆਂ ਨੂੰ, ਬੱਚਿਆਂ ਨੂੰ ਨਾਲ ਲੈ ਕੇ ਆਵੋਗੇ। ਕਾਰਨ ਇਹ ਹੈ ਕਿ ਵੀ ਤੁਸੀਂ ਇਹ ਸਾਰੀ ਕਹਾਣੀ ਜੋ ਸੁਣੀ ਹੈ, ਜਾਂ ਤਾਂ ਤੁਸੀਂ ਜਾ ਕੇ ਆਪਣੀਆਂ ਘਰ ਵਾਲਿਆਂ ਨੂੰ ਜਾਂ ਆਪਣੇ ਮਾਤਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਦੱਸੋ। ਮੈਂ ਇਸ ਗੱਲ ਦਾ ਯਕੀਨ ਕਰਦਾ ਕਿ ਵੀ ਅਸੀਂ ਇਸ ਜਵਾਨੀ ਜਿਹੜੀ ਸੁਣੀ ਹੈ ਨਹੀਂ ਦੱਸ ਸਕਾਂਗੇ। ਸੋ ਕਿੰਨੀਆਂ ਕੁ ਉਹ ਨਿਭਾਗੀਆਂ ਨੇ ਤੁਹਾਡੀਆਂ ਪਤਨੀਆਂ ਜਾਂ ਭੈਣਾਂ ਜਾਂ ਹੋਰ, ਜਿਨ੍ਹਾਂ ਨੂੰ ਤੁਸੀਂ ਇੱਥੇ ਲੈ ਕੇ ਨਹੀਂ ਆਏ। ਅਗਲੀ ਵਾਰ ਇਹ ਪਰਨ ਕਰ ਲਓ ਕਿ ਵੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਹੈ, ਸੋ ਦੈਟ ਕਿ ਵੀ ਉਹ ਵੀ ਇਸ ਗੱਲ ਦਾ ਹਿੱਸਾ ਬਣ ਸਕਣ। ਅਤੇ ਇਸ ਦੇ ਨਾਲ ਹੀ ਮੈਂ ਜੋ ਸਾਡੀ ਇੱਕ ਰਸਮ ਸੀ ਕਿ ਵੀ ਡਾਕਟਰ ਸਾਹਿਬ ਨੂੰ ਸਨਮਾਨਿਤ ਕਰਨਾ ਹੈ, ਉਹ ਹੁਣ ਅਸੀਂ ਅੱਗੇ ਪਾ ਰਹੇ ਹਾਂ। ਮੇਰੀ ਤਪਦੀ ਭੱਠੀ ਬਣ ਗਈ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਡਾਕਟਰ ਆਈ ਕੇ ਚੀਮਾ ਨੇ ਗੱਲ ਕੀਤੀ ਸੀ, 5 ਸਦੀਆਂ ਪਹਿਲਾਂ ਤੋਂ ਸ਼ੁਰੂ ਕੀਤੀ ਸੀ। ਮੈਂ ਇਹਦੇ ਸਾਰੇ ਬੰਦ ਨਹੀਂ ਕਹਿ ਸਕਣਾ। ਤੇ ਅੱਗੇ ਜਾ ਕੇ ਹੈ, ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੈਂ ਮਰ ਨਹੀਂ ਸਕਦੀ ਕਦੇ ਵੀ, ਮੈਂ ਵਿੱਚ ਬੰਦ ਛੱਡ ਕੇ ਬੋਲ ਰਿਹਾ, ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ 8 ਪਹਿਰ
ਜਾਣੀ ਸਾਡੇ ਦੁਸ਼ਮਣ ਕਿਸ ਤਰ੍ਹਾਂ ਸਾਨੂੰ ਵੱਢਦੇ ਨੇ, ਕਿਸ ਤਰ੍ਹਾਂ ਨਸ਼ਿਆਂ 'ਚ ਡੋਬਦੇ ਨੇ, ਕੀ ਕੁਝ ਨਹੀਂ ਕਰਦੇ। ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪਹਿਰ, ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ਹਿਰ ਦਾ, ਹਰ ਹਰ ਬਾਹਾਂ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬਾਂ ਦੇਖ ਲੈ, ਮੇਰੀ ਉਮਰ ਕਿਤਾਬਾਂ ਦੇਖ ਲੈ, ਤੂੰ ਹਰ ਹਰ ਵਰਕਾ ਪੜ੍ਹ। ਜਦੋਂ ਭਾਰੀ ਬਣੀ ਹੈ ਮਾਂ ਤੇ, ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ। ਇਹ ਗੱਲ ਪੜ੍ਹੋ ਕਿ ਵੀ ਕਿੰਨੀ ਵਾਰੀ ਸਾਡੇ ਪੁੱਤਾਂ ਨੇ ਆਪਣੀ ਮਾਂ ਤੋਂ ਜਾਨ ਵਾਰੀ ਹੈ। ਇਹ ਹੈ ਸ਼ਤਰ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ। ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਹੀਆ ਰਾਹੇ ਜਾਂਦਿਆ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਰਾਤ। ਸੁਣ ਰਾਹੀਆ ਰਾਹੇ ਜਾਂਦਿਆ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਰਾਤ। ਡਾਕਟਰ ਅਮਰਜੀਤ ਸਿੰਘ ਜੀ ਅਗਲਾ ਇਸ ਨੂੰ ਕੰਟੀਨਿਊ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, पिछले लगभग 2 घंटे तो तुसी अज का दिन जिहड़ा कि मूल नानकशाही कैलेंडर 2003 मुताबक संत जरनैल सिंह जी खालसा पिंडरां वालियां दा शहीदी दिन ऐलानिया होया है, ते इस समुचे हफ्ते की दास्तान 5 सदियां दा पिछोकड़, साडा शातर दुश्मन, साडी बेईमान लीडरशिप ते अंधी रैयत, ज्ञान विहूणी, भाए भरे मुरदार, इस वरतारे वाली कौम, इस सब नूं दो सिक्खी दे बहुत महान स्कॉलर्स तो सुने। बेशक बहुत वार गल्लां दा दोहरा हुंदे, ते इस गल दा भी ध्यान रहे कि ये दोहरा जरूरी भी हुंदे। जदों असीं सिमरन की गल करते हैं, शब्द समरण चों आए, जिस का मतलब याद करने। याद उस चीज़ नूं कीता जांदे जिस दे भुल्लण दा डर हुंदे। हुण जे असीं वाहिगुरू शब्द नूं याद करते हैं, उसका सिमरन करते हैं, तो बहुत वार आले दुआले का प्रभाव, जिसनूं असीं माया का प्रभाव, कलयुग का प्रभाव और इस किस्म के शब्दों नाल संबोधन करते हैं, उस दा ही नतीजा है कि असीं बार बार अपने आप नूं ये याद करवाते हैं कि वो महान करता, वो निरभौ निर्वैर निरंकार है। यही सिमरन है। तो जदों ये विश्वास लगातारता दे नाल बन जाता है, तो फिर गुरमुख रोम रोम हर ध्यावे वाली अवस्था बन जाती। बेशक साडे गात्रे किरपान है, पंज ककारी रूप है, पर जे इस गल की याद दहानी ना होए कि गात्रे किरपान है, तो जिवें 20वीं सदी के महान सिख संत जरनैल सिंह जी खालसा पिंडरां वाले जदों किरपान की व्याख्या करते सन, तो ये कहते सन कि ये 2 शब्दों का सुमेल है, किरपा ते आन। किरपा उस निरंकार की बख्शिश है, उस निरंकार की वो सानू देन है,
क्योंकि इस गल का भी ध्यान रहे कि लगभग 7000 साल के मनुखी इतिहास 'ਚ तलवार के जोर नाल एक कबीला दूसरे नूं जितदा रहा है, एक नेशन दूसरे नूं जितदा रहा है, वधिया हथियारां दे नाल घटिया हथियारां वाले मारे जाते रहे। जोरावरां ने 2700 अपने गुलामां नूं मनाया और इस गल नूं साडी ज़बान दी इस एक्सप्रैशन ने दुनिया मनदी जोरां नूं कोई पुछे ना कमज़ोरां नूं दे रूप 'ਚ ये जिहड़ी विजडम है इस नूं अपनाया। पर इत्थे गुरु ने जदों असीं किरपान की गल करते और मैं समा सीमा का भी ध्यान रखांगा ताकि जिहड़ियां चीज़ां ऑलरेडी डिस्कस होईयां ने कहीआं गईयां ने उन्हां दा दोहरा ना होए। पर कुछ गल्लां ने जिवें सिंबोलिज्म की गल कीती है और डॉक्टर ढिल्लों ने बड़े खूबसूरत अंदाज दे विच आम बोल चाल की जबान 'ਚ और ये बोल चाल की जबान जिहदे 'ਚ तुसीं श्रोतिਆਂ ਨੂੰ भी इनवॉल्व करते हो तो गुरु नानक साहब का यह फरमान याद आ रहा सी, जब लग दुनिया रही है नानक किछ सुनिए किछ कहिए। ये डायलॉग है। डायलॉग सिर्फ कहने की गल नहीं है, डायलॉग सुनन का नाम भी है। तो दुनिया दे विच ये विचार जिसलिए शब्द अज असी सैमीनार जां होर डिस्कशन वरतते हैं, बड़ा खूबसूरत ना जदों असी गुरु ग्रंथ साहिब जी की बाणी सिद्ध गोष्ठ पढ़ते हैं तो गोष्ठ उस पुरातन पंजाबी दे विच ये विचार चर्चा है। तो जदों तुसी सिद्ध गोष्ठ पाणी जिसका बहुत घट इंटरप्रेट किया जाता है, कथावाचक भी उस नूं हथ नहीं पाउंदे। पर मैं समझदा भी अज जिवें कोई असी रामदेव के जाल च फसे हैं, कोई जंतरियां मंत्रियां तंत्रियां वालियां दे जाल च फसे हैं, तो फिर जे इन्हां सब दी आइडियोलॉजी नूं विचारधारा नूं समझना है तो सिद्ध गोष्ठ नूं समझना बड़ा जरूरी है। उस डिस्कशन और उस डिस्कशन का आगाज़ किवें हुंदा है, वो अगे प्रोग्रैस किवें करदी है और एक दूसरे की ताकत दूसरे का बेस की है। भाई गुरदास जी ने जो कुछ उसके नाल जोड़ के लिखिया है वो सिद्ध गोष्ठ नूं समझण च होर भी मदद करदे। जदों कि सिद्ध कहंदे ने कि सिद्ध पुछण सुण बालिया कौन शकत तुद इत्थे लिआई। हुण बालिया बालक नूं कहंदे ने, ये भी एक पैटर्नाइजेशन हुंदी है। बहुत सारे तुसी प्रकाश सिंह बादल की जो प्रैस कॉन्फ्रेंसां देखियां होणगीआं, जदों उस नूं कोई डायरैक्ट सवाल पुछ लिया जांदे जिहदे च कि वो फसिया हुंदा तो फिर वो कहंदा काका बह जा, इस किस्म दीयां गल्लां ना पुछया करो। काका कहना पैटर्नाइज करने कि उहदी जिस्ट नूं गल दी नूं खत्म कर दिओ, उस दा वजूद खत्म कर दिओ पुछण वाले दा और इशू नूं साइड ट्रैक कर दिओ। तो सिद्धां दी ये टैकनीक है कि वो गुरु नानक नूं बालक कह रहे हैं कि ये बच्चे कि भी तू इत्थे किवें आया। तो हुण एक डायलॉग की गल है और अज असीं उस विचार चर्चा गोष्ठी के माहौल गुरु ग्रंथ साहिब जी की गोद च बैठे हैं। तो हुण गुरु नानक साहब का जवाब है, सिद्ध पुछण सुण बालिया कौन शकत तुद इत्थे लिआई। बाबा आखे नाथ जी बाजों सच्चे नाम दे होर शकत असाथे नाही। हुण ये एक रैवरेंस कि जे उन्हें पैटर्नाइज किया तो गुरु साहब उन्होंने नाथ जी कहते हैं कि नाथ जी, क्योंकि डायलॉग ने अगे चलना है तो फिर सिद्धा नूं उन्हां दी औकात भी दिखानी है। तो गुरु नानक साहब ने उस सिद्धांत ले कर दिता है कि ये जिहड़ा थॉट जिसनूं भाई गुरदास जी ने फरमाया सतगुर नानक प्रगटिया मिटी धुंध जग चानण हुआ, ज्यों कर सूरज निकलिया तारे छपे अंधेर पलोआ। कि ये सारे होराइजोन दे उत्ते, ये सारी सृष्टि दे उत्ते ये वो सूरज है जिस दे सामने हुण रात नहीं है, कोई काली बोली रात नहीं होएगी, कोई धुंध नहीं होएगी, कोई हनेरा नहीं होएगा। ये वो शेर है सिंह बुके मिरगावली भन्नी जाए। मिरगावली मिर्गां दी डार कि जदों सिंह बुकदे ते मिर्गां दी डार भज्जी जाती है ना धीर तरोआ। हुण ये जिहड़ियां फाउंडेशनस ले कीतियां कि बाजों सच्चे नाम दे होर शकत असाथे नाही, ये विचारधारा सिद्धी उस निरंकार दे नाल जोड़दी है ते उस निरंकार दी बख्शिश चों किरपान निकलदी है। और ये गल सिंबोलिज्म अगेन बड़ा इंपॉर्टेंट है सिख राज दी गल। और अज दे कॉन्टैक्स्ट मेरा ख्याल है भी 31 साल बाद सानू अपनिਆਂ ਨੂੰ ਇਹ ਸਮਝਾਉਣ ਦੀ ਲੋੜ नहीं है कि राज शक्ति क्यों जरूरी है,
ਜੇ ਰਾਜ ਸ਼ਕਤੀ ਨਾ ਹੋਏ ਤਾਂ ਕੀ ਹਾਲ ਹੁੰਦੇ। ਜੋ ਅੱਜ ਸਾਡਾ ਹਾਲ ਹੋਇਆ ਹੋਇਆ ਇਹ ਉਸ ਰਾਜ ਸ਼ਕਤੀ ਦੀ ਹੋਂਦ ਤੋਂ ਬਿਨਾਂ ਹੀ ਹੋਇਆ। ਲੇਕਿਨ ਜਦੋਂ ਪਹਿਲਾ ਸਿੱਖ ਰਾਜ ਕਾਇਮ ਹੁੰਦੇ, ਔਰ ਉਸ ਦਿਨ ਨੂੰ ਅਸੀਂ ਸੈਲੀਬ੍ਰੇਟ ਕੀਤਾ ਪਿਛਲੇ ਮਈ ਦੇ ਮਹੀਨੇ ਚਾਪੜ ਚਿੜੀ ਦੀ ਲੜਾਈ ਨੂੰ ਤੇ 14 ਮਈ ਸਰਹੰਦ ਫਤਿਹ ਨੂੰ, ਤੇ ਜਿਹੜਾ ਪਹਿਲਾ ਸਿੱਕਾ ਜਾਰੀ ਹੁੰਦਾ ਉਸ ਦੇ ਉੱਤੇ ਇਹ ਸ਼ਬਦ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਅਸੀਂ ਸਿੱਕਾ ਦੋ ਜਹਾਨਾਂ ਦੇ ਵਿੱਚ ਚਲਾਇਆ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ। ਇਸ ਦੇ ਲਈ ਜਿਹੜੀ ਤੇਗ ਹੈ, ਤਲਵਾਰ ਹੈ, ਇਹ ਗੁਰੂ ਨਾਨਕ ਦੀ ਹੈ। ਹੁਣ ਗੁਰੂ ਨਾਨਕ ਸਾਹਿਬ ਦੀ ਤਲਵਾਰ, ਉਹਨਾਂ ਦੇ ਹੱਥ 'ਚ ਆਸਾ ਹੋਣ ਦੀ ਗੱਲ, ਆਸਾ ਪੁਰਾਤਨ ਪੰਜਾਬੀ 'ਚ ਸੋਟੇ ਨੂੰ ਕਹਿੰਦੇ ਸੀ। ਭਾਈ ਗੁਰਦਾਸ ਜੀ ਦੀ ਟੈਸਟੀਮਨੀ ਹੈ, ਉਹਨਾਂ ਦੇ ਹੱਥ 'ਚ ਸੋਟੇ। ਲੇਕਿਨ ਉਹ ਸਿੱਕਾ ਸਿੱਖ ਰਾਜ ਦਾ ਇਹ ਯਾਦ ਕਰਵਾਉਂਦਾ ਕਿ ਇਹ ਜਿਹੜਾ ਰਾਜ ਹੈ, ਪੋਲੀਟੀਕਲ ਪਾਵਰ ਹੈ, ਇਸ ਦਾ ਆਧਾਰ ਗੁਰੂ ਨਾਨਕ ਦੀ ਤੇਗ ਹੈ, ਗੁਰੂ ਨਾਨਕ ਦੀ ਤਲਵਾਰ ਹੈ, ਗੁਰੂ ਨਾਨਕ ਦੀ ਕਿਰਪਾਨ ਹੈ। ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਇਹ ਔਰ ਜਿਹੜੀ ਜਿੱਤ ਮਿਲੀ ਹੈ, ਜਿਹੜੀ ਫਤਿਹ ਹੈ, ਇਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਹੈ। ਹੁਣ ਉਸ ਤੇਗ ਨੂੰ, ਜਿਸ ਨੂੰ ਗੁਰੂ ਨਾਨਕ ਨੇ ਹੱਥ 'ਚ ਫੜਿਆ, ਗੱਲ ਕਿਲ੍ਹਾਬੰਦੀਆਂ ਦੀ ਹੁੰਦੀ ਹੈ। ਬਹੁਤ ਵਾਰ ਜੂਨ 84 ਦੇ ਹਵਾਲੇ ਨਾਲ ਦੁਸ਼ਮਣ ਔਰ ਉਸ ਦਾ ਜ਼ਰ ਖਰੀਦ ਮੀਡੀਆ ਦਰਬਾਰ ਸਾਹਿਬ ਦੇ ਕਿਲ੍ਹਾਬੰਦੀ ਦੀ ਗੱਲ ਕਰਦੇ ਕਿ ਅੰਦਰ ਕਿਲ੍ਹਾਬੰਦੀ ਸੀ, 3 ਟਾਇਰ ਫਾਇਰ ਸੀ, ਉੱਤੋਂ ਆ ਰਿਹਾ ਸੀ, ਵਿਚਕਾਇਓਂ ਆ ਰਿਹਾ ਸੀ, ਥੱਲਿਓਂ ਆ ਰਿਹਾ ਸੀ। ਹੁਣ ਰਾਜ ਸ਼ਕਤੀ ਦੀ ਗੱਲ, ਜਿਹੜੀ ਵਿਚਾਰਧਾਰਾ ਨੂੰ ਜਿਵੇਂ ਅਫਜ਼ਲ ਅਹਿਸਨ ਰੰਧਾਵਾ ਨੇ 5 ਸਦੀਆਂ ਦਾ ਵੈਰ ਕਮਾਇਆ ਦੀ ਗੱਲ ਦੇ ਨਾਲ ਜੋੜਿਆ। ਹੁਣ ਇੱਧਰ ਉਹ ਕਿਲ੍ਹਾ ਗੁਰੂ ਨਾਨਕ ਸਾਹਿਬ ਉਸਾਰਦੇ ਨੇ, ਜਿਨ੍ਹਾਂ ਦੇ ਹੱਥ ਕਿਰਪਾਨ ਹੈ, ਜਿਨ੍ਹਾਂ ਦੇ ਹੱਥ ਤੇਗ ਹੈ, ਤੇ ਉਸ ਕਿਲ੍ਹੇ ਦੀ ਗੱਲ ਸਾਨੂੰ ਗੁਰਬਾਣੀ ਦੇ ਵਿੱਚ ਭਾਈ ਸੱਤਾ ਬਲਵੰਡ ਯਾਦ ਕਰਵਾਉਂਦੇ ਨੇ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਇਹ ਗੁਰੂ ਨਾਨਕ ਨੇ ਰਾਜ ਚਲਾਇਆ, ਰਾਜ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਕਿਲ੍ਹਾ ਸੱਚ ਦੇ। ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲ੍ਹਾ, ਸਤਾਣੀ ਨੀਮ ਦੇ। ਇਸ ਦੀ ਨੀਂਹ ਬੜੀ ਪੁਖਤ ਹੈ, ਇਸ ਦੀ ਨੀਂਹ ਬੜੀ ਮਜ਼ਬੂਤ ਹੈ, ਇਸ ਦੀ ਨੀਂਹ ਪਤਾਲ ਵਿੱਚ ਹੈ। ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ। ਹੁਣ ਇਸ ਪਤਾਲ ਦੀ ਨੀਂਹ ਵਾਲੇ ਸੱਚ ਦੇ ਕਿਲ੍ਹੇ 'ਚ ਹੱਥ 'ਚ ਉਹ ਕਿਰਪਾਨ ਜਿਹੜੀ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਹੈ। ਤੇ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਫਿਰ ਉਸ ਦੇ ਨਾਲ ਸ਼ਬਦ ਜੁੜਿਆ ਹੋਇਆ ਆਨ ਅਣਖ ਦੀ ਗੱਲ ਹੈ, ਸਵੈਮਾਨ ਦੀ ਗੱਲ ਹੈ, ਹਿਊਮਨ ਰਾਈਟਸ ਦੀ ਗੱਲ ਹੈ, ਡਿਗਨਿਟੀ ਦੀ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਬਰ ਦੇ ਹਮਲੇ ਦੇ ਨਾਲ, ਜਿਸ ਨੂੰ ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ, ਅਸੀਂ ਪੜ੍ਹਦੇ ਹਾਂ ਕਿ ਬਾਬਰ ਦੀ ਜਿਹੜੀ ਉਸ ਦਾ ਆਰਡਰ ਹੈ, ਫਰਮਾਨ ਹੈ, ਹੁਣ ਇਹ 4 ਚਫੇਰੇ ਘੁੰਮ ਰਿਹਾ, ਔਰ ਉਹ ਕਿਸੇ ਨੂੰ, ਈਵਨ ਸ਼ਹਿਜ਼ਾਦਿਆਂ ਨੂੰ, ਕੰਵਰਾਂ ਨੂੰ ਰੋਟੀ ਖਾਣੀ ਵੀ ਨਸੀਬ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਲਗਭਗ 5 ਸ਼ਬਦ, 2 ਤਿਲੰਗ ਰਾਗ ਦੇ ਵਿੱਚ, 3 ਆਸਾ ਰਾਗ ਦੇ ਵਿੱਚ, ਸਪੈਸੀਫਿਕਲੀ 1521 ਦਾ ਜਿਹੜਾ ਬਾਬਰ ਦਾ ਸੈਦਪੁਰ ਦਾ ਹਮਲਾ, ਜਿਸ ਨੂੰ ਅਸੀਂ ਐਮਨਾਬਾਦ ਵੀ ਕਹਿੰਦੇ ਹਾਂ, ਉਸ ਪਰਥਾਏ ਨੇ। ਔਰ ਉਸ ਦੇ ਵਿੱਚ ਜਿਹੜੀਆਂ ਗੱਲਾਂ ਅੱਜ ਵਿਚਾਰ ਅਧੀਨ ਆਈਆਂ ਨੇ, ਉਹਨਾਂ ਦਾ ਇਹ ਕੋਈ ਨਵੀਆਂ ਨਹੀਂ ਨੇ। ਜਦੋਂ ਸਾਨੂੰ ਸਾਡੀ ਇੱਕ ਖਾਸ ਪਰੰਪਰਾ ਵਾਲੇ ਇਸ ਪਾਸੇ ਵੱਲ ਤੋਰਦੇ ਨੇ ਕਿ ਜੀ ਇਹ ਸਿਆਸਤ ਤਾਂ ਬੜੀ ਗੰਦੀ ਚੀਜ਼ ਹੈ, ਇਹ ਗੰਦਿਆਂ ਦੀ ਗੱਲ ਹੈ, ਇਹ ਪੋਲਿਟਿਕਸ ਦਾ ਮਤਲਬ ਹੀ ਪੋਲੀਟਿਕਸ ਹੈ, ਇਹ ਟ੍ਰਿਕਸ ਨੇ, ਔਰ ਇਹ ਤਾਂ ਸਾਨੂੰ ਨਾਮ ਸਿਮਰਨ ਦੇ ਨਾਲ ਜੁੜਿਆ। ਔਰ ਜੇ ਅਸੀਂ ਇਸ ਨਾਲ ਜੁੜ ਜਾਈਏ ਤੇ ਰਾਜ ਆਪੇ ਹੀ ਆ ਜਾਏਗਾ, ਰਾਜ ਆਪੇ ਹੀ ਮਿਲ ਜਾਏਗਾ, ਖਾਲਸੇ ਬਣ ਜਾਈਏ, ਖਾਲਿਸਤਾਨ ਆਪੇ ਹੀ ਬਣ ਜਾਏਗਾ। ਇਸ ਕਿਸਮ ਦੀਆਂ ਦਲੀਲਾਂ, ਔਰ ਜੇ ਤੁਸੀਂ ਇਹਨਾਂ ਦੇਣ ਵਾਲਿਆਂ ਦਾ ਥੋੜਾ ਜਿਹਾ ਇਹਨਾਂ ਨੂੰ ਅੰਡਰ ਦਾ ਸਕੈਨਰ ਪਾਓ ਤੇ ਤੁਹਾਨੂੰ ਬਹੁਤ ਸਾਰੇ ਇਹ ਭਗੌੜੇ ਨਜ਼ਰ ਆਣਗੇ, ਬਹੁਤ ਸਾਰੇ ਐਸਕੇਪਿਸਟ ਨਜ਼ਰ ਆਣਗੇ, ਔਰ ਆਪਣੀ ਆਪ ਇਸ ਗੱਲ ਤੇ ਨਾ ਖਲੋਣ ਦੀ ਨਿਆਂ ਸੰਗਤਤਾ ਦਰਸਾਉਂਦੇ ਨਜ਼ਰ ਆਣਗੇ।
ਹੁਣ ਇਹ ਜਿਹੜੇ ਤਿਲੰਗ ਰਾਗ ਔਰ ਆਸਾ ਰਾਗ 'ਚ ਜ਼ੁਲਮਾਂ ਦਾ ਸ਼ਬਦ ਅਸੀਂ ਬਹੁਤ ਵਾਰ ਪੜ੍ਹਦੇ ਹਾਂ ਕਿ ਭਾਈ ਕਿਵੇਂ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਜਾਂ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਔਰਤ ਦੀ ਪੀੜ ਹੈ ਕਿ ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੇ ਲਾਏ ਵੇ ਲਾਲੋ। ਪਰ ਜਿਹੜੀ ਗੱਲ ਇਸ ਵਿਚਾਰ ਦੇ ਨਾਲ ਮੈਂ ਜਿਹੜਾ ਉਸ 'ਚੋਂ ਨੁਕਤਾ ਵਿਚਾਰ ਅਧੀਨ ਲਿਆਂਦਾ ਕਿ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁਛ ਮੁਛ ਕੋਇਰ ਰਵਾਇਆ, ਕੋਊ ਮੁਗਲ ਨਾ ਹੋਆ ਅੰਨਾ, ਕਿਨੇ ਨਾ ਪਰਚਾ ਲਾਇਆ। ਕਿ ਹੁਣ ਉਦੋਂ ਵੀ ਇਹ ਸਪਿਰਿਚੁਅਲ ਕਿਸਮ ਦੇ ਲੋਕ ਕੋਟੀ ਹੂੰ ਮਿਲੀਅਨਸ ਵੀ ਇਸ ਕਿਸਮ ਦੇ ਬਹੁਤ ਸਾਰੇ ਨੇ ਜਿਨ੍ਹਾਂ ਨੇ ਇਸ ਗੱਲ ਦੇ ਲਈ ਪਠਾਣਾ ਨੂੰ, ਇਬਰਾਹਿਮ ਲੋਧੀ ਜਿਹੜੇ ਪਠਾਨ ਰਾਜ ਕਰਦੇ ਨੇ, ਤੁਰਕ ਪਠਾਣਾ ਭਈ ਲੜਾਈ, ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤੇ ਕਿ ਪੋਲੀਟੀਕਲ ਪਾਵਰਸ ਕਿਹੜੀਆਂ ਨੇ, ਕਿਹੜੀਆਂ ਆਲਰੇਡੀ ਰੂਲਿੰਗ ਨੇ ਪਠਾਣਾ ਦੀ ਔਰ ਕਿਹੜੀ ਤੁਰਕਾਂ ਦੀ ਹੈ, ਉਹਨਾਂ ਦੇ ਕੋਲ ਕਿਹੜਾ ਵੈਪਨ ਹੈ, ਉਹਨਾਂ ਦੇ ਕੋਲ ਤੁਬਕ ਹੈ, ਬੰਦੂਕ ਹੈ, ਇਹਨਾਂ ਦੇ ਕੋਲ ਹਾਥੀ ਨੇ। ਪਰ ਹੁਣ ਇਹ ਸਾਰਾ ਸੋ ਕਾਲਡ ਰਿਲੀਜੀਅਸ ਸਪਿਰਿਚੁਅਲ ਤਬਕਾ ਇਹ ਉਹਨਾਂ ਨੂੰ ਵਰਜ ਰਿਹਾ ਹੈ, ਉਹਨਾਂ ਨੂੰ ਮਨਾ ਕੀਤਾ ਪਠਾਣਾ ਨੂੰ। ਉਹਨਾਂ ਨੇ ਕਿਹਾ ਜੀ ਤੁਹਾਨੂੰ ਇਹ ਆ ਗਈ ਤੁਬਕ, ਫਿਰ ਕੀ ਹੋ ਗਿਆ, ਵਧੀਆ ਹਥਿਆਰ ਹੈ, ਅਸੀਂ ਦੇਖਿਓ ਇੱਦਾਂ ਦੇ ਮੰਤਰ ਪੜਾਂਗੇ। ਪੰਡਤ ਵੀ ਇਕੱਠੇ ਹੋ ਗਏ, ਉਹਨਾਂ ਦੇ ਪੀਰ ਵੀ ਇਕੱਠੇ ਹੋ ਗਏ ਕਿ ਜਿਉਂ ਹੀ ਇੰਡਸ ਦਰਿਆ ਟੱਪਿਆ, ਕਿਉਂਕਿ ਕਾਬਲ ਤੋਂ ਜਿਹੜਾ ਬਾਬਰ ਹੈ ਉਹ ਆਇਆ, ਖੁਰਾਸਾਨ ਵੱਲ ਗਿਆ, ਉੱਥੋਂ ਡਿਫੀਟ ਹੋਇਆ, ਖੁਰਾਸਾਨ ਖਸਮਾਨਾ ਕੀ ਹੈ, ਇੱਧਰ ਨੂੰ ਮੁੜਿਆ, ਤੇ ਜਿਉਂ ਹੀ ਇਹ ਟੱਪੇਗਾ ਇੰਡਸ ਸਾਰੀ ਫੌਜ ਅੰਨੀ ਹੋ ਜਾਏਗੀ। ਹੁਣ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਆ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਔਰ ਹੁਣ ਆ ਗਿਆ ਬਾਬਰ, ਅੰਨਾ ਕਿਨੇ ਹੋਣਾ ਸੀ ਵੀ ਉਹਨੇ ਤਹਿ ਕਰ ਦਿੱਤਾ, ਥਾਨ ਮੁਕਾਮ ਜਲੇ ਬਿਜ ਮੰਦਰ, ਮੁਛ ਮੁਛ ਕੋਇਰ ਹੋਇਆ, ਟੁਕੜੇ ਟੁਕੜੇ ਕਰਕੇ ਜਿੰਨੇ ਕੰਵਰ ਸੀ, ਪ੍ਰਿੰਸ ਸੀ ਸੜਕਾਂ ਦੇ ਉੱਤੇ। ਔਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਮਾਸਪੁਰੀ ਵਿੱਚ ਆਖ ਮਸੋਲਾ, ਸਾਹਿਬ ਕੇ ਗੁਣ ਗਾਵੇ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ। ਮਾਸਪੁਰੀ ਹੈ ਜਿੱਥੇ ਚਾਰ ਚਫੇਰੇ ਹਿਊਮਨ ਫਲੈਸ਼ ਦੀ ਬਦਬੂ ਹੈ। ਕਿ ਮੈਂ ਇਸ 'ਚ ਖਲੋ ਕੇ ਗੱਲ ਕਹਿ ਰਿਹਾ ਤੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਕੋਈ ਵੀ ਜਿਹੜਾ ਉਸ ਨੇ ਕੋਈ ਇਹਨਾਂ ਦਾ ਕੋਈ ਇਸ ਕਿਸਮ ਦੀ ਗੱਲ ਕਾਮਯਾਬ ਨਹੀਂ ਹੋਈ। ਔਰ ਇਨ ਦਾ ਐਂਡ ਇਹ ਗੱਲ ਵੀ ਯਾਦ ਕਰਵਾਈ ਕਿ ਜਿਹੜਾ ਜ਼ੁਲਮ ਦੇ ਉੱਤੇ ਖਲੋਤੀ ਗੱਲ ਹੁੰਦੀ ਹੈ, ਜ਼ੁਲਮ ਦੇ ਨਾਲ ਇੱਕ ਜ਼ਿਆਦਾ ਜ਼ੁਲਮ ਕਰਕੇ ਦੂਸਰੇ ਨੂੰ ਦਬਾ ਲੈਂਦਾ ਹੈ, ਜੰਮ ਕਰ ਮੁਗਲ ਚੜਾਇਆ। ਕਈ ਵਾਰ ਅਕਾਲ ਪੁਰਖ ਦੀ ਵੀ ਵੱਡੀ ਖੇਡ ਹੁੰਦੀ ਹੈ। ਪਰ ਇਸ ਗੱਲ ਦੀ ਯਾਦ ਦਹਾਨੀ ਵੀ ਕਰਵਾਈ ਕਿ ਆਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਇਹ ਮੈਂ ਤਾਂ ਸਮਝਦਾ ਵੀ ਨਾ ਇਹ ਕੋਈ ਸ਼ੇਰਸ਼ਾਹ ਸੂਰੀ ਨੂੰ ਕਿਹਾ ਕਿ ਜੀ ਉਹ ਹਮਾਇੂੰ ਨੂੰ ਹਰਾ ਕੇ ਮਰਦ ਕਾ ਚੇਲਾ ਆਏਗਾ, ਤੇ ਨਾ ਹੀ ਇਹ ਸਰਦਾਰ ਬਘੇਲ ਸਿੰਘ ਲਈ ਹੈ ਕਿ ਜੀ ਉਹਨਾਂ ਨੇ ਲਿਆ ਸੀ ਉਹ ਉਹਨਾਂ ਦੀ ਗੜਬੜ ਕਰਦੇ। ਔਰ ਇਸੇ ਆਧਾਰ ਦੇ ਉੱਤੇ 20 ਸਾਲ ਪੰਥ ਦੇ ਨਾਲ ਇਹ ਕਿਹਦੇ ਕਹਿਣ ਤੇ ਇੰਨਾ ਵੱਡਾ ਧਰੋਹ ਹੋਇਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਚੜ੍ਹਦੀ ਕਲਾ 'ਚ ਨੇ ਕਿ ਜੀ 78 'ਚੋਂ ਆਏ ਨੇ ਤੇ ਹੁਣ ਉਹ ਜਿਹੜੇ ਨੇ 84 'ਚ ਨਿਕਲ ਗਏ ਨੇ, 97 'ਚ ਫੇਰ ਪ੍ਰਗਟ ਹੋਣਗੇ। ਪਰ ਗੱਲ ਜ਼ਾਹਿਰ ਸੀ ਗੁਰੂ ਸਾਹਿਬ ਨੇ ਯਾਦ ਕਰਵਾਇਆ, ਜਿਵੇਂ ਅਸੀਂ ਕਹਿੰਦੇ ਹਾਂ ਕਿ ਇਹ ਜ਼ਿੰਦਗੀ 4 ਦਿਹਾੜੇ ਹੈ। ਹੁਣ 4 ਦਿਹਾੜੇ ਦਾ ਮਤਲਬ 2 ਤੇ 2 4 ਤਾਂ ਨਹੀਂ ਹੁੰਦਾ ਕਿ ਇਹ ਜਿਹੜੇ ਰਾਜੇ ਰਾਣੇ ਨੇ ਇਹ ਇਵੇਂ ਹੀ ਨੇ, ਆਣ ਜਾਣ ਵਾਲੇ ਨੇ। ਔਰ ਜ਼ੁਲਮ ਵਾਲਿਆਂ ਨੂੰ ਜਵਾਬ ਅਲਟੀਮੇਟਲੀ ਉਸ ਰੱਬ ਦਾ ਕੋਈ ਨਵਾਜਿਆ, ਰੱਬ ਦਾ ਕੋਈ ਵਡਿਆਇਆ ਬੰਦਾ ਖਲੋ ਜਾਂਦਾ ਹੈ, ਕੌਮਾਂ ਖਲੋ ਜਾਂਦੀਆਂ ਨੇ ਔਰ ਉਹਨਾਂ ਦੇ ਰਾਜ ਨੂੰ ਚਲਦਾ ਕਰ ਦਿੰਦੀਆਂ ਨੇ। ਔਰ ਇਹੀ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਸੱਚ ਦੀ ਗੱਲ ਕਹਿੰਦਾ, ਔਰ ਉਦੋਂ ਕਹਿੰਦਾ ਜਦੋਂ ਸੱਚ ਸੁਣਾਉਣ ਦਾ ਵੇਲਾ। ਅੱਜ ਅਸੀਂ 31 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ 'ਚ ਭਾਰਤੀ ਫੌਜ ਦੇ ਟੈਂਕਾਂ ਤੋਪਾਂ ਦੇ ਹਮਲੇ ਦੇ ਸਾਹਮਣੇ ਛਾਤੀਆਂ ਤਾਣ ਕੇ ਖਲੋ ਕੇ ਸੱਚ ਕੀ ਬਾਣੀ ਦੀ ਸਮਝ ਵਾਲੇ, ਜਿਨ੍ਹਾਂ ਨੂੰ ਗੁਰਬਾਣੀ ਦੇ ਇਸ ਫਰਮਾਨ ਨੇ ਪੂਰਾ ਸਰਸ਼ਾਰ ਕੀਤਾ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ, ਕਬਹੂ ਨਾ ਛਾੜੇ ਖੇਤ। ਉਹਨਾਂ ਯੋਧਿਆਂ ਨੂੰ ਅਸੀਂ ਯਾਦ ਕਰ ਰਹੇ ਜਿਨ੍ਹਾਂ ਨੇ ਅਕਾਲ ਤਖਤ
ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਤੇ ਉਹ ਤਖਤ ਜਿਸ ਦਾ ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਨੇ ਇਹ ਦਿੱਤਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਤੇ ਜੇ ਇਸ ਗੱਲ ਦੀ ਵੀ ਮੈਂ ਯਾਦ ਦਹਾਨੀ ਕਰਵਾਵਾਂ ਕਿ ਸਾਡੇ ਪੰਥ ਦੇ ਪਹਿਲੇ 2 ਢਾਡੀ, ਭਾਈ ਨੱਥਾ ਤੇ ਭਾਈ ਅਬਦੁੱਲਾ, ਇੱਕ ਪਿੰਡ ਸੁਰ ਸਿੰਘ ਦੇ, ਇੱਕ ਸੁਲਤਾਨਵਿੰਡ ਦੇ, ਉਹਨਾਂ ਨੇ ਜਿਹੜੀ ਪਹਿਲੀ ਵਾਰ ਉਸ ਅਕਾਲ ਤਖਤ ਦੇ ਉੱਤੇ ਲਾਈ, ਉਸ ਦੇ ਸ਼ਬਦ ਹੀ ਇਹ ਸਨ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਹ ਗੱਲ ਅਜ਼ਮਤ, ਆਨ, ਅਣਖ ਤੇ ਇਸ ਦੇ ਨਾਲ ਜੁੜੀ ਕਿਰਪਾ, ਔਰ ਇਹ ਕਿਰਪਾਨ ਦਾ ਕਨਸੈਪਟ ਜਦੋਂ ਤੱਕ ਸਿੱਖਾਂ ਨੂੰ ਯਾਦ ਰਿਹਾ ਉਦੋਂ ਤੱਕ ਸਿੱਖ ਕਦੇ ਆਰਾਮ ਨਾਲ ਨਹੀਂ ਬੈਠਾ। 18ਵੀਂ ਸਦੀ ਇਸ ਗੱਲ ਦਾ ਸਬੂਤ ਹੈ ਕਿ ਬੇਸ਼ੱਕ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਵੇਲੇ ਦੀਆਂ ਹਕੂਮਤਾਂ ਬੇਸ਼ੱਕ ਉਹ ਮੁਗਲ ਹਾਕਮ ਸਨ, ਅਫਗਾਨ ਤਾੜਵੀ ਸਨ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਇਹ ਮਾਹੌਲ ਸੀ। ਲੇਕਿਨ ਇਹਦੇ ਬਾਵਜੂਦ ਸਿੱਖ ਨੇ ਇਸ ਕਿਰਪਾਨ ਨੂੰ, ਜਿਸ ਦੇ ਲਈ ਅਸੀਂ ਸ਼ਬਦ ਸ੍ਰੀ ਸਾਹਿਬ ਇਸਤੇਮਾਲ ਕਰਦੇ, ਹੁਣ ਬਹੁਤ ਵਾਰ ਅੱਜ ਸਾਡੀ ਵਿਚਾਰ ਵੀ ਪਾਸੇ ਚਲੀ ਗਈ, ਅਰਦਾਸ ਵੀ ਸਾਡੀ ਰਿਚੁਅਲਿਸਟਿਕ ਬਣ ਗਈ, ਰਸਮੀ ਬਣ ਗਈ, ਹੁੰਦਾ ਹੈ ਵੀ ਭੋਗ ਪੈ ਰਿਹਾ, ਸਮਾਪਤੀ ਹੋ ਰਹੀ ਹੈ। ਕਦੇ ਅਰਦਾਸ ਦੇ ਇਹਨਾਂ ਸ਼ਬਦਾਂ ਤੇ ਜ਼ਰੂਰ ਫੋਕਸ ਕਰੀਏ ਜਿਹੜੇ ਸਾਡੀ ਪੋਲੀਟੀਕਲ ਸੋਵਰਨਿਟੀ ਦੀ ਗੱਲ ਕਰਦੇ ਨੇ, ਜਿਹੜੀ ਇਸ ਆਨ ਅਣਖ ਦੀ ਜਾਮਨ ਕਿਰਪਾਨ ਹਥਿਆਰਬੰਦ ਲੜਾਈ ਦੀ ਗੱਲ ਕਰਦੇ ਨੇ, ਤੇ ਜਿਹੜੀ ਸਾਡੇ ਸਮੁੱਚੇ ਅੱਜ ਅਸੀਂ 30 ਮਿਲੀਅਨ ਦੀ ਗਿਣਤੀ ਹੈ ਕਿ ਅਸੀਂ ਸਮੁੱਚਾ ਪੰਥ ਕਿਵੇਂ ਇੱਕ ਪਰਿਵਾਰ ਹੈ, ਕਿਵੇਂ ਸਾਡਾ ਸਭ ਕੁਝ ਇੱਕ ਸੂਤਰ ਦੇ ਵਿੱਚ ਬੱਝਿਆ ਹੋਇਆ ਹੈ। ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਕਿ ਜਿੱਥੇ ਜਿੱਥੇ ਵੀ ਖਾਲਸਾ ਹੈ, ਇਹ ਅਕਾਲ ਪੁਰਖ ਉਹਨਾਂ ਦੇ ਉੱਤੇ ਆਪਣੀ ਪ੍ਰੋਟੈਕਸ਼ਨ ਰੱਖੋ, ਉਹਨਾਂ ਨੂੰ ਰਿਆਇਤ ਦਿਓ, ਕੰਸੈਸ਼ਨ ਦਿਓ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਹੁਣ ਤੁਸੀਂ ਸ਼੍ਰੋਮਣੀ ਕਮੇਟੀ ਦੀ ਇੰਟਰਪ੍ਰੀਟੇਸ਼ਨ ਵੀ ਦੇਖੋਗੇ ਅਰਦਾਸ ਦੀ ਛਾਪੀ ਹੋਈ, ਤੇ ਸ੍ਰੀ ਸਾਹਿਬ ਜੀ ਸਹਾਇ ਨੂੰ ਉਹਨਾਂ ਨੇ ਅੰਗਰੇਜ਼ੀ 'ਚ ਹੀ ਲਿਖਿਆ, ਉਹ ਸੌਰਡ ਆਈ ਸੀਕ ਦਾਈ ਪ੍ਰੋਟੈਕਸ਼ਨ। ਹੁਣ ਸਾਡੇ ਲਈ ਅਕਾਲ ਪੁਰਖ ਹੀ ਸ੍ਰੀ ਸਾਹਿਬ ਹੈ, ਸਾਡੇ ਲਈ ਪ੍ਰਥਮੇ ਖੰਡਾ ਸਾਜ ਕੇ, ਸਾਡੇ ਲਈ ਸਾਰੀ ਕ੍ਰੀਏਸ਼ਨ ਹੀ ਖੰਡਾ 2 ਐਜਡ ਸੌਰਡ ਹੈ, ਉਹ ਵੀ ਸੌਰਡ ਹੈ, ਸਾਡੇ ਗਾਤਰੇ ਵੀ ਸੌਰਡ ਹੈ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ, ਜਿਨ੍ਹਾਂ ਬਾਰੇ ਦੁਸ਼ਮਣ ਦਾ ਜਰਨੈਲ ਕਹਿੰਦੇ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਜੇ ਦੁਸ਼ਮਣ ਨੂੰ ਉਹਦਾ ਬਣਦਾ ਹੱਕ ਦੇਣਾ, ਉਹ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਅੱਜ ਉਹ ਕੌਮ ਉਹਨੂੰ ਇਹ ਲੱਗਣ ਲੱਗ ਜਾਏ ਕਿ ਜੀ ਇਹ ਜਿਹੜੇ 31 ਸਾਲ ਜੁਝਾਰੂਆਂ ਨੇ ਹਥਿਆਰ ਚੁੱਕੇ, ਹਥਿਆਰਬੰਦ ਸੰਘਰਸ਼ ਕੀਤਾ, ਅਜੇ ਤੱਕ ਅਸੀਂ ਡਿਫੈਂਡ ਕਰਦੇ ਹਾਂ ਜੀ ਸੰਤ ਹਥਿਆਰ ਲੈ ਕੇ ਅੰਦਰ ਕਿਉਂ ਗਏ, ਉੱਥੇ ਨਾ ਹੁੰਦੇ, ਇੱਥੇ ਨਾ ਹੁੰਦੇ। ਹੁਣ ਇਹ ਹੈ ਬੇਸਿਕ ਕਨਸੈਪਟ ਨਾਲੋਂ ਡਿਵੀਏਸ਼ਨ, ਔਰ ਜਦੋਂ ਅਸੀਂ ਉਸ ਬੇਸਿਕ ਕਨਸੈਪਟ ਨਾਲੋਂ ਟੁੱਟਦੇ ਹਾਂ, ਫਿਰ ਅਸੀਂ ਸਿਟਿੰਗ ਡਕਸ ਹੈ, ਬੈਠੀਆਂ ਬੱਤਖਾਂ, ਜਿਨ੍ਹਾਂ ਦਾ ਸ਼ਿਕਾਰ ਸਭ ਤੋਂ ਸੌਖਾ ਹੁੰਦੇ। ਪੋਲੀਟੀਕਲ ਪਾਵਰ ਸੀ 1849 ਤੱਕ ਸਾਡੇ ਕੋਲ, ਔਰ ਇਹ ਗੱਲ ਬੜੀ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕੋਹਿਨੂਰ ਹੀਰਾ ਵੀ ਹਾਸਲ ਕੀਤਾ ਅਲਟੀਮੇਟਲੀ ਸ਼ਾਹ ਸ਼ੁਜਾ ਦੀ ਬੇਗਮ ਤੋਂ, ਉਹ ਡੋਲੇ ਦੇ ਨਾਲ ਬੰਨ੍ਹਦੇ ਸੀ, ਔਰ ਇਹ ਗੱਲ ਜਦੋਂ ਉਹਨਾਂ ਨੂੰ ਪੁੱਛੀ ਜਾਂਦੀ ਸੀ ਕਿ ਕਿਵੇਂ ਹਾਸਲ ਕੀਤਾ, ਤੇ ਉਹ ਸੌਰਡ ਵੱਲ ਇਸ਼ਾਰਾ ਕਰਕੇ ਕਹਿੰਦੇ ਸੀ ਇਸ ਦੇ ਬਲਬੂਤੇ। ਹੁਣ ਜ਼ਾਹਰ ਹੈ ਕਿ ਜਦੋਂ ਤੱਕ ਸਾਡੀ ਆਈਡੀਓਲੋਜੀਕਲ ਕਲੈਰਿਟੀ ਸੀ, ਸਾਡੀ ਸਿਧਾਂਤਕ ਕੋਈ ਕਨਫਿਊਜ਼ਨ ਭੰਬਲ ਭੂਸਾ ਨਹੀਂ ਸੀ, ਔਰ ਇਹ 18ਵੀਂ ਸਦੀ ਦੇ ਸਿੱਖ ਜਿਹੜੇ ਇੱਕ ਸਦੀ ਜੂਝੇ, ਉਹਨਾਂ ਨੂੰ ਕਨਸੈਪਟ ਬਿਲਕੁਲ ਕਲੀਅਰ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹੀ ਸਤਿਗੁਰੂ ਨੇ ਦਿੱਤੀ ਹੋਈ ਹੈ। ਅਸੀਂ ਹਰ ਘੋੜੇ ਦੇ ਹੰਨੇ ਨਾਲ, ਕਾਠੀ ਨਾਲ, ਜਿੱਥੇ ਸਿੱਖ ਬੈਠਾ ਉਹ ਪਾਤਸ਼ਾਹ ਹੈ, ਉਹ ਸੋਵਰਨ ਹੈ। ਗੁਰੂ ਨੂੰ ਉਹ ਸੱਚਾ ਪਾਤਸ਼ਾਹ ਕਹਿੰਦੇ ਸੀ।
ਟਰੂ ਸੋਵਰਨ ਹੈ, ਕਿਉਂਕਿ ਸਪਿਰਿਚੁਅਲਿਟੀ ਦੀ ਸੋਵਰਨਿਟੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ, ਛਤਰ, ਤਖਤ ਦੇ ਮਾਲਕ ਕਹਿੰਦੇ। ਇਹ ਸਿੰਬੋਲਿਜ਼ਮ ਹੈ ਪੋਲੀਟੀਕਲ ਪਾਵਰ ਦਾ। ਬਾਦਸ਼ਾਹ ਤਖਤ ਤੇ ਬੈਠਦੇ ਨੇ, ਉਹਨਾਂ ਦੇ ਸਿਰ ਤੇ ਚੌਰ ਝੁਲਦੇ, ਉਹਨਾਂ ਦੇ ਉੱਤੇ ਕੈਨੋਪੀ ਹੁੰਦੀ ਹੈ, ਚਾਨਣੀ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਸਤਿਗੁਰੂ ਨੇ, ਲੇਕਿਨ ਦੁਨਿਆਵੀ ਪਾਤਸ਼ਾਹੀ, ਔਰ ਇਹ ਗੱਲ ਯਾਦ ਰਹੇ, ਭਾਈ ਰਤਨ ਸਿੰਘ ਭੰਗੂ ਦਾ ਜ਼ਿਕਰ ਹੋ ਰਿਹਾ, याद करवाया कि इन गरीब सिखन को देऊं पातशाही, ये याद रखें हमरी गुरियाई, कि मैं इन्हां गरीब सिखां नूं जिन्हां दी जात वरण कुल दे विच कदे सरदारी नहीं है, मैं इन्हां नूं सरदार बना रहे, मैं इन्हां नूं बादशाह बना रहे हैं, इन्हां नूं सॉवरनिटी दे रहे हैं। एवें नहीं प्रोफैसर पूरन सिंह ने कहा ये धुरती आज़ाद सतगुर दे बंदे। ते जिस महान शख्सियत ਨੂੰ ਅਸੀਂ याद कर रहे हैं संत जरनैल सिंह जी खालसा पिंडरां वाले, मैं समझदा कि जो कुछ पिछले 3-4 ਦਿਨਾਂ ਤੋਂ ਜੰਮੂ ਦੇ ਵਿੱਚ ਵਾਪਰਿਆ, ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਦੇ ਸਮਾਗਮ ਦੇ ਦੌਰਾਨ ਵਾਪਰੇ, ਇੱਕ ਗੱਲ ਇਸ ਚੋਂ ਬੜੀ ਜ਼ਾਹਰ ਹੋ ਕੇ ਨਿਕਲਦੀ ਹੈ ਕਿ ਦੁਸ਼ਮਣ ਦਾ ਯਤਨ ਹੁੰਦਾ ਹੈ ਕਿ ਤੁਹਾਡੇ ਨਾਇਕ ਨੂੰ ਖਲਨਾਇਕ ਬਣਾ ਦਿੱਤਾ ਜਾਏ। ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਉਹਨਾਂ ਬਾਰੇ ਤੁਸੀਂ ਮੁਗਲਿਆ ਹਿਸਟੋਰੀਅਨਸ ਦੀਆਂ ਰਾਈਟਿੰਗਸ ਪੜ੍ਹ ਲਓ, ਔਰ ਦੂਸਰੀ ਅੰਗਰੇਜ਼ਾਂ ਨੇ ਵੀ ਕਹੀ ਤਾਂ ਬੰਦਾ ਦਾ ਬੈਂਡਿਟ, ਲੁਟੇਰਾ, ਇਸ ਕਿਸਮ ਦੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ। ਤੇ ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ 31 ਸਾਲ ਹਕੂਮਤ ਦਾ ਜ਼ੋਰ ਰਿਹਾ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਮੇਨ ਸਟ੍ਰੀਮ ਜਾਂ ਮੁੱਖ ਧਾਰਾ ਸਿੱਖੀ ਤੋਂ ਵੱਖਰਾ ਕੋਈ ਹੋਰ ਦਹਿਸ਼ਤਗਰਦ ਔਰ ਇਸ ਕਿਸਮ ਦੀ ਵਿਚਾਰਧਾਰਾ ਨਾਲ ਜੋੜਿਆ ਜਾਏ। ਉਹਨਾਂ ਦੀ ਆਵਾਜ਼ ਨੂੰ ਮਿਫਲ ਕਰਨ ਦੇ ਲਈ ਕਿਵੇਂ ਉਹਨਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਨੂੰ ਜਿਹੜਾ ਹੈ ਉਹ ਧੁਮਾਇਆ ਗਿਆ, ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿਸਟੇਮੈਟਿਕਲੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਗਈ। ਪਰ ਅੱਜ ਜੇ 31 ਸਾਲ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਪਿਕਚਰ, ਉਹਨਾਂ ਦਾ ਪੋਸਟਰ ਹਕੂਮਤ ਨੂੰ ਕੰਬਣੀ ਛੇੜਦੇ, ਔਰ ਮੈਂ ਸਮਝਦਾ ਹਾਂ ਵੀ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਇੱਕ ਵਾਰ ਫੇਰ ਇਹ ਦੱਸਿਆ ਕਿ ਇਹਦੇ ਬਾਵਜੂਦ ਏਜੰਸੀਆਂ ਨੇ 31 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਇੱਕ ਤੋਂ ਬਾਅਦ ਇੱਕ ਹਥਿਆਰ ਚਾਣਕਿਆ ਨੀਤੀ ਦਾ ਸਾਮ-ਦਾਮ ਦੰਡ ਭੇਦ ਬਾਹਰ ਕੱਢਿਆ। ਪਰ ਇਹਦੇ ਬਾਵਜੂਦ ਉਹ ਆਵਾਜ਼ ਜਿਹੜੀ ਕਦੇ ਪੰਜਾਬ ਦੀ ਫਿਜ਼ਾ 'ਚ 1977 ਤੋਂ ਲੈ ਕੇ 1984 ਤੱਕ ਗੂੰਜੀ, ਖਾਲਸਾ ਜੀ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਔਰ ਇਹ ਰਿਮਾਈਂਡਰ ਬਾਰ-ਬਾਰ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਔਰ ਅੱਜ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉਹੀ ਸਰਕਾਰੀ ਤੰਤਰ ਜਿੱਥੇ ਅੱਜ ਬੀਜੇਪੀ ਨੰਬਰ 2 ਪਾਰਟੀ ਦੇ ਤੌਰ ਤੇ ਜੰਮੂ ਰੀਜਨ 'ਚ, ਔਰ ਜੇ ਤੁਸੀਂ ਉਹਨਾਂ ਦੇ ਐਸਪੀ, ਐਸਐਸਪੀ, ਐਸਐਚਓ ਸਾਰੇ ਦੇਖੋ ਤਾਂ ਹਿੰਦੂਤਵੀ ਡੋਗਰੇ ਨੇ ਉਹ ਸਾਰੇ, ਉਸ ਗੱਦਾਰ ਗੁਲਾਬ ਸਿੰਘ ਦੀ ਔਲਾਦ। ਔਰ ਬਹੁਤਿਆਂ ਨੂੰ ਭੁੱਲ ਗਿਆ ਕਿ ਇਹ ਸ਼ਿਵ ਸੈਨਾ ਦਾ ਜਨਮ ਉਸ ਜੰਮੂ ਸ਼ਹਿਰ ਦੇ ਵਿੱਚ ਹੀ, ਉਹ ਕਰਨ ਸਿੰਘ ਜਿਹੜਾ ਗੁਲਾਬ ਸਿੰਘ ਦਾ ਡਾਇਰੈਕਟ ਡਿਸੈਂਡੈਂਟ ਹੈ, ਇਹ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰੈਜ਼ੀਡੈਂਟ ਸੀ, ਜੰਮੂ ਸ਼ਹਿਰ ਦੇ ਵਿੱਚ ਇਹ ਸ਼ਿਵ ਸੈਨਾ ਬਣਾਈ ਗਈ ਸੀ। ਜੇ ਉਹਨਾਂ ਨੇ ਇਸ ਗੱਲ ਨੂੰ, ਉਸ ਗਦਾਰੀ ਦੇ ਉਸ ਪਾਰਟ ਨੂੰ ਅੱਗੇ ਤੋਰਿਆ, ਤੇ ਫਿਰ ਗੁਰੂ ਕੇ ਲਾਡਲੇ ਸਿੰਘਾਂ ਸਿੰਘਣੀਆਂ ਨੇ ਵੀ ਦੱਸਿਆ, ਬੇਸ਼ੱਕ ਸਿੰਘ ਸ਼ਹੀਦ ਹੁੰਦੇ, ਲੇਕਿਨ ਇਹਦੇ ਬਾਵਜੂਦ ਉਸ ਦੇ ਮ੍ਰਿਤਕ ਸਰੀਰ ਨੂੰ ਸ਼ਿੰਗਾਰ ਕੇ, ਉਸ ਦੇ ਸਿਰ ਤੇ ਕਲਗੀ ਲਾ ਕੇ, ਜੰਮੂ ਦੇ ਹਸਪੀਟਲ ਤੋਂ ਝਬਾਲ ਕੇ, ਉਹਨਾਂ ਦਾ ਪਿੰਡ ਜਿਹੜਾ ਲਗਭਗ 20 ਕਿਲੋਮੀਟਰ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਫੋਟੋ ਅੱਗੇ ਲਾ ਕੇ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਮਾਰਚ ਕੀਤਾ, ਇਹ ਮੈਸੇਜ ਦਿੱਤਾ ਹੈ ਉਹਨਾਂ ਨੇ ਕਿ ਇਹ ਸੋਚ ਮਰੀ ਨਹੀਂ ਹੈ। ਅੱਜ ਵੀ ਸੰਤ ਪਿੰਡਰਾਂ ਵਾਲੇ 31 ਸਾਲ ਬਾਅਦ ਵੀ ਆਪਣੀ ਉਸੇ ਹੀ ਡਾਇਨਾਮਿਕਸ ਦੇ ਨਾਲ, ਉਸੇ ਹੀ ਖਾਲਸਾਈ ਸੋਚ, ਉਸੇ ਵਿਚਾਰਧਾਰਾ ਦੇ ਨਾਲ ਸਿੱਖ ਪੰਥ ਦੀ ਜਵਾਨੀ ਦੀ ਅਗਵਾਈ ਕਰਦੇ ਨੇ। ਔਰ ਇਹੀ ਮੈਸੇਜ 6 ਜੂਨ ਦੇ ਸਮਾਗਮ 'ਚੋਂ ਵੀ ਸਾਹਮਣੇ ਆਇਆ। ਇਹ ਸਾਨੂੰ ਡਰ ਸੀ, ਮਈ ਦੇ ਅਖੀਰਲੇ ਦਿਨਾਂ ਤੋਂ ਹੀ ਚੱਲ ਰਿਹਾ ਸੀ। ਜਿਸ ਤਰੀਕੇ ਨਾਲ ਸ਼ਿਵ ਸੈਨਾ ਨੇ ਇਸ ਮੌਕੇ ਦੇ ਉੱਤੇ ਕਿਸੇ ਮੰਦਰ ਦੇ ਵਿੱਚ ਹਵਨ ਕਰਾਉਣ ਦੀ ਬਿਆਨਬਾਜ਼ੀ ਕੀਤੀ, ਜਿਵੇਂ ਜ਼ਿਲ੍ਹਾ ਪਟਿਆਲਾ ਦੇ ਇੱਕ ਟੋਲ ਬੂਥ ਦੇ ਉੱਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ
ਸਿੱਖ ਮੁਲਾਜ਼ਮ ਦੀ ਦਸਤਾਰ ਦੀ ਬੇਅਦਬੀ ਕੀਤੀ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਔਰ ਜਿਵੇਂ ਸਰਕਾਰ ਨੇ ਉਹਨਾਂ ਨੂੰ ਰਿਲੀਜ਼ ਕੀਤਾ, ਜਿਵੇਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਾਲਗੇਟ ਤੋਂ ਦਰਬਾਰ ਸਾਹਿਬ ਤੱਕ ਜਿਹੜੇ ਨੇ ਫਲੈਗ ਮਾਰਚ ਕਰਵਾਏ ਗਏ ਔਰ ਜੰਮੂ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਐਡੀਸ਼ਨਲ ਫੋਰਸਿਸ ਸੱਦੀਆਂ ਗਈਆਂ। ਸੋ ਸਾਨੂੰ ਸੀ ਕਿ ਇਹਨਾਂ ਨੇ ਕੁਛ ਨਾ ਕੁਛ ਅਕਾਲ ਤਖਤ ਸਾਹਿਬ ਦੀ ਉਸ ਹਦੂਦ 'ਚ ਸਮਾਗਮ ਨੂੰ ਰੋਕਣ ਲਈ, ਕੌਮ ਦੀ ਸੋਵਰਨਿਟੀ ਦੀ ਗੱਲ ਨੂੰ ਰੋਕਣ ਲਈ ਕਰਨਾ। ਔਰ ਜੇ ਤੁਸੀਂ ਲੇਟੈਸਟ ਖਬਰਾਂ ਦੇਖੀਆਂ ਹੋਣ ਕਿ ਕਿਸ ਕਿਸਮ ਦੀ ਗੁੰਡਾਗਰਦੀ ਟਾਸਕ ਫੋਰਸ ਰਾਹੀਂ ਕਰਵਾਈ ਗਈ, ਕਿਵੇਂ ਨੌਜਵਾਨਾਂ ਨੂੰ ਬੇਤਹਾਸ਼ਾ ਮਾਰਿਆ ਗਿਆ, ਕੁੱਟਿਆ ਗਿਆ ਔਰ 2 ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੂੰ ਬਾਹਰ ਪੁਲਿਸ ਦੀਆਂ ਵੈਨਾਂ 'ਚ ਬਿਠਾ ਕੇ ਉਹਨਾਂ ਨੇ ਗ੍ਰਿਫਤਾਰ ਕੀਤਾ। ਇਹ ਇਸ ਗੱਲ ਦੀ ਅੱਗੋਂ ਗੱਲ ਨੂੰ ਤੋੜਦਾ ਹੈ ਕਿ ਹੁਣ ਹਕੂਮਤ ਨੂੰ ਸਿੱਧੀ ਫੌਜ ਭੇਜ ਕੇ ਸਾਡੀ ਸੋਵਰਨਿਟੀ ਦਾ ਉਹ ਪ੍ਰਤੀਕ ਅਕਾਲ ਤਖਤ ਉਸ ਤੇ ਕਬਜ਼ਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਉਹ ਪ੍ਰੋਕਸੀ ਵਾਰ, ਜਿਹੜੀ ਕਿ ਉਹ ਅਫਰੀਕਾ ਦਾ ਇੱਕ ਪ੍ਰੋਵਰਬ ਹੈ, ਕਹਾਣੀ ਦੇ ਰੂਪ ਵਿੱਚ ਜੁੜਿਆ ਹੋਇਆ ਕਿ ਕਿਵੇਂ ਇੱਕ ਜੰਗਲ ਜਿਸ ਦੇ ਦਰਖਤ ਜਿਹੜੇ ਨੇ ਉਹ ਇੱਕ ਦੂਸਰੇ ਵੱਲ ਦੇਖ ਕੇ ਬੜੇ ਮਾਣ 'ਚ ਨੇ, ਉਹ ਲੱਕੜਹਾਰਾ ਆਂਦਾ, ਉਹਨੂੰ ਕਹਿੰਦੇ ਤੂੰ ਸਾਡਾ ਨੁਕਸਾਨ ਨਹੀਂ ਕਰ ਸਕਦਾ, ਪਰ ਜਿਸ ਦਿਨ ਉਸੇ ਹੀ ਇੱਕ ਦਰਖਤ ਦਾ ਉਹ ਡੰਡਾ ਬਣ ਜਾਂਦੇ ਨੇ ਉਸ ਕੁਹਾੜੀ ਦਾ, ਉਸੇ ਹੀ ਜੰਗਲ ਦਾ ਦਰਖਤ, ਤੇ ਫਿਰ ਉਹ ਉਸ ਕੁਹਾੜੀ ਨਾਲ ਇੱਕ ਇੱਕ ਕਰਕੇ ਸਾਰੇ ਦਰਖਤ ਵੱਢਦੇ। ਸੋ ਅੱਜ ਸਾਡਾ ਹਾਲ ਇਹੀ ਹੈ ਕਿ ਹਕੂਮਤ ਨੇ ਉਹ ਬਾਬਾ ਵਾਰਫੇਅਰ ਹੋਏ, ਉਹ ਪੋਲੀਟੀਕਲੀ ਕਿਸ ਤਰੀਕੇ ਨਾਲ ਅੱਜ ਬਾਦਲ ਕੋੜਮਾ ਸਮੁੱਚੀ ਕੌਮ ਦੀਆਂ ਇੰਸਟੀਟਿਊਸ਼ਨਸ ਦੇ ਉੱਤੇ ਹਾਵੀ ਕੀਤਾ ਗਿਆ, ਕਿਵੇਂ ਸਾਡੇ ਤਖਤ ਸਾਹਿਬਾਨ ਦੇ ਜਥੇਦਾਰ ਸਾਡੇ ਲਈ ਹਮੇਸ਼ਾ ਹੀ ਤਖਤ ਸਾਡੀ ਸੋਵਰਨਿਟੀ ਦਾ ਪ੍ਰਤੀਕ ਨੇ, ਇਸ ਲਈ ਤਖਤਾਂ ਦੇ ਉੱਤੇ ਸ਼ਸਤਰ ਰੱਖੇ ਜਾਂਦੇ ਨੇ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਜਦੋਂ ਜੂਨ 84 ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਕਿਸੇ ਵੀ ਸਿੰਘ ਨੇ ਹਰਮੰਦਰ ਸਾਹਿਬ ਦੇ ਅੰਦਰ ਪੋਜੀਸ਼ਨ ਨਹੀਂ ਲਈ, ਕੋਈ ਵੀ ਅੰਦਰੋਂ ਫਾਇਰ ਨਹੀਂ ਹੋਇਆ। ਇਸ ਗੱਲ ਨੂੰ, ਇਤਿਹਾਸਕ ਤੱਥ ਨੂੰ ਸੰਤ ਭਿੰਡਰਾਂਵਾਲੇ ਸਾਥੀ ਯੋਧੇ ਚੰਗੀ ਤਰ੍ਹਾਂ ਸਮਝਦੇ ਸਨ ਕਿ ਅਕਾਲ ਤਖਤ ਡਿਫੈਂਡ ਕੀਤੇ ਜਾਂਦੇ ਨੇ। ਇਸ ਅਕਾਲ ਤਖਤ ਨੂੰ ਕਦੇ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਡਿਫੈਂਡ ਕੀਤਾ, ਜਿਸ ਦਾ ਜ਼ਿਕਰ ਅਬਦਾਲੀ ਦੇ ਨਾਲ ਆਏ ਹਿਸਟੋਰੀਅਨ ਨੇ ਵੀ ਕੀਤੇ। ਇਸੇ ਹੀ ਤਖਤ ਦੀ ਅਜ਼ਮਤ ਦੇ ਲਈ ਬਾਬਾ ਦੀਪ ਸਿੰਘ ਸ਼ਹੀਦ ਆ ਕੇ ਇਸ ਹਰਮੰਦਰ ਸਾਹਿਬ ਦੇ ਪਰਕਰਮਾਂ ਦੇ ਵਿੱਚ ਉਹਨਾਂ ਦਾ ਸੀਸ ਆ ਕੇ ਟਿਕਿਆ ਸੀ। ਇਹ ਤਖਤ ਦੀ ਗੱਲ, ਹਥਿਆਰਾਂ ਦੀ ਗੱਲ, ਸੋਵਰਨਿਟੀ ਦੀ ਗੱਲ, ਜੂਝਣ ਦੀ ਗੱਲ, ਇਹ ਸਿੱਖੀ ਦਾ ਇਨਸੈਪਰੇਬਲ ਹਿੱਸਾ ਹੈ। ਪਰ ਜਿਸ ਕਿਸਮ ਦੀ ਅੱਜ ਸਿੱਖੀ ਡਿਫਾਈਨ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਅਕਾਲ ਤਖਤ ਦੀ ਇੰਸਟੀਟਿਊਸ਼ਨ ਨੂੰ ਬਾਦਲ ਕਿਆਂ ਦੀ ਫੈਮਿਲੀ ਜਗੀਰ ਦੀ ਐਕਸਟੈਂਸ਼ਨ ਬਣਾ ਦਿੱਤਾ ਗਿਆ, ਜੇ ਇਸ ਰੁਝਾਨ ਨੂੰ ਚੈਲੰਜ ਨਾ ਕੀਤਾ ਗਿਆ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ, ਪਹਿਲਾਂ ਵੀ ਹਕੂਮਤਾਂ ਦਾ ਇਹ ਯਤਨ ਰਹੇ, ਜੇ ਅਰੂੜ ਸਿੰਘ ਵੱਲੋਂ ਮਾਈਕਲ ਅਡਵਾਇਰ ਜਾਂ ਡਾਇਰ ਨੂੰ ਸਿਰੋਪਾਓ ਦੇਣ ਦੀ ਗੱਲ ਸੀ ਤੇ ਉਦੋਂ ਵੀ ਕੌਮ 1849 ਤੋਂ 1919 ਤੱਕ ਲਗਭਗ 70 ਸਾਲ ਉੱਥੇ ਕੀ ਵਰਤਾਰਾ ਹੁੰਦਾ ਰਿਹਾ, ਸਿੰਘ ਸਭਾ ਲਹਿਰ ਚੱਲੀ, ਮੂਰਤੀਆਂ ਉੱਥੇ ਫਿਰ ਵੀ ਪਈਆਂ ਰਹੀਆਂ, ਪਰ ਇੱਕ ਵਾਕਿਆ ਨੇ ਕੌਮ ਨੂੰ ਹਲੂਣ ਕੇ ਰੱਖ ਦਿੱਤਾ ਸੀ ਕਿ ਅੱਛਾ ਸਾਡੇ ਅਕਾਲ ਤਖਤ ਦਾ ਇਸ ਤਰ੍ਹਾਂ ਮਿਸਯੂਜ਼ ਹੈ। ਤੇ ਕੀ ਕਾਰਨ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ, ਸਿੱਖੀ ਸਿਧਾਂਤਾਂ ਮੀਰੀ ਪੀਰੀ ਦੇ ਕਨਸੈਪਟ ਨੂੰ ਡਾਇਲੂਟ ਕੀਤਾ ਜਾ ਰਿਹਾ ਹੈ, ਸੋ ਇਹ ਗੱਲ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿੱਥੇ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਦੀ ਗੱਲ ਦੁਹਰਾਉਂਦੇ, ਪਰ ਅੱਜ ਸਾਡਾ ਵੱਡਾ ਹਿੱਸਾ ਜਾਂ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ, ਜਾਂ ਉਸ ਨੇ ਕੁਝ ਨਾ ਕਰਨ ਦਾ ਮਨ ਬਣਾਇਆ ਹੋਇਆ, ਉਸ ਦੇ ਲਈ ਉਹ ਹਥਿਆਰਬੰਦ ਸੰਘਰਸ਼ ਨੂੰ ਹੀ ਜਿਹੜੇ ਉਸ ਚੋਂ ਗਲਤੀ ਕੱਢਣ ਦਾ ਯਤਨ ਕਰਦੇ। ਬੇਸ਼ੱਕ ਇੱਕ ਤੋਂ ਬਾਅਦ ਇੱਕ ਯਤਨ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਹਥਿਆਰਬੰਦ ਸੰਘਰਸ਼ ਫੇਲ ਹੋ ਗਿਆ, ਔਰ ਮੈਂ ਕੱਲ ਅਸੀਂ ਇੱਕ ਪ੍ਰੋਗਰਾਮ ਮੰਡੇ ਥਰੂ ਫਰਾਈਡੇ TV 84 ਤੇ ਕਰਦੇ ਹਾਂ, ਸੱਚੋ ਸੱਚ, ਔਰ ਅੱਜ ਦਾ ਇਹ ਸਾਰਾ ਸੈਮੀਨਾਰ ਵੀ TV84.tv ਤੇ ਲਾਈਵ ਬ੍ਰਾਡਕਾਸਟ ਹੋ ਰਿਹਾ ਹੈ। ਕੁੱਲ ਦੁਨੀਆ ਭਰ ਦੇ ਵਿੱਚ ਇਸ ਦਾ ਇੱਕ ਆਪਣਾ ਨੈਟਵਰਕ ਹੈ ਤੇ ਅਕਸਰ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ। ਪੰਜਾਬ ਦੇ ਵਿੱਚ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ 20-20, 22-22 ਸਾਲ ਦੇ ਬੱਚੇ ਈਮੇਲਸ ਲਿਖਦੇ ਨੇ ਜਾਂ ਫੇਸਬੁੱਕ ਮੈਸੇਜ ਲਿਖਦੇ ਨੇ, ਕੁਝ ਸਿਧਾਂਤਕ ਇਸ਼ੂ ਵੀ ਹੁੰਦੇ ਨੇ। ਔਰ ਇੱਕ ਨੇ ਪਿਛਲੇ ਕਾਲੀ ਪੂਨੇ ਤੋਂ ਇੱਕ ਈਮੇਲ ਲਿਖੀ, ਉਹਨੇ ਕਿਹਾ ਜੀ ਇਹ ਜਿਹੜੇ ਲੋਕ ਕਹਿੰਦੇ ਨੇ ਹਥਿਆਰਬੰਦ ਸੰਘਰਸ਼ ਫੇਲ ਹੋਇਆ, ਇਹ ਕਿਉਂ ਨਹੀਂ ਦੱਸਦੇ ਕਿ ਪੰਜਾਬੀ ਸੂਬੇ ਦਾ ਸੰਘਰਸ਼ ਵੀ ਫੇਲ ਹੋਇਆ।
57,000 ਗ੍ਰਿਫਤਾਰੀਆਂ ਹੋਈਆਂ। ਧਰਮ ਯੁੱਧ ਮੋਰਚੇ 'ਚ 2,35,000 ਗ੍ਰਿਫਤਾਰੀਆਂ ਹੋਈਆਂ। ਨਾ ਤੁਹਾਡਾ ਪੰਜਾਬੀ ਸੂਬਾ ਮੁਕੰਮਲ ਹੋਇਆ, ਨਾ ਪਾਣੀਆਂ ਤੇ ਤੁਹਾਡਾ ਕਬਜ਼ਾ ਹੈ, ਨਾ ਪੰਜਾਬੀ ਬੋਲਦੇ ਇਲਾਕੇ, ਨਾ ਰਾਜਧਾਨੀ। 2,35,000 ਦੀਆਂ ਗ੍ਰਿਫਤਾਰੀਆਂ ਇਸ ਲਈ ਸੀ ਕਿ ਫੈਡਰਲ ਸਟਰਕਚਰ ਬਣੇ ਭਾਰਤ ਦੇ ਵਿੱਚ। ਆਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ। ਇੰਨਾ ਵੱਡਾ ਜਿਹੜਾ ਪੀਸਫੁਲ ਮੋਰਚਾ ਸੀ ਉਹਦੀ ਫੇਲਿਅਰ ਹੈ ਤੇ ਉਹਦੀ ਅਸੀਂ ਗੱਲ ਨਹੀਂ ਕਰਦੇ। ਅਸੀਂ ਵਾਪਸ ਆਰਮਡ ਸਟਰਗਲ ਤੋਂ ਕੱਢ ਕੇ, ਕਿਰਪਾਨ ਤੋਂ ਦੂਰ ਕਰਕੇ ਕੋਈ ਹੋਰ ਰਸਤਾ ਅਖਤਿਆਰ ਕਰਨਾ ਚਾਹੁੰਦੇ। ਉਹਨਾਂ ਦੀ ਫੇਲਿਅਰ ਜ਼ਾਹਰ ਹੈ ਕਿ ਇਹ ਗੱਲ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਈ ਹੋਈ ਹੈ। ਪਹਿਲੀ ਗੱਲ ਤੇ ਸਪਸ਼ਟਤਾ ਦੇ ਨਾਲ, ਬੇਸ਼ੱਕ ਇਹ ਸ਼ਬਦ ਭਾਈ ਰਤਨ ਸਿੰਘ ਭੰਗੂ ਜੀ ਦੇ ਨੇ, ਬੇਸ਼ੱਕ ਇਹ ਸਰਬਲੋਕ ਗ੍ਰੰਥ ਦੇ ਨੇ ਜਾਂ ਸਾਡੀ ਪਰੰਪਰਾ ਦੇ ਨੇ, 2-3 ਗੱਲਾਂ ਬੜੀਆਂ ਸਪਸ਼ਟ ਨੇ। ਉਹਨਾਂ ਦੇ ਵਿੱਚ ਪਹਿਲੀ ਗੱਲ ਇਹ ਬੜੀ ਸਪਸ਼ਟ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਇਹੋ ਜਿਹੇ ਸਕਾਲਰ ਵੀ ਨੇ ਜਿਨ੍ਹਾਂ ਨੇ ਇਸ ਤੁਕ ਦੇ ਵੀ ਅਰਥ ਐਸਾ ਪੁੱਠਾ ਮਰੋੜਿਆ ਕਿ ਉਹ ਤੁਹਾਨੂੰ ਰਾਜ ਤੋਂ ਹੀ ਭਜਾ ਦਿੱਤਾ। ਔਰ ਇਹ ਗੱਲ ਜ਼ਾਹਰ ਹੈ ਕਿ ਪੋਲੀਟੀਕਲ ਪਾਵਰ ਤੋਂ ਬਿਨਾ ਜੇ ਤੁਸੀਂ ਸਰਬੱਤ ਦਾ ਭਲਾ ਵੀ ਕਰਨਾ ਹੈ, ਹੁਣ ਸਰਬੱਤ ਦਾ ਭਲਾ ਕੀ ਹੈ? ਇਹਨਾਂ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਕੋਈ ਵੈਲਫੇਅਰ ਸਟੇਟਸ ਨੇ ਯੂਰਪ ਦੀਆਂ, ਇਹ ਬੇਸ਼ੱਕ ਕੈਪੀਟਲਿਸਟਿਕ ਸੋਸ਼ਲਿਸਟ ਸੁਸਾਇਟੀ ਹੈ, ਥੋੜੀ ਜਿਹੀ ਸੋਸ਼ਲਿਸਟ ਜ਼ਿਆਦਾ ਕੈਪੀਟਲਿਸਟ, ਪਰ ਅਸੀਂ ਸਰਬੱਤ ਦਾ ਭਲਾ ਕੀ ਹੈ? ਹਰ ਇੱਕ ਕੋਲ ਐਜੂਕੇਸ਼ਨ ਹੋਏ, ਤੁਹਾਨੂੰ ਆਪਣਾ ਮਿਹਨਤਾਨਾ ਮਿਲੇ, ਹਰ ਇੱਕ ਦੇ ਕੋਲ ਸਿਹਤ ਸਹੂਲਤਾਂ ਹੋਣ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਨਾਲ ਬਰਾਬਰ ਦਾ ਸਲੂਕ ਹੋਏ, ਕੋਈ ਕਿਸੇ ਨੂੰ ਐਕਸਪਲੋਇਟ ਨਾ ਕਰੇ, ਕੋਈ ਕਿਸੇ ਦੀ ਹੈਜੇਮੋਨੀ ਦੂਸਰੇ ਦੇ ਉੱਤੇ ਲਾਗੂ ਨਾ ਕਰੇ। ਔਰ ਇਹ ਉਹ ਆਈਡੀਅਲ ਸਟੇਟ ਹੈ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਬੜੀ ਸਪਸ਼ਟਤਾ ਦੇ ਨਾਲ ਕਿ ਭਾਈ ਗੱਲ ਇਹ ਹੈ ਕਿ ਇਹ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭੇ ਸੁਖਾਲੀ ਉਠਿਆ ਹੁਣ ਹੋਆ ਹਲੇਮੀ ਰਾਜ ਜਿਉ। ਕਿ ਇਹ ਨਿਰੰਕਾਰ ਦਾ ਹੁਕਮ ਹੈ। ਰਿੰਝਾਣਾ ਕਹਿੰਦੇ ਨੇ ਤੰਗ ਕਰਨ ਨੂੰ। ਪੈ ਕੋਏ ਨਾ ਕਿਸੇ ਰਿੰਝਾਣ ਦਾ, ਕਿ ਕੋਈ ਕਿਸੇ ਨੂੰ ਤੰਗ ਨਾ ਕਰੇ। ਸਭੇ ਸੁਖਾਲੀ ਉਠਿਆ, ਸਾਰੇ ਸੁਖੀ ਵਸਣ, ਹੁਣ ਹੋਆ ਹਲੇਮੀ ਰਾਜ ਜਿਉ। ਹੁਣ ਇਹ ਕਨਸੈਪਟ ਪੋਲੀਟੀਕਲ ਪਾਵਰ ਦਾ ਹੈ, ਪਰ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਤੇ ਸਰਬੱਤ ਦਾ ਭਲਾ ਕਿਵੇਂ ਹੋਏਗਾ? ਜੇ ਪੋਲੀਟੀਕਲ ਪਾਵਰ ਨਹੀਂ ਹੈ ਤੇ ਉਹ ਸਿੱਖ, ਪ੍ਰਾਊਡ ਸਿੱਖ ਜਿਸ ਨੇ ਸਾਰੇ ਭਾਰਤ ਦਾ ਢਿੱਡ ਭਰਿਆ, ਉਸ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ, ਅੱਜ ਹਜ਼ਾਰਾਂ ਕਿਸਾਨ ਆਤਮਘਾਤ ਦੇ ਰਸਤੇ ਤੇ ਤੁਰੇ ਨੇ। ਉਹ ਪੰਜਾਬ ਦੀ ਧਰਤੀ, ਜਿਸ ਪੰਜਾਬ ਔਰ ਜਿਸ ਖਿੱਤੇ ਦੀਆਂ ਜਾਈਆਂ ਕਦੇ ਆਪਣੇ ਆਨਰ ਤੇ ਅਜ਼ਮਤ ਦੇ ਲਈ ਪੰਜ ਕਕਾਰੀ ਸਿੱਖ ਵੱਲ ਦੇਖਦੀਆਂ ਸਨ ਕਿ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ। ਜਦੋਂ ਬਸਰਾ, ਬਗਦਾਦ, ਗਜ਼ਨੀ ਇਹਨਾਂ ਸ਼ਹਿਰਾਂ ਦੇ ਵਿੱਚ ਅਜ਼ਮਤ ਵਿਕਦੀ ਸੀ ਟਕੇ ਟਕੇ ਨੂੰ। ਆਰਬਿਟ ਬੱਸ ਕਾਂਡ ਤੁਸੀਂ ਦੇਖੇ ਪੰਜਾਬ ਦੇ ਵਿੱਚ ਕੀ ਹੋਇਆ। ਔਰ ਉਸ ਤੋਂ ਬਾਅਦ ਅਜੀਤ ਅਖਬਾਰ ਦਾ ਆਪਣਾ ਸਰਵੇ ਹੈ, ਜਿਹੜੀ ਕਿ ਬਾਦਲ ਕਹਿੰਦਾ ਹੀ ਮਾਊਥਪੀਸ ਹੈ, ਕਿ 80% ਬੱਚੀਆਂ ਪੰਜਾਬ ਦੀਆਂ ਘਰੋਂ ਨਿਕਲਦਿਆਂ, ਸਕੂਲ ਜਾਂਦਿਆਂ, ਕੰਮਾਂ ਤੇ ਜਾਂਦਿਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ। ਔਰ ਜੇ ਅਨਐਮਪਲੋਇਮੈਂਟ ਦਾ ਹਾਲ ਦੇਖਣਾ ਹੈ, ਦੂਸਰੇ ਪਾਰਟ ਦੇਖਣੇ ਨੇ, ਇਹ ਸਾਰਾ ਕੁਝ ਸਾਹਮਣੇ ਹੈ। ਕਦੇ ਇਸ ਦਾ ਰੂਟ ਕਾਜ਼ ਵੀ ਲੱਭਣ ਦੀ ਕੋਸ਼ਿਸ਼ ਕਰੀਏ ਕਿ ਜੀ ਇਹਦਾ ਰੂਟ ਕਾਜ਼ ਇਹ ਹੈ ਕਿ ਜਦੋਂ ਤੁਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਕਿਸੇ ਦੇ ਹਵਾਲੇ ਕਰ ਦਿੰਦੇ ਹੋ। ਪਰ ਨਾਦਰ ਸ਼ਾਹ, ਜਿਸ ਬਾਰੇ ਮਸ਼ਹੂਰ ਹੈ ਗੱਲ ਕਿ ਜਦੋਂ ਉਹਨੇ 1739 ਦੇ ਵਿੱਚ ਦਿੱਲੀ ਫਤਿਹ ਕੀਤੀ, ਇਹ ਸਾਰੇ ਪਰਸ਼ੀਆ ਵਾਲੇ ਔਰ ਦੂਸਰੇ ਘੋੜਿਆਂ ਦੇ ਉੱਤੇ ਸਨ ਤੇ ਹਾਥੀ ਇੱਧਰ ਜ਼ਿਆਦਾ ਹੁੰਦੇ ਸੀ, ਬੜੇ ਪਪੂਲਰ ਸੀ। ਤੇ ਨਾਦਰ ਸ਼ਾਹ ਨੇ ਕਿਹਾ ਜੀ ਮੈਂ ਹਾਥੀ ਦੀ ਸਵਾਰੀ ਕਰਨੀ। ਉਹਨੂੰ ਹਾਥੀ ਦੇ ਉੱਤੇ ਬੈਠ ਗਿਆ, ਉਹਨੇ ਕਿਹਾ ਜੀ ਲਗਾਮ ਫੜਾਓ। ਉਹਨੇ ਕਿਹਾ ਜੀ ਇਹਦੀ ਲਗਾਮ ਨਹੀਂ ਹੁੰਦੀ, ਇਹ ਮਹਾਵਤ ਹੁੰਦਾ ਜਿਹੜਾ ਚਲਾਉਂਦਾ ਹੈ ਹਾਥੀ ਨੂੰ। ਨਾਦਰ ਸ਼ਾਹ ਛਾਲ ਮਾਰ ਕੇ ਥੱਲੇ ਆ ਗਏ। ਉਹਨੇ ਕਿਹਾ ਜੀ ਉਹ ਨਾਦਰ ਸ਼ਾਹ ਉਹਦੀ ਸਵਾਰੀ ਨਹੀਂ ਕਰਦਾ ਜਿਸ ਦੀ ਲਗਾਮ, ਜਿਸ ਦਾ ਕੰਟਰੋਲ ਉਹਦੇ ਹੱਥ 'ਚ ਨਹੀਂ ਹੈ। ਸੋ ਇਹ ਇੱਕ ਬੜੀਆਂ ਸਿੰਪਲਿਸਟਿਕ ਤਰੀਕੇ ਨੇ ਗੱਲ ਕਹਿਣ ਦੇ। 47 ਦੇ ਵਿੱਚ ਅਸੀਂ ਆਪਣੀ ਕਿਸਮਤ ਆਪ ਘੜਨ ਦੀ ਥਾਂ ਤੇ ਉਹ ਹੱਕ ਉਹਨਾਂ ਦੇ ਹੱਥ ਦੇ ਵਿੱਚ ਦਿੱਤਾ ਜਿਨ੍ਹਾਂ ਦੇ ਬਾਰੇ ਬਾਰ-ਬਾਰ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਨੂੰ ਦੁਹਰਾਉਂਦੇ ਤੇ ਐਨਮੀ ਵੀ ਡਿਫਾਈਨ ਕੀਤਾ ਹੋਇਆ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ,
मैं ना करो इनकी भर्ती। हुण विपर बब्बे नाल है ब्राह्मणवाद की विचारधारा है जिहड़ी वितकरे ते खड़ी है, जिहड़ी जन्म तो ही मनुख नूं मनुख नालों नखेड़दी है। ते इधर वो विचारधारा है जिहड़ी ये है कि सबना जियां का एक दाता सो मैं विसर ना जाई। ये वो विचारधारा है जिहड़ी याद करवांदी है कि नानक तिन कै संग साथ वड्डिया स्यों क्या रीस, जिथे नीच समालियन तिथे नदर तेरी बख्शिश। ये लड़ाई विचारधारावां दी है और ये 5 सदियां तो इस ब्राह्मण की विचारधारा नूं सीधा मौका नहीं सी मिलिया, क्योंकि इन्हां कोल सीधी पोलीटिकल पावर ही नहीं सी। इन्हां ने वरतिया गुरु अमरदास जी दे वेले गोंदे मरवाए नूं अगे करके अकबर दे पटीशन कीती, फिर जहांगीर दे नाल टकरा ते 22 धार दे पहाड़ी राजे जे 10वें पातशाह दे जीवन दियां 14 जंगां ने ते लगभग 12 ਜਾਂ 13 इन्हां दे नाल। और जे असीं पढ़न दा ही जिवें डॉक्टर ढिल्लों ने याद करवाया कि जे पढ़न दा ही शौक नहीं है तो फिर दुश्मन की पछाण नहीं है। जफरनामे के 2 शेर बड़े अहमियत वाले ने, जिहदे च उन्होंने औरंगजेब नूं ये कहा कि तू भी बुतो शिकाने ते मैं भी बुतो शिकाने। बुतो शिकान हुंदा बुत तोड़न वाला। तू भी बुतो शिकाने ते मैं भी बुतो शिकाने, पर तू बुत परस्त हिंदू राजियां दे कहण दे उत्ते आनंदपुर ते हमलावर होया। हुण एनमी लाइन तो डिफाइंड सी कि कौन कित्थे खड़े। ते फिर जे प्रोफैसर महबूब ये कहंदे ने कि ये बुत परस्तां दी राणी जिन्हें पाया सराल जो घेर, जिहड़ा सराल वांग जिहड़ी सुत्ते पैद है। और उस प्रीतम दे वेड़े गुरु अर्जन साहब दे शहीदी दिन दे मौके वो भोले नींगर वो नींद दे विच जिहड़े ने इस सराल ने निगल ले ते फिर 5 सदियां दा वैर कमाया दी गल ਜ਼ਾਹਰ है कि सीधे तौर पर पोलीटिकल पावर की गल जिस फार्मूले नूं उस शंकरा ने इस्तेमाल किया बुद्ध धर्म के खात्मे के लिए उस खिते चों कि पहले शास्त्र से मारो, अगर बच जाए तो फिर शस्त्र से मारो। डॉक्ट्रीन दे नाल वड्डे भरा 9 मास का रिश्ता, हिंदू सिख एकता और फलाना टिमका अज भी ये किसियां पिठियां गल्लां, ये प्रॉक्सी आउटफिट हुकूमत दे उन्हां दे बने हुए हथ ठोके जिहड़े हुकूमत की लड़ाई लड़ रहे ने सानू समझाउण की कोशिश करते हैं। पर गल स्पष्टता दे नाल जे गुरु कलगीधर पातशाह ने याद करवाया सी कि राज तो बिना राइटियसनैस दियां वैल्यूज़ धर्म दियां वैल्यूज़ अगे नहीं तुर सकदियां। तो फिर यह भी नाल याद करवाया सी कि कोऊ किसी को राज न दे हैं जो लें निज बल से लें, कि एक किसी ने तुहानू ट्रे च रख के तश्ती च रख के परोस के राज शक्ति नहीं दत्ती। राज ले जाते ने, राज खोए जाते ने। राज जिहड़े ने वो कौम अपनी ताकत दे नाल जे 18वीं सदी च असी मुगलों अफगाना दोनों नूं एक नूं दरा खैबर तो पार धक्किया, दूसरिਆਂ दे राज की जड़ पुट्टी ते श्री साहिब जी सहाय साडा आसरस। ओ सॉर्ड आई सीक दाई प्रोटेक्शन। और यह भी बड़ी स्पष्ट इंजंक्शन है गुरु दी, श्री मुखवाक भन्यो गरीब नवाज पातशाही 10वीं, शस्त्रन के अधीन है राज। जे गुरु ग्रंथ साहिब अगे मत्था टेकते हैं